ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 24 अगस्त 2020 9 ਭਾਦੋਂ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਔਰ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਇਆਗਾ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਚੀਨ ਵੱਲੋਂ ਭਾਰਤ ਨੂੰ ਲਗਾਤਾਰ ਉਸ ਦੀ ਜਿਹੜੀ ਔਕਾਤ ਹੈ ਉਹ ਦਿਖਾਈ ਜਾ ਰਹੀ ਹੈ। ਔਰ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਨੇ ਹਿੰਦੂਆਂ ਦੇ ਪਵਿੱਤਰ ਅਸਥਾਨ ਮਾਨਸਰੋਵਰ ਝੀਲ ਦੇ ਨੇੜੇ ਗਰਾਊਂਡ ਟੂ 에ਅਰ ਮਿਸਾਈਲ ਸਾਈਟ ਬਣਾਉਣਾ ਜੋ ਹੈ ਉਹ ਸ਼ੁਰੂ ਕਰ ਦਿੱਤਾ ਹੈ। और दूसरे पासे भारतीय फौज के चीफ ऑफ डिफेंस स्टाफ जनरल बिपिन रावत वालों चीन नूं जंग दियां जो गिद्दड़ भभकियां ने वो दित्तियां जा रही ने। सो इस बारे विचार चर्चा होने जा रही है। सो असीं चाहांगे कि तुसीं स्टार्टिंग तो लैके एंड तक साडे नाल इसी तरह ही बने रहना। देखण सुनने तुहाडा सब दा बहुत बहुत शुक्रिया जी। डॉक्टर साहब की विचार ने इस मुद्दे बारे? देखो सब तो पहला तो असीं भी आस करते हैं कि सारे ही साडे दर्शक उन्होंने ਵੀਕਐਂਡ ਇੰਜੋਏ ਵੀ ਕੀਤਾ ਹੋਏਗਾ। ਜਿਹੜੇ ਮਜ਼ਹਬੀ ਨੇ ਉਹਨਾਂ ਨੇ ਬਰਾਬਰ ਕਿਉਂਕਿ ਗੁਰਦੁਆਰਿਆਂ 'ਚ ਵੀ ਹੁਣ ਇਕੱਠ ਹੋਣੇ ਸ਼ੁਰੂ ਹੋਏ ਨੇ, ਮਸਜਿਦਾਂ 'ਚ ਵੀ ਨੇ, ਆਪਣੇ ਧਰਮ ਦੇ ਰਾਹੀਂ ਆਪਣੇ ਇਮਾਨ ਦੇ ਰਾਹੀਂ ਵੀ ਰੱਬ ਦੇ ਨਾਲ ਜੁੜਨਾ ਇਹ ਵੀ ਇੱਕ ਵੀਕਐਂਡ ਦਾ ਹਿੱਸਾ ਹੁੰਦਾ ਹੈ। ਹਾਲਾਂਕਿ ਸਾਡੇ ਤਾਂ ਸੱਤੇ ਦਿਨ ਹੀ ਹੁੰਦਾ ਇਹ ਕ੍ਰਿਸਚੀਅਨਿਟੀ ਦਾ ਕਨਸੈਪਟ ਇੱਕ ਦਿਨ ਚਰਚ ਖੁੱਲਣ ਦਾ ਹੈ ਕਿਉਂਕਿ ਬਹੁਤ ਸਾਰੀਆਂ ਇਹਨਾਂ ਦੀਆਂ ਕੌਂਗਰੀਗੇਸ਼ਨ ਸੰਡੇ ਹੁੰਦੀਆਂ ਨੇ। ਇਸ ਸਭ ਦੇ ਬਾਵਜੂਦ ਕਿ ਕੋਵਿਡ-19 ਨੂੰ ਲੈ ਕੇ ਵਾਇਰਸ ਨੂੰ ਉਸ ਦਾ ਸਪਰੈਡ ਦੀ ਗੱਲ ਹੁੰਦੀ ਹੈ ਔਰ ਵੈਕਸੀਨੇਸ਼ਨ ਦੀ ਗੱਲ ਵੀ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਦਾਅਵਾ ਕੀਤਾ ਕਿ ਜੀ ਮੈਂ ਆਪਣੀ ਡਾਟਰ ਤੇ ਐਕਸਪੈਰੀਮੈਂਟ ਕੀਤਾ ਹੈ ਔਰ ਅਵੇਲੇਬਲ ਹੋਏਗੀ। ਭਾਰਤ ਵੱਲੋਂ ਵੀ ਇਹ ਸੀ ਕਿ ਜੀ ਬਣ ਗਈ, ਆਲ ਇੰਡੀਆ ਇੰਸਟੀਚਿਊਟ ਨੇ ਬਣਾਤੀ। ਦੂਜਾ ਔਰ ਉਹਨਾਂ ਦੇ ਹਿੰਦੂ ਤਵੀਆਂ ਦਾ ਇਹ ਵੀ ਸੀ ਜੀ ਕਿ 15 ਅਗਸਤ ਨੂੰ ਇੱਕ ਪਾਸੇ ਤਿਰੰਗਾ ਝੰਡਾ ਲਹਿਰਾਇਆ ਜਾਏਗਾ, ਦੂਜੇ ਪਾਸੇ ਵੈਕਸੀਨੇਸ਼ਨ ਲਾਂਚ ਕੀਤੀ ਜਾਏਗੀ। ਲੇਕਿਨ ਇਹ ਕਿਤੇ ਵੀ ਦੂਰ ਦੂਰ ਤੱਕ ਵੀ ਇਸ ਦਾ ਕੋਈ ਇਲਾਜ ਹਾਲ ਦੀ ਘੜੀ ਨਜ਼ਰ ਨਹੀਂ ਆਉਂਦਾ ਔਰ ਬੜੀ ਤੇਜ਼ੀ ਦੇ ਨਾਲ ਜਿਹੜੇ ਕੇਸਿਸ ਨੇ ਉਹ ਸਪਰੈਡ ਹੋ ਰਹੇ ਨੇ। ਭਾਰਤ ਇਸ ਵੇਲੇ ਲਗਭਗ ਇੱਕ ਐਪੀ ਸੈਂਟਰ ਬਣਿਆ ਹੋਇਆ ਹੈ। ਬਹੁਤ ਸਾਰੀ ਡਿਨਾਇਲ ਹੈ, ਹਾਲਾਂਕਿ 3 ਮਿਲੀਅਨ ਤੋਂ ਜ਼ਿਆਦਾ ਕੇਸਿਸ ਭਾਰਤ ਦੇ ਵਿੱਚ ਇਸ ਵੇਲੇ ਨੇ, 50,000 ਤੋਂ ਜ਼ਿਆਦਾ ਡੈਥਸ ਨੇ ਔਰ ਉਹਨਾਂ ਦੇ ਆਪਣੇ ਲੋਕ ਕਹਿ ਰਹੇ ਨੇ ਕਿ ਬਹੁਤ ਅੰਡਰ ਰਿਪੋਰਟਿੰਗ ਹੈ ਡੈਥਸ ਦੀ। ਕਿਉਂਕਿ ਪੰਜਾਬ ਦੇ ਹਵਾਲੇ ਨਾਲ ਵੀ ਜਿੰਨਿਆਂ ਕੁ ਨਾਲ ਸਾਡੀ ਗੱਲ ਹੋ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਦਾ ਕੋਈ ਨਾ ਕੋਈ ਕਰੀਬੀ ਜਿਹੜਾ ਹੈ ਉਹ ਕੋਵਿਡ-19 ਦਾ ਸ਼ਿਕਾਰ ਹੋਇਆ ਔਰ ਇਸ ਤੋਂ ਇਹ ਲੱਗਦਾ ਜੇ ਇੱਕ ਚੰਗੀ ਹੈਲਥੀ ਸਟੇਟ ਦੇ ਵਿੱਚ ਚੰਗੇ ਖਾਂਦੇ ਪੀਂਦੇ ਲੋਕ ਜਿਹੜੇ ਅਫੋਰਡ ਵੀ ਕਰ ਸਕਦੇ ਨੇ ਟ੍ਰੀਟਮੈਂਟ ਉਹਨਾਂ ਦਾ ਇਹ ਹਾਲ ਚੱਲ ਰਿਹਾ ਤੇ ਬਾਕੀਆਂ ਦਾ ਕੀ ਹਾਲ ਹੋਏਗਾ। ਲੇਕਿਨ ਇਸ ਵੇਲੇ ਹਰ ਪਾਸੇ ਜਿਹੜਾ ਇਸ ਫੈਕਟਰ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਡੀਆ 'ਚ ਵੀ ਇਸ ਹਵਾਲੇ ਨਾਲ ਹੈ, ਬਾਕੀ ਥਾਵਾਂ ਤੇ ਵੀ ਅਸੀਂ ਦੇਖ ਰਹੇ ਹਾਂ ਕਿਤੇ ਕਿਤੇ ਜਿੱਥੇ ਪੂਰਾ ਕੰਟਰੋਲ ਸੀ ਉੱਥੇ ਰੀਸਪਰੈਡ ਹੋਣ ਦੇ ਚਾਂਸਿਸ ਨੇ। ਸੋ ਅਸੀਂ ਇਹ ਜ਼ਰੂਰ ਦਰਖਾਸਤ ਕਰਾਂਗੇ ਆਪਣੇ ਵਿਊਅਰਸ ਨੂੰ, ਸਾਡੇ ਸਰੋਤੇ
ਜਿਹੜੇ ਸੁਣਦੇ ਨੇ ਆਵਾਜ਼ ਨੂੰ ਹੀ ਬਸ ਕਿ ਉਹ ਪੂਰੀ ਪਰਹੇਜ਼ਗਾਰੀ ਕਰਨ, ਪੂਰਾ ਆਪਣੇ ਆਪ ਨੂੰ ਸੁਰੱਖਿਅਤ ਰੱਖਣ, ਸੇਫ ਰੱਖਣ। ਵੀਕਐਂਡ ਦੇ ਉੱਤੇ ਦੋ ਖਬਰਾਂ ਜਿਹੜੀਆਂ ਨੇ ਉਹ ਮੈਂ ਪਹਿਲਾਂ ਪਾਸਿੰਗ ਰੈਫਰੈਂਸ ਗੱਲ ਕਰਾਂਗਾ। ਜਿਵੇਂ SYL ਕੈਨਾਲ ਦੇ ਉੱਤੇ ਅਸੀਂ ਗੱਲ ਕੀਤੀ ਸੀ ਕੁਝ ਦਿਨ ਪਹਿਲਾਂ, ਹਾਲਾਂਕਿ ਹਾਲ ਦੀ ਘੜੀ ਸੈਂਟਰ ਗਵਰਨਮੈਂਟ ਪੰਜਾਬ ਦਾ ਟੈਂਪਰੇਚਰ ਦੇਖ ਰਹੀ ਹੈ ਕਿ ਪੋਲੀਟੀਕਲ ਟੈਂਪਰੇਚਰ ਕਿੱਥੇ ਲਾਈ ਕਰਦਾ ਹੈ। ਚੀਫ ਮਿਨਿਸਟਰ ਅਮਰਿੰਦਰ ਸਿੰਘ ਨੇ ਵੀ ਜਿਹੜਾ ਆਪਣੇ ਗਲੋਂ ਗਲਾਵਾਂ ਲਾਉਣ ਲਈ ਇੰਨਾ ਕਹਿ ਕੇ ਕਿ ਪੰਜਾਬ ਸੜ ਜਾਏਗਾ ਜੇ ਇਵੇਂ ਹੋਇਆ, ਉਹ ਆਪਣੇ ਜਿਹੜਾ ਖੰਭ ਬਚਾ ਰਿਹਾ। ਲੇਕਿਨ ਇਹ ਇੱਕ ਸੀਰੀਅਸ ਇਸ਼ੂ ਦੁਨੀਆ ਭਰ ਦੇ ਵਿੱਚ ਸਿੱਖ ਡਾਇਸਪੋਰਾ ਹੀ ਨਹੀਂ, ਪੰਜਾਬ ਦੇ ਵਿੱਚ ਵੀ ਸਿੱਖ ਜਥੇਬੰਦੀਆਂ, ਕੰਸਰਨਡ ਪੰਜਾਬੀ ਜਿਹੜੇ ਸਮਝਦੇ ਨੇ ਕਿ ਇਹ ਤਾਂ ਲਾਈਫ ਲਾਈਨ ਹੈ ਪੰਜਾਬ ਦੀ, ਪਾਣੀ ਦਾ ਇਸ਼ੂ। ਜੇ ਨਹਿਰ ਬਣਾਉਣ ਦੀ ਲਾਈਨ ਤਾਂ ਜਿਹੜੀ ਹੈ ਉਹ ਪਿਛਲੇ 36 ਸਾਲ ਤੋਂ ਜੁਝਾਰੂਆਂ ਦੀ ਬਹਾਦਰੀ ਨੇ ਰੋਕੀ ਹੋਈ ਹੈ, ਪਰ ਜੇ ਅੱਗੋਂ ਇਸ ਕਿਸਮ ਦਾ ਇਹਨਾਂ ਨੇ ਹੁਣ ਫਾਈਨਲੀ ਪੰਜਾਬ ਨੂੰ ਬਿਲਕੁਲ ਹੀ ਡੈਜ਼ਰਟ ਕਨਵਰਟ ਕਰਨਾ ਹੈ ਤੇ ਕੋਈ ਇਹ ਵੀ ਜ਼ਰੂਰੀ ਨਹੀਂ ਕਿ ਉਹ SYL ਕੈਨਾਲ ਹੀ ਬਣਾਉਣ ਦਾ ਆਰਡਰ ਕਰਨ। ਮੈਂ ਜਿਵੇਂ ਇੱਕ ਬੜੀ ਬ੍ਰੌਡ ਬੇਸਡ ਜਿਹਨੂੰ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਟੈਲੀ ਕਾਨਫਰੰਸ ਹੋਈ ਪਿਛਲੇ ਕੱਲ, ਜਿਹੜੀ ਲਗਭਗ 3.5 ਘੰਟੇ ਚੱਲੀ, ਦੁਨੀਆ ਭਰ 'ਚ 100 ਤੋਂ ਜ਼ਿਆਦਾ ਜਿਹੜੇ ਨੇ ਰਿਪਰੈਜ਼ੈਂਟੇਟਿਵ ਨੁਮਾਇੰਦੇ ਥਾਂ ਥਾਈਂ ਉਸ ਲਾਈਨ ਦੇ ਉੱਤੇ ਮੌਜੂਦ ਸਨ। ਔਰ ਮੈਂ ਤਾਂ ਆਪਣੀ ਓਪਨਿੰਗ ਪ੍ਰੈਜੈਂਟੇਸ਼ਨ ਦੇ ਵਿੱਚ ਕਿਹਾ ਸੀ ਕਿ ਵੀ ਬਹੁਤ ਵਾਰ ਅਸੀਂ ਸਾਹਮਣੇ ਦੇਖ ਰਹੇ ਹੁੰਦੇ ਹਾਂ, ਇੱਕ ਸਮੋਕ ਸਕਰੀਨ ਜ਼ਰੂਰ ਉਹਨਾਂ ਨੇ ਬਣਾਈ ਹੈ ਕਿ ਜੀ ਚੀਫ ਮਿਨਿਸਟਰ ਨੇ ਕੀ ਕਿਹਾ, ਸੈਂਟਰਲ ਵਾਟਰ ਰਿਸੋਰਸ ਮਿਨਿਸਟਰ ਨੇ ਕੀ ਕਿਹਾ, ਹਰਿਆਣੇ ਵਾਲਿਆਂ ਨੇ ਕੀ ਕਿਹਾ। ਮੈਂ ਕਿਹਾ ਪਿਛਲੇ ਪੀਰੀਅਡ 'ਚ ਲਗਭਗ 240 ਕਿਲੋਮੀਟਰ ਲੰਬੀ ਹਾਂਸੀ ਬੁਟਾਣਾ ਨਹਿਰ ਉਹਨਾਂ ਨੇ ਬਣਾਈ ਹੋਈ ਹੈ, ਜਿਹੜੀ ਹਰਿਆਣਾ ਦੇ ਸਾਊਥ ਡਿਸਟ੍ਰਿਕਟਸ ਤੱਕ ਜਾਂਦੀ ਹੈ। ਔਰ ਉਹਨਾਂ ਨੇ ਪਾਣੀ ਜਦੋਂ ਮਰਜ਼ੀ ਮੇਨ ਲਾਈਨ ਭਾਖੜਾ ਦੇ ਨਾਲ ਕੁਝ ਘੰਟਿਆਂ ਦੇ ਵਿੱਚ ਉਹਨੂੰ ਉਹ ਕਨੈਕਟ ਕਰ ਸਕਦੇ ਨੇ, ਬਿਲਕੁਲ ਉਹਦੇ ਪੈਰਲਲ ਬਣਾਈ ਹੋਈ ਹੈ, ਜਿਹੜੀ ਬਿਲਕੁਲ ਜਿਹੜਾ ਇੱਕ ਗੁਪਤ ਪ੍ਰੋਜੈਕਟ ਦੇ ਤੌਰ ਤੇ ਰੱਖਿਆ। ਔਰ ਜਦੋਂ ਤੱਕ ਪਤਾ ਵੀ ਲੱਗਾ ਕੋਈ ਪੰਜਾਬ ਸਰਕਾਰ ਨੇ ਜਾਂ ਕਿਸੇ ਨੇ ਇਸ ਮੁੱਦੇ ਤੇ ਕਿਤੇ ਕੋਈ ਪ੍ਰੋਟੈਸਟ ਤੱਕ ਵੀ ਲਾਂਚ ਨਹੀਂ ਕੀਤਾ ਜਾਂ ਸੁਪਰੀਮ ਕੋਰਟ ਤੱਕ, ਤਾਂ ਉਹ ਤਾਂ ਉਹਨਾਂ ਦੀ ਖੇਡ ਹੀ ਖੇਡ ਰਹੇ ਨੇ, ਸਾਰੇ ਚੋਰ ਤੇ ਕੁੱਤੀ ਰਲੇ ਹੋਏ ਨੇ। ਔਰ ਜ਼ਾਹਿਰ ਹੈ ਕਿ ਇਹ ਇੱਕ ਵੱਡਾ ਚੈਲੰਜ ਹੈ ਔਰ ਆਉਣ ਵਾਲੇ ਪੀਰੀਅਡ 'ਚ ਵਰਲਡ ਸਿੱਖ ਪਾਰਲੀਮੈਂਟ ਦੀ ਇਸ ਟੈਲੀ ਕਾਨਫਰੰਸ ਤੋਂ ਬਾਅਦ ਜਿਹੜਾ ਅਸੀਂ ਇਹ ਦੇਖ ਰਹੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਇਹਨੂੰ ਵਿਦਨ ਦਾ ਕੰਟਰੀ, ਇੰਡੀਅਨ ਆਕੂਪਾਈਡ ਪੰਜਾਬ 'ਚ ਔਰ ਇੰਟਰਨੈਸ਼ਨਲੀ ਕਿਵੇਂ ਡੀਲ ਕੀਤਾ ਜਾਏ। ਲੇਕਿਨ ਇਸ ਨੂੰ ਲੈ ਕੇ ਜਿਸ ਕਿਸਮ ਦੀ ਚਿੰਤਾ ਦਾ ਇਜ਼ਹਾਰ ਹੈ, ਉਸ ਤੋਂ ਇੱਕ ਉਤਸ਼ਾਹ ਵੀ ਮਿਲਿਆ ਕਿ ਘੱਟੋ ਘੱਟ ਇਹ ਨਹੀਂ ਹੈ ਕਿ ਭਾਈ ਜਿਹੜਾ ਉਹ ਤੇਰਾ ਲੁੱਟਿਆਈ ਸ਼ਹਿਰ ਬਿਬੌਰ ਕਿ ਸਸੀਏ ਬੇਖਬਰੇ ਕਿ ਸੁੱਤੇ ਪਿਆ ਬਿਬੌਰ ਸ਼ਹਿਰ ਨੂੰ ਨਹੀਂ ਲੁੱਟਿਆ ਜਾਏਗਾ, ਕਿ ਵੀ ਸੁੱਤੇ ਪਿਆ ਨੂੰ ਲੈ ਗਏ ਪੰਨੂ ਨੂੰ ਉਠਾ ਕੇ। ਘੱਟੋ ਘੱਟ ਜਿਹੜਾ ਉਹ ਇਸ ਦੇ ਉੱਤੇ ਜਾਗਰੂਕਤਾ ਹੈ। ਦੂਸਰੀ ਖਬਰ ਜਿਹੜੀ ਭਾਰਤੀ ਸਿਸਟਮ ਦਾ ਵੀ ਜਿਹੜੀ ਹਕੀਕਤ ਕੀ ਹੈ ਉਹ ਵੀ ਦੱਸਦੀ ਹੈ, ਪਰ ਫਿਰ ਵੀ ਖੁਸ਼ੀ ਦਾ ਇਜ਼ਹਾਰ ਹੈ। ਸਾਡੇ ਬਹੁਤ ਹੀ ਪਿਆਰੇ ਵੀਰ ਭਾਈ ਲਾਲ ਸਿੰਘ ਜਿਹੜੇ ਖਾਲਿਸਤਾਨ ਲਹਿਰ ਦੇ ਮੁੱਢਲੇ ਉਹਨਾਂ ਸਿੰਘਾਂ ਚੋਂ ਨੇ ਜਿਨ੍ਹਾਂ ਨੇ ਇਸ ਦੇ ਵਿੱਚ ਬੜੀ ਯੂਨੀਕ ਸੇਵਾ ਨਿਭਾਈ ਹੋਈ ਹੈ। 28 ਸਾਲ ਦੀ ਜੇਲ੍ਹ ਤੋਂ ਬਾਅਦ, ਜਿਹਦੇ ਵਿੱਚ ਵਿਚਾਲੇ ਪੈਰੋਲ ਰਹੀ ਉਹਨਾਂ ਦੀ, ਲੇਕਿਨ ਉਹਨਾਂ ਦੀ ਪੱਕੀ ਰਿਹਾਈ ਹੋਈ ਹੈ। ਸੋ 28 ਸਾਲ ਜਿਹੜਾ ਉਹਨਾਂ ਨੂੰ ਕਿਵੇਂ ਉਹਨਾਂ ਨੇ ਅੱਡ-ਅੱਡ ਥਾਵਾਂ ਤੇ ਗੁਜਰਾਤ 'ਚ ਅਰੈਸਟ ਕੀਤਾ, ਕਿਵੇਂ ਪੰਜਾਬ 'ਚ ਲਿਆਂਦਾ, ਕਿਵੇਂ, ਔਰ ਇਹ ਇੱਕ ਬੜਾ ਖੁਸ਼ੀ ਦਾ ਇਜ਼ਹਾਰ ਵੀ ਹੈ ਕਿਉਂਕਿ ਉਹ ਆਪਣੇ ਪਰਿਵਾਰ ਦੇ ਕੋਲ ਵਾਪਸ ਪਰਤੇ ਨੇ। ਔਰ ਹੁਣ ਘੱਟੋ ਘੱਟ ਇਹ ਨਹੀਂ ਹੋਏਗਾ ਕਿ ਪੈਰੋਲ ਖਤਮ ਹੋ ਗਈ, ਹੁਣ ਵਾਪਸ ਜੇਲ੍ਹ ਜਾਣਾ 28 ਸਾਲ ਬਾਅਦ। ਔਰ ਇਸ ਸਬਜੈਕਟ ਦੇ ਉੱਤੇ ਜਿਹੜਾ ਉਹਨਾਂ ਦੇ ਵਕੀਲ ਵੀ ਔਰ ਜਿਹੜੇ ਖੁਦ ਵੀ ਐਕਟਿਵਿਸਟ ਨੇ, ਉਹਨਾਂ ਨੇ ਵੀ ਸਫ਼ਰ ਕੀਤਾ ਜੇਲ੍ਹਾਂ 'ਚ। ਭਾਈ ਜਸਪਾਲ ਸਿੰਘ ਮੰਝਪੁਰ, ਉਹਨਾਂ ਦੇ ਨਾਲ 9:30 ਤੋਂ 10 ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਏਗੀ। ਅਸੀਂ ਕੋਸ਼ਿਸ਼ ਕਰਾਂਗੇ ਭਾਈ ਲਾਲ ਸਿੰਘ ਹੋਰਾਂ ਦੇ ਨਾਲ ਵੀ ਗੱਲਬਾਤ ਜੇ ਹੋ ਸਕੇ ਆਉਣ ਵਾਲੇ ਦਿਨ। ਔਰ ਮੈਂ ਕੱਲ ਇਸ ਕੇਸ ਬਾਰੇ ਵੇਰਵੇ ਨਾਲ ਗੱਲ ਕਰਾਂਗਾ ਕਿਉਂਕਿ ਮੈਂ ਸਮਝਦਾ ਸੀ ਵੀ ਕਿਉਂ ਅੱਜ ਆਲਰੇਡੀ ਭਾਈ ਜਸਪਾਲ ਸਿੰਘ ਮੰਝਪੁਰ ਹੋਰਾਂ ਨੂੰ ਲਾਈਨ ਅਪ ਕਰ ਲਿਆ ਸੀ ਅਮਰਵੀਰ ਸਿੰਘ ਨੇ, ਤੇ ਮੈਂ ਸਮਝਦਾ ਵੀ ਜਿਹੜਾ ਲੀਗਲ ਪਰਸਪੈਕਟਿਵ ਤੋਂ ਔਰ ਜਿਹੜੀ ਹੋਰ ਵੀ ਉੱਥੇ ਫੜੋ ਫੜਾਈ ਹੁਣ ਨਵੀਂ ਚੱਲ ਰਹੀ ਹੈ, ਜਿਹਦੀ ਅਸੀਂ ਤੀਸਰੇ ਸੈਗਮੈਂਟ 'ਚ ਗੱਲਬਾਤ ਕਰਾਂਗੇ ਕਿ ਕਿਵੇਂ ਖਾਲਿਸਤਾਨ ਦੇ ਝੰਡੇ ਵੀ ਝੂਲ ਰਹੇ ਨੇ ਔਰ ਪੁਲਿਸ ਦਾ ਜ਼ਬਰ ਵੀ ਜਾਰੀ ਹੈ, ਸਿੰਘਾਂ ਦੀ ਡਿਫਾਇੰਸ ਵੀ ਜਾਰੀ ਹੈ। ਸੋ ਇਹ ਸਾਡੇ ਲਈ ਸਿਰਫ ਸਿੰਬਲ ਆਫ ਹੋਪ ਨਹੀਂ ਨੇ, ਇਹ ਰੀਅਲੀ ਫਲੱਡ ਗੇਟਸ ਆਫ ਹੋਪ ਨੇ ਕਿ
ਇਸ ਸਭ ਦੇ ਬਾਵਜੂਦ ਕਿ ਇੰਨਾ ਡਰ ਭੈ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦੀ ਪੋਸਟ ਕਿਤੇ ਪਈ ਹੈ, ਪੁਲਿਸ ਦਾ ਰੇਡ, ਪਰ ਸਿੱਖ ਨੌਜਵਾਨੀ ਪੰਜਾਬ 'ਚ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਸਪਿਰਿਟ ਨੂੰ ਅੱਗੇ ਤੋਰ ਰਹੀ ਹੈ। ਹੁਣ ਅਸੀਂ ਵੱਡੇ ਕਾਠੇ ਪਹਿਲਵਾਨਾਂ ਦੀ ਗੱਲ ਕਰੀਏ, ਭਾਰਤੀ ਹਕੂਮਤ, ਉਹਨਾਂ ਦਾ ਵੱਡਾ ਦਾਇਰਾਕਾਰ, ਉਹਨਾਂ ਦਾ ਕਦੇ ਚੀਫ ਰਿਹਾ ਬਿਪਨ ਰਾਵਤ, ਹੁਣ ਉਹਨੂੰ CDN ਬਣਾਇਆ ਹੋਇਆ, ਜਿਹੜਾ ਨਵਾਂ ਅਹੁਦਾ ਕ੍ਰੀਏਟ ਕੀਤਾ, ਚੀਫ ਆਫ ਡਿਫੈਂਸ ਸਟਾਫ। ਇਹ ਸਾਰੇ ਰਿਸ਼ਤੇਦਾਰ ਬਿਪਨ ਰਾਵਤ ਦੇ, ਜਿਹੜਾ ਹੁਣ ਉਹਨੂੰ ਜਿਹੜਾ ਨਰਵਾਣੇ ਜਿਹਨੂੰ ਫੌਜੀ ਚੀਫ ਬਣਾਇਆ, ਉੱਤਰਾਖੰਡ ਦੇ ਪਹਾੜੀਏ ਸਾਰੇ, ਲੇਕਿਨ ਪੱਕੇ ਹਿੰਦੂ ਤਵੀ, ਪੱਕੇ ਬ੍ਰਾਹਮਣਵਾਦ ਦੇ ਪੈਰੋਕਾਰ, ਔਰ ਲੰਬੇ ਵਕਤ ਤੋਂ ਜਿਨ੍ਹਾਂ ਨੂੰ ਬਿਲਟ ਕੀਤਾ ਹਿੰਦੂ ਤਵੀਆਂ ਨੇ, ਔਰ ਇਹ ਫੌਜ ਹੁੰਦਿਆਂ ਹੀ ਜਿਹੜਾ ਇਹਨਾਂ ਦਾ ਰੋਲ ਕੀ ਰਿਹਾ ਉਹ ਅਸੀਂ ਸਮੇਂ-ਸਮੇਂ ਗੱਲ ਕਰਦੇ। ਹੁਣ ਇੱਕ ਪਾਸੇ ਜਦੋਂ ਇਹ ਸਾਰਾ ਅਸੀਂ ਮਈ ਮਹੀਨੇ ਤੋਂ ਦੇਖ ਰਹੇ ਹਾਂ ਚੀਨ ਦੇ ਨਾਲ ਸਿੱਧੇ ਟੱਕਰ ਦੀ ਲਾਈਨ ਆਈ, ਕਿਵੇਂ ਉਹਨਾਂ ਨੇ ਹਜ਼ਾਰਾਂ ਸਕੁਅਰ ਕਿਲੋਮੀਟਰ ਏਰੀਆ ਜਿਹੜਾ ਉਹ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਸੀ ਉਹਦੇ ਤੇ ਆ ਕੇ ਉਹ ਬੈਠ ਗਏ, ਔਰ ਇਹਨਾਂ ਦੀ ਜਿਹੜੀ ਰੈਗੂਲਰ ਉੱਥੇ ਪੈਟਰੋਲਿੰਗ ਹੈ ਉਹ ਵੀ ਰੁਕ ਗਈ। ਫਿਰ ਅਸੀਂ ਦੇਖਦੇ ਹਾਂ 15 ਤੇ 16 ਜੂਨ ਦੀ ਰਾਤ ਦਾ ਜਿਹੜਾ ਇੱਕ ਕਨਫਲਿਕਟ, ਬਰੀਫ ਕਨਫਲਿਕਟ, ਜਿਹਦੇ 'ਚ ਇਹਨਾਂ ਦੇ 20 ਫੌਜੀ ਮਰਦੇ ਨੇ, 10 ਕੈਪਚਰ ਹੁੰਦੇ ਨੇ, ਔਰ ਉਸ ਤੋਂ ਬਾਅਦ ਲਗਾਤਾਰਤਾ ਦੇ ਨਾਲ ਜਿਹੜਾ ਥਾਂ ਤੇ ਅੱਡ-ਅੱਡ ਅਲਾਪਿਆ ਜਾ ਰਿਹਾ ਰਾਗ। ਹੁਣ ਇਹਨਾਂ ਦਾ ਵੱਡਾ ਰਾਗੀ ਤਾਂ ਨਰਿੰਦਰ ਮੋਦੀ ਹੈ। ਉਹਨੇ ਕਿਵੇਂ ਆ ਕੇ ਆਪਣੇ ਪਬਲਿਕ ਐਡਰੈਸ ਦੇ ਵਿੱਚ ਕਿਹਾ ਕਿ ਵੀ ਨਾ ਕੋਈ ਇਲਾਕਾ ਗਿਆ, ਨਾ ਕੋਈ ਹਮਾਰੇ ਆਇਆ, ਨਾ ਕੋਈ ਜ਼ਮੀਨ ਲਈ। ਹੁਣ ਜਦੋਂ ਇਹ ਸਾਰੇ ਪੀਰੀਅਡ 'ਚ ਉਹਨੂੰ ਵੰਗਾਰਿਆ ਵੀ ਗਿਆ, ਕਿਉਂਕਿ ਜ਼ਾਹਰ ਹੈ ਕਿ ਹਕੀਕਤ ਤਾਂ ਹੋਰ ਹੈ, ਔਰ ਲਗਾਤਾਰਤਾ ਨਾਲ ਕੋਈ ਇਹਨਾਂ ਦਾ ਦਬੀ ਆਵਾਜ਼, ਰਾਜਨਾਥ ਸਿੰਘ ਕਹਿੰਦਾ ਅਸੀਂ ਡਿਫੈਂਡ ਕਰਾਂਗੇ, ਸਾਡੀ ਫੌਜ ਇਵੇਂ ਹੈ ਉਵੇਂ ਹੈ, ਔਰ ਇਹ ਸਾਰੇ ਜੇ ਮਈ ਤੋਂ ਅਸੀਂ ਇਸ ਟਰਬਲ ਨੂੰ ਦੇਖੀਏ, ਸੈਟੇਲਾਈਟ ਇਮੇजेस, ਗੂਗਲ ਮੈਪਸ ਦੱਸ ਰਹੇ ਨੇ ਕਿੰਨੀ ਟੈਰੀਟਰੀ ਗਈ ਹੈ, ਲੇਕਿਨ ਇਹ ਕਹਿ ਰਹੇ ਨੇ ਸਭ ਠੀਕ ਹੈ। ਔਰ ਅੱਜ ਜਿਹੜੀ ਅੱਧੇ ਘੰਟੇ ਦੀ ਲਗਭਗ ਦੀ ਵੀਡੀਓ ਮੋਦੀ ਦੀ ਪਿਛਲੇ ਕੱਲ ਹੁੰਦੀ ਰਹੀ ਕਿ ਮੋਦੀ ਜੀ ਮੋਰਾਂ ਨੂੰ ਜਿਹੜਾ ਉਹ ਦਾਣਾ ਖਵਾ ਰਹੇ ਨੇ, ਨੱਕ ਦੇ ਉੱਤੇ ਜਿਹੜਾ ਉਹ ਬੰਨਿਆ ਬੁੱਝਾ, ਵੈਸੇ ਕੰਨ 'ਚ ਵੀ ਬੁੱਝਾ ਹੀ ਦਿੱਤਾ ਹੋਣਾ, ਔਰ ਉਹ ਦਾਣੇ ਖਵਾ ਰਿਹਾ, ਮੋਰ ਪੈ ਕਰ ਰਿਹਾ। ਔਰ ਕਿਸੇ ਨੇ ਕਿਹਾ ਕਿ ਭਾਈ ਉਹ ਕਿਸੇ ਉਹਨਾਂ ਨੇ ਇੱਕ ਪ੍ਰੋਗਰਾਮ ਇਹਦੇ ਤੇ ਕੀਤਾ ਵੀ 4 ਚੁਫੇਰੇ ਮਸਲਿਆਂ ਦਾ ਜ਼ੋਰ ਤੇ ਇਧਰ ਮੋਦੀ ਦਾ ਮੋਰ, ਔਰ ਉਹ ਮੋਰ ਨੂੰ ਲੈ ਕੇ ਮੋਰ ਦੇ ਪਿੱਛੇ ਪਿੱਛੇ ਜਾ ਰਿਹਾ, ਔਰ ਜਿਵੇਂ ਬਿਲਕੁਲ ਉਹ ਬੈਠਾ ਕਿ ਉਹਨੂੰ ਕੋਈ ਫਿਕਰ ਨਹੀਂ ਹੈ ਕਿ ਮੋਰ ਪੈਲਾਂ ਪਾ ਰਹੇ ਨੇ, ਜਿਵੇਂ ਸਾਰਾ ਦੇਸ਼ ਖੁਸ਼ ਹੈ ਜਿਵੇਂ ਮੋਰ ਦੇ, ਕਿਉਂਕਿ ਮੋਰ ਦੇ ਪੈਲ ਨੂੰ ਅਸੀਂ ਗੱਲ ਕਰਦੇ ਹਾਂ ਵੀ ਪੈਲਾਂ ਪਾਉਂਦਾ ਮੋਰ। ਹੁਣ ਇੱਕ ਪਾਸੇ ਇਹ ਵਰਤਾਰਾ ਪੋਲੀਟੀਕਲੀ ਉਹਨਾਂ ਦਾ ਹਰ ਥਾਂ ਦੇ ਉੱਤੇ ਜਲੂਸ ਜਨਾਜ਼ਾ ਨਿਕਲ ਰਿਹਾ ਹੈ, ਜਿਹੜੇ ਆਵਾਜ਼ ਚੁੱਕਦੇ ਨੇ ਉਹਨਾਂ ਦੇ ਉੱਤੇ UAPA ਲਾ ਦਿੱਤਾ ਜਾਂਦਾ, ਪਰ ਚੀਨ ਵਾਲਿਆਂ ਨੇ ਵੀ ਜਿਹੜੇ ਹੈ ਉਹ ਆਪਣਾ ਰੱਖਿਆ ਹੋਇਆ ਪੂਰਾ ਤੌਰ ਤਰੀਕਾ ਜਾਰੀ। ਇੱਕ ਪਾਸੇ ਚੀਨ ਨੂੰ ਇਹ ਦੋਸ਼ ਦਿੰਦੇ ਰਹੇ, ਔਰ ਇੱਕ ਜਦੋਂ ਅਸੀਂ ਵਰਤਾਰੇ ਦੀ ਗੱਲ ਕਰਦੇ ਹਾਂ ਮੋਦੀ ਦੇ ਕਹਿਣ ਤੋਂ ਬਾਅਦ ਫਿਰ ਇਹਨਾਂ ਨੂੰ ਲੱਗਾ ਵੀ ਲੋਕਾਂ 'ਚ ਤਾਂ ਇਹ ਡਰਾਮੇਬਾਜ਼ੀ ਵਿਕ ਨਹੀਂ ਰਹੀ, ਫਿਰ ਹੋ ਗਿਆ ਜੀ ਅਸੀਂ ਹੁਣ ਟੈਬਸ ਬੈਨ ਕਰ ਦਿੱਤੀਆਂ, ਟਿਕਟੌਕ ਬੈਨ ਕਰਤਾ, ਔਰ 2-4 ਨੇ ਜਿਹੜੇ ਆਪਣੇ ਅੰਦਰੋਂ ਕੋਈ रफ ਦੀਆਂ ਚੀਜ਼ਾਂ ਕੱਢ ਕੇ ਇਹ ਵੀ ਖਬਰਾਂ ਬਣਾਤੀਆਂ ਜੀ, ਚਾਈनीज चीज़ों का बाइकआउट, भारत च एक अभियान चल रहा है, हैशटैग बन गए बाइकआउट चाइनीज, बाइकआउट दिस, बाइकआउट दैट। फिर ये सवाल पूछा गया कि भी जे ਤੁਹਾਡਾ ਕੋਈ ਇਲਾਕਾ ਹੀ ਨਹੀਂ ਲਿਆ, ਕੋਈ ਆਇਆ ਹੀ ਨਹੀਂ, ਕੋਈ ਗਿਆ ਨਹੀਂ ਤੁਹਾਡੇ ਕੋਲੋਂ, ਤੇ ਇਹ ਕੀ ਲਾਈਨ ਹੈ ਬਾਈਕਾਟ ਦੀ। ਫਿਰ ਇਹ ਆ ਗਿਆ ਕਿ ਜੀ ਜਿਹੜਾ ਇਹਨਾਂ ਦਾ ਮੁਕੇਸ਼ ਅੰਬਾਨੀ ਰਿਲਾਇੰਸ ਵਾਲਾ ਉਹ $5 ਬਿਲੀਅਨ 'ਚ ਟਿਕਟੌਕ ਇੰਡੀਆ ਦਾ ਖਰੀਦ ਰਿਹਾ। ਇਹ ਵੀ ਆ ਗਿਆ ਕਿ ਵੀ ਲਗਾਤਾਰਤਾ ਨਾਲ ਜਿਹੜੀ ਚੀਨ ਦੇ ਡਿਵੈਲਪਮੈਂਟਲ ਉਹਨਾਂ ਦੇ ਬੈਂਕ ਦੀ ਏਡ ਹੈ ਉਹ ਵੀ ਇਹਨਾਂ ਮਹੀਨਿਆਂ 'ਚ ਲਈ। ਹੁਣ ਜਿਹੜੀ ਇੱਕ ਖਬਰ ਇਸ ਹਵਾਲੇ ਨਾਲ ਇਹ ਵੀ ਆਈ ਕਿ ਵੀ ਬਾਈਕਾਟ ਤਾਂ ਇਹ ਹੁੰਦਾ ਵੀ ਤੁਸੀਂ ਸਾਡੇ ਨਹੀਂ ਆਓਗੇ ਅਸੀਂ ਤੁਹਾਡੇ ਨਹੀਂ ਜਾਵਾਂਗੇ, ਲੇਕਿਨ ਹੁਣ ਇਹ ਚਾਈਨਾ ਬਾਈਜ਼ ਇੰਡੀਅਨ ਗੁੱਡਸ ਐਟ ਫੁੱਲ ਸਰਵਿਸ ਐਮਿਡ ਇੰਡੀਆਜ਼ ਬਾਈਕਾਟ ਚਾਈਨਾ ਮੂਵਮੈਂਟ, ਐਕਸਪੋਰਟਸ ਟੂ ਡਰੈਗਨ ਰਾਈਜ਼ 78%। ਕਿ ਚੀਨ ਧੜਾਧੜ ਖਰੀਦ ਰਿਹਾ ਭਾਰਤੀ ਸਮਾਨ, ਔਰ 78% ਜਿਹੜਾ ਐਕਸਪੋਰਟ ਹੈ ਚਾਈਨਾ ਨੂੰ ਉਹ ਇਨਕਰੀਜ਼ ਹੋਇਆ ਹੈ। ਔਰ ਇਹ ਨਹੀਂ ਹੈ ਕੋਈ ਕਹਿ ਸਕਦਾ ਜੀ ਇਹ ਤਾਂ
ਮਈ ਤੋਂ ਜਾਂ ਜੁਲਾਈ ਤੋਂ ਜਦੋਂ ਕਿਹਾ ਹੈ ਕਿ ਬੈਨ ਕਰਾਂਗੇ, ਉਹਦੇ ਤੋਂ ਬਾਅਦ ਈਵਨ ਇਹਨਾਂ ਦਿਨਾਂ ਦੇ ਵਿੱਚ ਹੀ, ਔਰ ਇਹਨਾਂ ਦੀ ਆਪਣੀ ਖਬਰ ਹੈ, ਸਮਰਾਟ ਸ਼ਰਮਾ ਹਿੰਦੂ ਜਰਨਲਿਸਟ ਹੈ ਜਿਹਨੇ ਕਿਹਾ, even as India boycotts China on various fronts after the face-off between soldiers at the Galwan Valley, the Dragon is buying Indian goods at full force. India's exports to China rose 78% on year in June 2020, said a crisis report, from a contraction of 60.2% on year in April. Exports from India improved to a contraction of 10.2% in July. ਹੁਣ ਇਹ ਜਿਹੜਾ ਇੰਨੀ, ਹੁਣ ਇਹਨੂੰ ਤੁਸੀਂ ਹਿਪੋਕ੍ਰੇਸੀ ਨਹੀਂ ਕਹੋਗੇ ਤਾਂ ਕੀ ਕਹੋਗੇ? ਜੇ ਤੁਸੀਂ ਸੱਚਮੁੱਚ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਚੀਨ ਨੇ ਤੁਹਾਡੇ ਨਾਲ ਧੱਕਾ ਕੀਤਾ ਹੈ, ਤੁਹਾਡੀ ਜ਼ਮੀਨ ਖੋਈ ਹੈ, ਫਿਰ ਤੁਸੀਂ ਸਟੱਫ ਵੀ ਵੇਚ ਰਹੇ ਹੋ, ਉਹਨਾਂ ਦੀ ਟਿਕਟੌਕ ਵੀ ਖਰੀਦ ਰਹੇ ਹੋ, ਉਹਨਾਂ ਦੇ ਨਾਲ ਬਾਕੀ ਡੀਲਿੰਗ ਵੀ ਕਰ ਰਹੇ ਹੋ, ਔਰ ਇਸ ਸਾਰੇ ਦੇ ਨਾਲ ਨਾਲ ਚਾਈਨਾ ਨੇ, ਅਸੀਂ ਜਿਹੜਾ ਫਰਾਈਡੇ ਸੈਗਮੈਂਟ ਕੀਤਾ ਕਿ ਕਿਵੇਂ ਸ਼ਾਹ ਮਹਿਮੂਦ ਕੁਰੈਸ਼ੀ ਜਿਹੜੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਉਹ ਚਾਈਨਾ ਗਏ, ਔਰ ਕਿਵੇਂ ਚਾਈਨਾ ਨੇ ਵੈਲਕਮ ਕੀਤਾ ਹੈ, ਔਰ ਕਿਵੇਂ ਕਸ਼ਮੀਰ ਇਸ਼ੂ ਬਾਰੇ ਉਹਨਾਂ ਨੇ ਬੜੀ ਮਜ਼ਬੂਤ ਸਟੇਟਮੈਂਟ ਦਿੱਤੀ, ਔਰ ਪਾਕਿਸਤਾਨ ਦੀ ਸੋਵਰਨਿਟੀ, ਇੰਟੈਗ੍ਰਿਟੀ, ਔਰ ਉਹਨੂੰ ਬ੍ਰਦਰ ਔਰ ਦੂਸਰਾ ਕਿਹਾ। ਸਾਡੇ ਉਸ ਸੈਗਮੈਂਟ ਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ, ਹੰਡਰਡਸ ਆਫ ਕਮੈਂਟਸ ਨੇ, ਔਰ ਕਾਫੀ ਵੱਡੀ ਵਿਊਅਰਸ਼ਿਪ ਉਸ ਸੈਗਮੈਂਟ ਦੀ ਹੋਈ ਹੈ। ਅਸੀਂ ਆਲਮੋਸਟ ਸਾਰੇ ਕਮੈਂਟ ਪੜ੍ਹਦੇ ਹਾਂ, ਸਾਡੇ ਲਈ ਇਹ ਇੱਕ ਮਾਣ ਵਾਲੀ ਗੱਲ ਵੀ ਹੁੰਦੀ ਹੈ ਜਿੱਥੇ ਸਾਡੇ ਵਿਊਅਰ ਸਾਡੇ ਤੇ ਭਰੋਸਾ ਰੱਖਦੇ ਨੇ, ਸਾਡੇ ਤੇ ਜਿਹੜਾ ਹੈ ਉਹ ਇਤਬਾਰ ਕਰਦੇ ਨੇ। ਲੇਕਿਨ ਭਾਰਤ ਇਹਦੇ ਤੇ ਰੈਟਲ ਵੀ ਹੋਇਆ। ਇੰਡੀਆ ਰਿਜੈਕਟਸ ਕਸ਼ਮੀਰ ਰੈਫਰੈਂਸ ਬਾਈ ਚਾਈਨਾ ਪਾਕਿਸਤਾਨ, ਔਰ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿੰਦੀ ਹੈ, we categorically reject the reference of Jammu and Kashmir. It is an integral and inalienable part of India, and we expect the parties concerned not to interfere in the internal affairs of China. ਹੁਣ ਇਹ ਵੀ ਇਹਨਾਂ ਨੂੰ ਜਲਾਬ ਲੱਗ ਜਾਂਦੇ ਨੇ ਜਦੋਂ ਚਾਈਨਾ ਪਾਕਿਸਤਾਨ ਦੇ ਨਾਲ ਖਲੋਂਦਾ ਹੈ। ਐਟਲੀਸਟ ਇਸ ਕਿਸਮ ਦੀਆਂ ਜੁਆਇੰਟ ਬਾਇਲੇਟਰਲ ਸਟੇਟਮੈਂਟਸ ਹੁੰਦੀਆਂ ਨੇ। ਲੇਕਿਨ ਜਿਹੜੀ ਅੱਜ ਖਬਰ ਨੇ, ਹਾਲਾਂਕਿ ਇਹਨੂੰ ਮੇਨ ਸਟ੍ਰੀਮ ਮੀਡੀਆ 'ਚ ਕਿਤੇ ਡਿਸਕਸ ਨਹੀਂ ਕੀਤਾ ਗਿਆ, ਇੱਕ ਦੋ ਟਾਕ ਸ਼ੋਜ਼ ਉਹਨਾਂ ਦੇ ਜ਼ਰੂਰ ਜਿਹੜੇ ਕ੍ਰਿਟਿਕ ਨੇ, ਔਰ ਅੱਜ ਕੱਲ ਮੇਨ ਸਟ੍ਰੀਮ ਤੋਂ ਤਾਂ ਉਹ ਕੱਢ ਦਿੱਤੇ ਗਏ ਸਾਰੇ ਜਿਹੜੇ ਸਵਾਲ ਪੁੱਛਦੇ ਸੀ, ਸੋ ਉਹਨਾਂ ਨੇ ਆਪਣੇ ਆਪਣੇ YouTube ਚੈਨਲ ਬਣਾਏ ਹੋਏ ਨੇ। ਉਹਨਾਂ ਦੇ ਵਿੱਚ ਜਿਹੜੇ ਨੇ ਉਹ ਵਿਸਾਰ ਸ਼ਰਮਾ ਵੀ ਹੈ, ਔਰ ਅਸੀਂ ਮਿਲਟਰੀ ਐਕਸਪਰਟਸ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਭਾਈ ਉਹ ਪ੍ਰਵੀਨ ਸਾਨੀ ਹੋਣ, ਦੂਜੇ ਨੇ ਉਹ ਕੋਈ ਪਹਿਲਾਂ ਚੈਨਲਸ ਤੇ ਨਹੀਂ ਸੀ, ਲੇਕਿਨ ਖੁਦ ਫੌਜੀ ਅਫਸਰ ਨੇ, ਉਹ ਵੀ ਇਹਨਾਂ ਦੇ ਮਿਥ ਨੂੰ ਬਸਟ ਕਰਦੇ ਨੇ ਵੀ ਕਿਵੇਂ। ਔਰ ਕੁਝ ਜਿਹੜੇ ਅਦਰਵਾਈਜ਼ ਇਹਨਾਂ ਦੇ ਹਿੰਦੂਤਵੀ ਥਿੰਕ ਟੈਂਕਾਂ 'ਚ ਆ ਕੇ ਬੈਠ ਗਏ, ਜਿਨ੍ਹਾਂ 'ਚ ਇੱਕ ਬ੍ਰਹਮ ਚਲਾਨੀ ਜਿਹਦਾ ਮੈਂ ਜ਼ਿਕਰ ਕਰਦਾ, ਇਹ ਐਸੋਸੀਏਟਿਡ ਪ੍ਰੈਸ ਦਾ ਰਿਪੋਰਟਰ ਸੀ ਜਦੋਂ ਜੂਨ 84 ਦੇ ਵਿੱਚ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਔਰ ਇਹਦੀ ਰਿਪੋਰਟਿੰਗ ਨਹੀਂ, ਕਿਉਂਕਿ ਬਾਕੀ ਤਾਂ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਸੀ ਸਾਰੀ ਦੁਨੀਆ ਨਾਲੋਂ। ਇਹ ਲੇਟ ਪਹੁੰਚਿਆ ਅੰਮ੍ਰਿਤਸਰ, ਔਰ ਇਹਦਾ ਲਿਸਟ ਦੇ ਉੱਤੇ ਨਾਂ ਨਹੀਂ ਸੀ, ਔਰ ਇਹਨੇ ਉਹਦੀ ਕਵਰੇਜ ਕੀਤੀ ਕਿ ਕਿਵੇਂ ਹਜ਼ਾਰਾਂ ਸਿੱਖ ਜਿਨ੍ਹਾਂ ਦੀਆਂ ਉਹਦੀਆਂ ਪੱਗਾਂ ਦੇ ਨਾਲ ਹੀ ਉਹਨਾਂ ਦੀਆਂ ਬਾਹਾਂ ਬੰਨ੍ਹ ਕੇ ਪੁਆਇੰਟ ਬਲੈਂਕ ਰੇਂਜ ਤੇ ਮਾਰੇ ਗਏ, ਸ਼ੂਟ ਕੀਤੇ ਗਏ, ਕਿਵੇਂ ਜਿਹੜੇ ਉਹਨਾਂ ਦੇ ਅੰਮ੍ਰਿਤਸਰ ਮਿਊਨਿਸਪਲ ਕਮੇਟੀ ਦੇ ਡੰਪ ਜਿਹੜੇ ਨੇ ਟਰੱਕ ਸੀ ਕੂੜਾ ਢੂਣ ਵਾਲੇ, ਉਹਨਾਂ ਦੇ ਵਿੱਚ ਡੈੱਡ ਬਾਡੀਜ਼ ਜਿਹੜੀਆਂ ਨੇ ਢੇਰ ਲਾ ਕੇ ਉਹਨਾਂ ਨੂੰ ਸ਼ਮਸ਼ਾਨ ਘਾਟਾਂ 'ਚ ਲਿਜਾ ਕੇ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਔਰ ਇਹ ਰਿਪੋਰਟਿੰਗ ਵੀ ਇਹਨੇ ਜਾ ਕੇ ਸ਼ਿਮਲੇ ਤੋਂ ਕੀਤੀ, ਕਿਉਂਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਤਾਂ ਸਾਰਿਆਂ 'ਚ ਬੰਦ ਸੀ ਪੂਰਾ, ਉਹਨਾਂ ਨੂੰ ਡਿਸਟਰਬਡ ਏਰੀਆ ਐਲਾਨਿਆ ਹੋਇਆ ਸੀ। ਉਹਨੂੰ ਉਸ ਪੀਰੀਅਡ ਦਾ ਐਸੋਸੀਏਟਡ ਪ੍ਰੈਸ ਵੱਲੋਂ ਬੈਸਟ ਜਰਨਲਿਸਟ ਦਾ ਅਵਾਰਡ ਵੀ ਦੁਨੀਆ 'ਚ ਮਿਲਿਆ। ਲੇਕਿਨ ਭਾਰਤ ਸਰਕਾਰ ਨੇ ਟਾਡਾ ਦੇ ਥੱਲੇ ਕੇਸ ਰਜਿਸਟਰ ਕਰ ਲਿਆ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀ ਐਕਟ, ਜਿਹਦੇ ਥੱਲੇ ਫਿਰ ਕੀ ਹੋਇਆ ਇਨ ਬਿਟਵੀਨ ਕਿ ਕਿੰਨੀ ਉਹ ਕੇਸ ਤੋਂ ਬਾਅਦ ਵਿਦਡਰਾ ਹੋ ਗਿਆ, ਪਰ ਮੈਨੂੰ ਲੱਗਦਾ ਵੀ ਇਹਨੇ ਨੱਕ ਦੇ ਨਾਲ ਲੀਕਾਂ ਕੱਢੀਆਂ ਕਿ ਜੀ ਮੈਂ ਤੁਹਾਡੀ ਖਿਦਮਤ 'ਚ ਹਾਂ। ਔਰ ਇਹਨੇ ਫਿਰ ਜਿਹੜਾ ਅਸੀਂ ਇਹੀ ਦੇਖਦੇ ਰਹੇ ਕਿ ਭਾਈ ਇਹ ਹੁਣ ਇੱਕ ਇੰਡੀਆ ਸਪੈਸੀਫਿਕ ਥਿੰਕ ਟੈਂਕ ਜਿਹੜਾ ਬਿਲਕੁਲ ਹਿੰਦੂਤਵੀ ਪ੍ਰਚਾਰ ਕਰਦਾ ਸੀ, ਉਹਦੇ 'ਚ ਇਹਦਾ ਨਾਂ ਸ਼ੁਰੂ ਹੋਇਆ। ਔਰ ਹੁਣ ਇਹ ਇਸ ਹੱਦ ਤੱਕ ਹਿੰਦੂਤਵੀ ਬਣ ਗਿਆ, ਅੱਗੇ ਲੰਘ ਗਿਆ ਕਿ ਜਦੋਂ ਹੁਣ ਇਹ ਮੋਦੀ ਔਰ ਅਮਿਤ ਸ਼ਾਹ ਹਿੰਦੂਤਵੀ ਏਜੰਡੇ ਵਾਲੇ ਝੂਠ ਬੋਲ ਰਹੇ ਨੇ, ਇਹਨੂੰ ਲੱਗਦਾ ਹੈ ਕਿ ਵੀ ਮੈਂ ਜਿਹੜਾ ਹੈ ਉਹ ਕਿਉਂ ਨਾ ਦੱਸਾਂ ਕਿ ਵੀ ਇਹ ਵੀ ਕੀ ਕਰ ਰਹੇ ਨੇ ਔਰ ਕਿਵੇਂ ਕੰਪਰੋਮਾਈਜ਼ ਕਰ ਰਹੇ ਨੇ। ਔਰ ਇਹ ਪੂਰਾ ਜਿਹੜਾ ਬ੍ਰਹਮ ਚਲਾਨੀ ਹੈ ਚੀਨ ਦੇ ਅਗੇਂਸਟ ਪੂਰੀ ਜਿਹੜਾ ਉਹ ਅੱਗ ਉਗਲਦਾ ਹੈ।
ਔਰ ਕਿਉਂਕਿ ਅੱਗ ਉਗਲਣ ਵਾਲੇ ਵੀ ਸਾਨੂੰ ਚਾਹੀਦੇ ਨੇ, ਕਿਉਂਕਿ ਹਕੀਕਤ ਉਹ ਵੀ ਦੱਸ ਦਿੰਦੇ ਨੇ। ਬਿਲਕੁਲ। ਇੱਕ ਪਾਸੇ ਝੂਠ ਬੋਲਣ ਵਾਲੇ, ਮੋਰਾਂ ਨਾਲ ਖੇਡਣ ਵਾਲਾ ਮੋਦੀ ਹੈ, ਅਮਿਤ ਭਾਈ ਜਿਹਨੂੰ ਕਹਿੰਦੇ ਨੇ, ਔਰ ਕਿਸੇ ਨੇ ਵੈਸੇ ਉਹਨੂੰ ਮੀਡੀਆ ਤੇ ਮੋਟਾ ਭਾਈ ਕਹਿੰਦੇ ਨੇ, ਉਹ ਤਾਂ ਲੱਭਿਆ ਹੀ ਨਹੀਂ ਹੈ। ਔਰ ਇਹ ਸਾਰੇ ਵੀ ਨਾ ਬਿਪਨ ਰਾਵਤ ਲੱਭਿਆ, ਅਜੀਤ ਡੋਵਲ ਵੀ ਗਾਇਬ ਹੈ ਉਦੋਂ ਦਾ, ਪਿਛਲੇ 4 ਮਹੀਨੇ ਦਾ। ਇੱਕ ਅੱਧੀ ਵਾਰੀ ਝਲਕਾਰਾ ਜਿਹਾ ਉਹਦਾ ਸਾਹਮਣੇ ਆਇਆ, ਉਹ ਵੀ ਜਦੋਂ ਚੀਨ ਨੇ ਕਿਹਾ ਵੀ ਨਹੀਂ ਇਹਨੂੰ ਜੈ ਸ਼ੰਕਰ ਨੂੰ ਨਹੀਂ ਮਿਲਣਾ ਹੈ ਅਸੀਂ ਫੋਰਨ ਮਿਨਿਸਟਰ ਨੂੰ, ਉਦੋਂ ਫਿਰ ਹੋ ਗਿਆ। ਲੇਕਿਨ ਤੁਸੀਂ ਦੇਖੋਗੇ ਕਿ ਇਹ ਜਿਹੜੇ ਅੱਜ ਤੋਂ 4-5 ਮਹੀਨੇ ਪਹਿਲਾਂ ਤੱਕ ਉੜਕ ਕੇ ਜਿਹੜਾ ਹੈ ਪਾਕਿਸਤਾਨ ਨੂੰ ਧਮਕੀ ਦਿੰਦੇ ਸੀ, ਅਸੀਂ ਕਰ ਦਿਆਂਗੇ, ਉਡਾ ਦਿਆਂਗੇ, ਔਰ ਸਾਡੀ ਫੌਜ 2 ਸਟ੍ਰੈਟਜੀ 2 ਪ੍ਰੋਂਗ ਵਾਰ, ਇਹ ਤੁਹਾਨੂੰ ਨਾ ਅਜੀਤ ਡੋਵਲ ਲੱਭਿਆ, ਇਹ ਸਾਰੇ 'ਚ ਬਿਪਨ ਰਾਵਤ ਵੀ ਗਾਇਬ ਸੀ, ਔਰ ਨਰਵਾਣੇ ਇੱਕ ਅੱਧਾ ਇੰਟਰਵਿਊ ਦੇ ਕੇ ਗਾਇਬ ਹੋ ਗਿਆ। ਹੁਣ ਬ੍ਰਹਮ ਚਲਾਨੀ ਨੇ ਜਿਹੜਾ ਇੰਕਸ਼ਾਫ ਕੀਤਾ ਹੈ, ਔਰ ਜਿਹੜਾ ਜ਼ਾਹਰ ਹੈ ਕਿ ਉਹਨਾਂ ਦਾ ਮੇਨ ਮੀਡੀਆ ਇਸ ਨੂੰ ਖਾ ਗਿਆ ਹੋਇਆ, ਉਹ ਕਹਿੰਦਾ ਹੈ, ਉਹਦਾ ਟਵੀਟ ਹੈ, ਕੈਲਾਸ਼ ਐਂਡ ਮਾਨਸਰੋਵਰ ਇਨ ਤਿੱਬਤ are the sacred mountain and lake Dio of 4 faiths including Hinduism and Buddhism. By reportedly building a ground-to-air missile site on Lake Mansarovar's bank, China is desecrating a holy place in the way it has violated Tibetans' sacred sites. ਹੁਣ ਇਹ ਪੂਰਾ ਹਿੰਦੂਤਵੀ ਰੂਮ ਦੇ ਨਾਲ ਭਰਿਆ ਹੋਇਆ ਹੈ ਸਾਰਾ ਇਹ ਟਵੀਟ ਵੀ। ਹੁਣ ਇਹ ਕਹਿ ਰਿਹਾ ਹੈ ਕਿ ਵੀ ਇਹ ਹੁਣ ਜਦੋਂ ਤੁਸੀਂ 4 ਫੇਥਸ ਦੀ ਗੱਲ ਕਰਦੇ ਹੋ ਕਿ ਜੀ ਮਾਨਸਰੋਵਰ ਜਿਹੜੀ ਸਭ ਤੋਂ ਵੱਡੀ ਲੇਕ ਹੈ ਉਸ ਤਿੱਬਤ ਦੇ ਵਿੱਚ ਹੈ, ਕੈਲਾਸ਼ ਪਰਬਤ। ਮੈਂ ਕੁਦਰਤੀ ਵੀਕਐਂਡ ਤੇ ਇੱਕ ਆਰਟੀਕਲ ਜਿਹੜਾ ਹੁਣ ਵਕਤ ਦੀ ਸੀਮਾ ਕਰਕੇ ਮੈਂ ਉਸ ਪਾਸੇ 'ਚ ਚਲਾ ਗਿਆ ਤਾਂ ਫਿਰ ਅਸਲੀ ਟੌਪਿਕ ਰਹਿ ਜਾਏਗਾ। ਬੜੀ ਖੂਬਸੂਰਤ ਡਿਸਕਸ਼ਨ ਹੈ, ਲਿਖੀ ਕਿਸੇ ਪਾਕਿਸਤਾਨੀ ਰਾਈਟਰ ਦੀ ਹੈ, ਕਿ ਜਦੋਂ ਈਵਨ ਸਿਵਲਾਈਜੇਸ਼ਨਸ ਦੀ ਗੱਲ ਵੀ ਹੁੰਦੀ ਹੈ, ਬਹੁਤ ਵਾਰ ਜਦੋਂ ਅਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ ਸਾਡੇ ਖਿੱਤੇ 'ਚ, ਜਿਹਦੇ 'ਚ ਲਰਕਾਨਾ, ਮੋਹਨਜੋਦਾੜੋ, ਹੜੱਪਾ, ਈਸਟ ਪੰਜਾਬ, ਵੈਸਟ ਪੰਜਾਬ, ਸਿੰਧ, ਇਹ ਸਾਰਾ ਹਿੱਸਾ ਸੀ। ਸੋ ਉਹ ਬੜੇ ਖੂਬਸੂਰਤੀ ਨਾਲ ਉਹਨੇ ਐਕਸਪਲੇਨ ਕੀਤਾ ਕਿ ਵੀ ਇਹ ਜਿਹੜੀ ਸਿਵਲਾਈਜੇਸ਼ਨ ਸੀ ਇਹਦੇ 'ਚ ਕਦੇ ਵੀ ਜਿਹੜਾ ਹੈ ਉਹ ਜਿਹੜਾ ਗੰਗਾ ਜਮਨਾ ਤਹਿਜ਼ੀਬ ਹੈ ਉਹ ਇਹਦਾ ਹਿੱਸਾ ਨਹੀਂ ਸੀ, ਉਹ ਇੱਕ ਵੱਖ ਸਿਵਲਾਈਜੇਸ਼ਨ ਸੀ। ਔਰ ਇਹ ਗੰਗਾ ਜਮਨੀ ਤਹਿਜ਼ੀਬ ਵਾਲੀ ਹੀ ਜਿਹਦੇ 'ਚ ਬ੍ਰਹਮਨਿਜ਼ਮ ਦਾ ਜਾਂ ਦੂਸਰਾ ਉਹ ਕ੍ਰੇਡਲ ਬਣਿਆ। ਔਰ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਵੀ ਕਿਉਂਕਿ ਗੰਗਾ ਜਮਨਾ ਵਾਲਿਆਂ ਨੇ ਜਿਹੜੀ ਆਲਰੇਡੀ ਐਗਜ਼ਿਸਟਿੰਗ ਡਰਾਵਿਡਨ ਸਿਵਲਾਈਜੇਸ਼ਨ ਸੀ, ਜਿਹੜੀ ਇੰਡਸ ਵੈਲੀ 'ਚ ਐਗਜ਼ਿਸਟ ਨਹੀਂ ਸੀ ਕਰਦੀ। ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਜੀ, ਕਿਉਂਕਿ ਮੈਨੂੰ ਬਹੁਤ ਵਾਰ ਲੱਗਦਾ ਸੀ ਕਿ ਵੀ ਇੱਥੇ ਕੋਈ ਸ਼ਿਵ ਜੀ ਦਾ ਜਾਂ ਕੋਈ ਗਣੇਸ਼ ਜਾਂ ਦੂਜੇ ਜਿਹੜੇ ਦਰਾਵਿੜਾਂ ਦੇ ਜਿਹੜੀਆਂ 4 ਸਟੇਟਾਂ ਆਂਧਰਾ, 5 ਆਂਧਰਾ, ਤੇਲੰਗਾਨਾ, ਕਰਨਾਟਕਾ, ਤਮਿਲਨਾਡੂ, ਕੇਰਲ ਹੈ, ਵੀ ਉਹਨਾਂ ਦੀ ਕੋਈ ਸਾਂਝ ਸਾਡੀ ਇੰਡਸ ਵੈਲੀ ਵਾਲੇ ਲੋਕਾਂ ਨਾਲ ਜਾਪਦੀ ਨਹੀਂ ਹੈ। ਔਰ ਜ਼ਾਹਰ ਹੈ ਕਿ ਵੀ ਉਹਨਾਂ ਦੇ ਜਿਹੜੇ ਦੇਵਤੇ ਵੀ ਸੀ, ਸ਼ਿਵ ਜੀ ਕਿਉਂਕਿ ਕਾਲਾ ਵੀ ਹੈ ਤੇ ਉਹਨਾਂ ਦੀ ਡਰਾਵਿਡਨ ਰੇਸ ਦੇਵਤੇ ਉਵੇਂ ਦੇ ਹੁੰਦੇ ਨੇ। ਹੁਣ ਜੇ ਜੀਸਸ ਨੂੰ ਕੋਈ ਅਫਰੀਕਾ ਦਾ ਪੇਂਟਰ ਬਣਾਉਂਦਾ ਤਾਂ ਉਹ ਕਾਲਾ ਬਣਾਉਂਦਾ, ਉਹ ਕਹਿੰਦਾ ਉਹ ਹੈ ਯਹੂਦੀ, ਉਹ ਹੈ ਜੂਇਸ਼ ਸੀ ਜੀਸਸ ਕ੍ਰਾਈਸਟ ਦਾ ਜਿਹੜਾ ਫਲਸਤੀਨੀਅਨ ਜੂ। ਜੇ ਵਾਈਟ ਮੈਨ ਨੇ ਬਣਾਇਆ ਤਾਂ ਇਹਨਾਂ ਨੇ ਗੋਰਾ ਬਣਾਇਆ। ਹੁਣ ਜ਼ਾਹਰ ਹੈ ਕਿ ਵੀ ਉਹਨਾਂ ਨੇ ਸ਼ਿਵ ਜੀ ਉਹਨਾਂ ਦਾ ਦੇਵਤਾ ਸੀ, ਜਦੋਂ ਇਹਨਾਂ ਨੇ ਬਣਾਇਆ ਇਹਨਾਂ ਨੇ ਨਾਲ ਆਪਣੀ ਗੋਰੀ ਪਾਰਬਤੀ ਬਿਠਾ ਦਿੱਤੀ ਉਹਦੇ। ਲੇਕਿਨ ਮਾਨਸਰੋਵਰ ਦੇ ਨਾਲ ਕਿਉਂਕਿ ਸਾਊਥ ਦੀਆਂ ਪਹਾੜੀਆਂ ਇਹ ਹਿਮਾਲਯਨ ਮਾਊਂਟੇਨਸ ਨਾਲ ਤਾਂ ਕੋਈ ਤਾਲੁਕ ਨਹੀਂ ਹੈ, ਉਹਨਾਂ ਦਾ ਤਾਂ ਵਿੰਧਿਆਚਲ ਤੋਂ ਪਰਲੇ ਪਾਸੇ ਉਹਨਾਂ ਦੀ ਸਾਰੀ ਟੈਰੀਟਰੀ ਸੀ। ਸੋ ਇਹ ਵੀ ਇਹਨਾਂ ਨੇ ਆਪਣਾ ਔਰ ਜਿਹੜਾ ਵਿਸ਼ਨੂੰ ਅਵਤਾਰਵਾਦ ਕ੍ਰੀਏਟ ਕੀਤਾ, ਇਹ ਗੰਗਾ ਜਮਨੀ ਤਹਿਜ਼ੀਬ ਨੇ ਕੀਤਾ, ਜਿਹਦੇ ਨਾਲ ਕੋਈ ਸਬੰਧ ਨਹੀਂ ਹੈ ਸਾਡੀ ਇੰਡਸ ਵੈਲੀ ਸਿਵਲਾਈਜੇਸ਼ਨ ਦਾ। ਇੱਥੇ ਜਿਹੜਾ ਇੱਕ ਵੱਖਰੀਆਂ ਰੇਸਿਸ ਲੋਕ ਆਂਦੇ ਗਏ, ਉਹਨਾਂ ਦਾ ਆਪਣਾ, ਔਰ ਜਿਹੜੀ ਐਡਵਾਂਸਡ ਸਿਵਲਾਈਜੇਸ਼ਨ ਸੀ ਉਹ ਜ਼ਾਹਰ ਹੈ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਸੀ, ਜਿਹਦਾ ਵੱਡੇ ਸੈਂਟਰਸ ਦੀ ਗੱਲ ਮੈਂ ਪਹਿਲਾਂ ਕੀਤੀ ਹੈ, ਜਿਨ੍ਹਾਂ ਦੇ 20th ਸੈਂਚੁਰੀ ਜਦੋਂ ਅੰਗਰੇਜ਼ਾਂ ਨੇ ਖੁਦਾਈ ਕਰਵਾਈ ਔਰ ਜਿਹਦੇ ਬਹੁਤ ਸਾਰੇ ਸਬੂਤ ਔਰ ਉਹਦੇ ਚੋਂ ਹੋਰ ਚੀਜ਼ਾਂ ਵੀ ਨਿਕਲੀਆਂ। ਹੁਣ ਇਹਨਾਂ ਨੇ ਬਿਲਡ ਤਾਂ ਕਰ ਦਿੱਤਾ ਹੈ ਕਿ ਜੀ ਜਿਹੜੇ ਕੈਲਾਸ਼ ਪਰਬਤ ਹੈ, ਜਿਹੜੀ ਹਿਮਾਲਿਆ ਦੀਆਂ ਮਾਊਂਟੇਨ ਰੇਂਜਸ ਨੇ, ਉਹਨਾਂ ਦੇ ਉੱਤੇ ਸ਼ਿਵ ਜੀ ਬੈਠੇ ਨੇ। ਸ਼ਿਵ ਜੀ ਦੇ ਨਾਲ ਪਾਰਬਤੀ ਬਿਠਾ ਦਿੱਤੀ ਉਹਨਾਂ ਨੇ, ਕਲੇਮ ਕਰਕੇ। ਸ਼ਿਵ ਜੀ ਨੂੰ ਵੀ ਉਹਨਾਂ ਨੇ ਦਰਾਵਿੜਾਂ ਨੂੰ ਆਪਣੇ 'ਚ ਜਿਹੜਾ ਉਹ ਜ਼ਮ ਕਰਨ ਦੇ ਲਈ, ਜਜ਼ਬ ਕਰਨ ਦੇ ਲਈ ਉਹਨਾਂ ਦੇ ਦੇਵਤੇ ਵੀ, ਗਣੇਸ਼ ਵੀ ਲੈ ਲਿਆ, ਉਹ ਵੀ ਲੈ ਲਿਆ, ਉਹਨਾਂ ਨੂੰ ਵੀ ਜਿਹੜਾ
ਹਾਲਾਂ ਅਜੇ ਵੀ ਰਾਮ ਕ੍ਰਿਸ਼ਨ ਜਾਂ ਦੂਜੇ ਜਿਹੜੇ ਇਹਨਾਂ ਦੇ ਨਾਰਥ ਇੰਡੀਆ ਦੇ ਹਿੰਦੂ ਅਵਤਾਰ ਨੇ ਉਹ ਸਾਊਥ ਵਾਲੇ ਨਹੀਂ ਮੰਨਦੇ, ਉਹ ਅਜੇ ਵੀ ਸ਼ਿਵ ਜੀ ਜਾਂ ਕਾਰਤਕ ਜਾਂ ਗਣੇਸ਼ ਜਾਂ ਦੂਜੇ ਉਹ ਆਪਣਿਆਂ ਨੂੰ ਹੀ ਮੰਨਦੇ ਨੇ। ਜੀ ਹੁਣ ਉਸ ਸਾਰੇ ਚੋਂ ਸ਼ਿਵ ਜੀ ਦੀ ਕੋਈ ਥਾਂ ਤਾਂ ਬਣਾਣੀ ਸੀ, ਉਹ ਹਿਮਾਲਿਆ ਪਹਾੜ ਬਣਾ ਦਿੱਤੇ। ਮਾਨਸਰੋਵਰ ਨੂੰ ਇਹ ਸਾਬਤ ਕਰ ਦਿੱਤਾ ਹੈ ਕਿ ਜੀ ਇਹ ਦੁਨੀਆ ਦੀ ਉੱਥੇ ਹੰਸ ਨੇ, ਔਰ ਇਹ ਮਾਨਸਰੋਵਰ ਜਿਹੜਾ ਉਹਦੇ ਨਾਲ ਉਹ ਸ਼ਿਵ ਜੀ ਦਾ ਸੰਬੰਧ ਵੀ ਜੋੜ ਦਿੱਤਾ ਹੈ। ਹੁਣ ਜਦੋਂ ਬ੍ਰਹਮਚਲਾਨੀ 4 ਧਰਮਾਂ ਦੀ ਗੱਲ ਕਰ ਰਿਹਾ ਹੈ, ਜ਼ਾਹਰ ਹੈ ਕਿਉਂਕਿ ਮਾਨਸਰੋਵਰ ਤਿੱਬਤ ਦੇ ਵਿੱਚ ਹੈ, ਤਿੱਬਤ ਹੁਣ ਚੀਨ ਦਾ ਹਿੱਸਾ ਹੈ, ਸੋ ਬੁੱਧ ਧਰਮ ਦੇ ਵਿੱਚ ਜਿਹੜਾ ਪਾਣੀ ਦਾ ਜਾਂ ਲੇਕ ਦੇ ਕੰਢੇ ਜਿਹੜਾ ਉਹ ਮੱਠ ਬਣਾਉਣਾ ਜਾਂ ਦੂਜਾ ਪਾਣੀ ਔਰ ਬੁੱਧ ਧਰਮ ਦਾ ਖੜੇ ਲੇਕ ਦੇ ਦੁਆਲੇ, ਇਹ ਬੁੱਧ ਧਰਮ ਦਾ ਸੰਬੰਧ ਜ਼ਰੂਰ ਹੈ। ਲੇਕਿਨ ਜਿਹੜਾ ਉਹ ਦੂਜੇ 2 ਧਰਮ ਕਿਹੜੇ ਕਹਿਣਾ ਚਾਹੁੰਦੇ ਹੈ ਕਿ ਜਿਹਦੇ ਨਾਲ ਮਾਨਸਰੋਵਰ ਜਾਂ ਕੈਲਾਸ਼ ਜੁੜਿਆ, ਹੁਣੇ ਜੇ ਸਿੱਖੀਜ਼ਮ ਕਹਿੰਦਾ ਤਾਂ ਫਸ ਜਾਣਾ ਸੀ, ਹੋਰ ਪਤਾ ਨਹੀਂ ਚੌਥਾ ਕਿਹੜਾ ਧਰਮ ਜੋੜਨਾ ਚਾਹੁੰਦਾ, ਜੈਨਿਜ਼ਮ ਹੋ ਸਕਦਾ। ਸੋ ਉਹ ਇਹਨੇ ਗੋਲ ਕਰ ਦਿੱਤਾ ਔਰ ਇਹਨੂੰ ਜਿਹੜਾ ਉਹ ਬੁੱਧ, ਕਿਉਂਕਿ ਤਿੱਬਤ ਨੂੰ ਨਾਲ ਜੋੜਨਾ ਸੀ, ਤਿੱਬਤ ਦਾ ਹਾਲਾਤ, ਤਿੱਬਤ ਦਾ ਜਿਹੜਾ ਬੁੱਧਿਜ਼ਮ ਹੈ ਦਲਾਈ ਲਾਮੇ ਦਾ ਉਹਨੂੰ ਮੰਨਦੇ ਹੀ ਨਹੀਂ ਮੇਨ ਸਟ੍ਰੀਮ ਬੁੱਧਿਜ਼ਮ ਵਾਲੇ ਕਿ ਵੀ ਇਹ ਤਾਂ ਐਵੇਂ ਪਰਵਰਸ਼ਨ ਹੈ ਉਹ ਸਾਰੇ ਰੀਅਲ ਬੁੱਧਿਜ਼ਮ ਦੀ। ਪਰ ਅਸਲੀ ਗੱਲ ਜਿਹੜੀ ਇਹਨੇ ਕਹੀ ਉਹ ਉਹਦੇ ਵੱਲ ਕਿਸੇ ਨੇ ਇਹਦੇ ਤੇ ਫੋਕਸ ਨਹੀਂ ਕੀਤਾ ਕਿ ਚਾਈਨਾ ਮਾਨਸਰੋਵਰ ਦੇ ਨੇੜੇ ਜਿਹੜਾ ਉਹ ਗਰਾਊਂਡ ਟੂ 에ਅਰ ਮਿਸਲ ਸਾਈਟ ਬਣਾ ਰਿਹਾ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਤਿੱਬਤ ਜਿਹੜਾ ਹੈ ਰੂਫ ਆਫ ਦਾ ਵਰਲਡ ਹੈ ਜੀ, ਔਰ ਸਾਰਾ ਭਾਰਤ ਜਿਹੜਾ ਹੈ ਤਿੱਬਤ ਤੋਂ ਜਿਵੇਂ ਜਿਹਨੂੰ ਮਿਲਟਰੀ ਟਰਮ ਹੁੰਦੀ ਹੈ ਐਜ਼ ਦਾ ਕ੍ਰਾਓ ਫਲਾਈਜ਼, ਕਿ ਜੇ ਕਾਂ ਦੀ ਉਡਾਨ ਦੇਖੋ ਜਿਵੇਂ ਉਹ ਉੱਡਦਾ ਤੇ ਸਾਰਾ ਭਾਰਤ 200-250 ਮੀਲ ਦੀ ਰੇਂਜ ਦੇ ਵਿੱਚ ਹੀ ਆ ਜਾਂਦਾ ਹੈ। ਉਹਨਾਂ ਨੂੰ ਕੋਈ ਨਿਊਕਲੀਅਰ ਵੀ ਦਾਗਣ ਦੀ ਲੋੜ ਨਹੀਂ ਹੈ। ਆਰਡੀਨਰੀ ਜੇ ਉੱਥੋਂ ਵੱਟੇ ਵੀ ਮਾਰ ਦੇਣ ਗਲੇਲਾਂ 'ਚ ਭਰ ਕੇ ਤਾਂ ਗਲੇਲਾਂ ਨੂੰ ਪਿੱਛੋਂ ਦੀ ਪੁਸ਼ ਕਰਕੇ ਤਾਂ ਅੱਧੇ ਤਾਂ ਸਟੈਂਪੀਡ ਨਾਲ ਮਰ ਜਾਣੇ ਸਾਰੇ 4 ਚਫੇਰੇ। ਲੇਕਿਨ ਹੁਣ ਇਹ ਖੁਦ ਐਡਮਿਟ ਕਰ ਰਹੇ ਨੇ ਵੀ ਉੱਥੇ ਉਹ ਪ੍ਰੋਪਰ ਜਿਹੜਾ ਹੁੰਦਾ ਰੂਫ ਆਫ ਦਾ ਵਰਲਡ 에ਅਰ ਟੂ ਗਰਾਊਂਡ ਟੂ 에ਅਰ ਮਿਸਲ ਸਾਈਟ ਡਿਵੈਲਪ ਕਰ ਰਹੇ ਨੇ। ਔਰ ਨਾਲ ਹੀ ਨਾਲ ਉਹ ਕਹਿ ਰਹੇ ਨੇ ਜੀ ਇਹ ਜਿਵੇਂ ਉਹਨਾਂ ਨੇ ਇੱਥੇ ਗੱਲ ਮਿਲਟਰੀ ਟਾਰਗੇਟ ਦੀ ਨਹੀਂ ਕਰ ਕਿ ਜਿਸ ਤਰ੍ਹਾਂ ਜੀ ਦੇਖੋ ਇਹ ਸਾਡੀ ਰਿਲੀਜੀਅਸਲੀ ਜਿਹੜੀ ਹੋਲੀ ਸਾਈਟ ਹੈ ਉਹਨੂੰ ਇਹ ਬਰਬਾਦ ਕਰ ਰਹੇ ਨੇ। ਉਹ ਤੁਸੀਂ ਪੰਜਾਬ ਸਾਡਾ ਜਿਹੜਾ ਸਾਰਾ ਇੰਚ ਗੁਰੂਆਂ ਦੇ ਚਰਨ ਛੋੜ ਦੇ ਨਾਲ ਹੋਲੀ ਹੈ, ਤੁਸੀਂ ਪ੍ਰਿਥਵੀ ਮਿਸਰਾਈਲਾਂ ਰੱਖੀਆਂ ਹੋਈਆਂ ਨੇ, ਅੰਮ੍ਰਿਤਸਰ ਰੱਖੀਆਂ ਹੋਈਆਂ ਨੇ, ਜਲੰਧਰ ਰੱਖੀਆਂ ਨੇ, ਤੁਸੀਂ ਬਠਿੰਡੇ ਜਿੱਥੇ ਸਾਡਾ ਤਖਤ ਦਮਦਮਾ ਸਾਹਿਬ ਹੈ ਉੱਥੇ ਰੱਖੀਆਂ ਹੋਈਆਂ ਨੇ। ਉਦੋਂ ਤੁਹਾਨੂੰ ਨਹੀਂ ਨਜ਼ਰ ਆਉਂਦਾ ਕਿ ਵੀ ਤੁਸੀਂ ਸਾਰੀ ਮਿਲਟਰੀ ਇਕਵਿਪਮੈਂਟ ਵੈਸਟਰਨ ਕਮਾਂਡ ਦੇ ਸਾਰੇ ਸੈਂਟਰ ਤੁਸੀਂ ਲਿਆ ਕੇ ਫੌਜ ਪੰਜਾਬ ਦੀ ਧਰਤੀ ਤੇ ਰੱਖੀ ਹੋਈ ਹੈ। ਲੇਕਿਨ ਹੁਣ ਦੂਸਰਾ ਪੱਖ ਇਹ ਹੈ ਕਿ ਵੀ ਇਹ ਜਿਹੜੀਆਂ ਇਹਨਾਂ ਦੀਆਂ ਗਿੱਦੜ ਭਪਕੀਆਂ ਚੱਲ ਰਹੀਆਂ, ਜਿਹਦੀ ਮੈਂ ਗੱਲ ਕਰਾਂਗਾ। ਬਿਪਨ ਰਾਵਤ ਨੇ ਹਿੰਦੁਸਤਾਨ ਟਾਈਮਜ਼ ਨੂੰ ਇੰਟਰਵਿਊ ਦਿੱਤਾ, ਉਹਦੇ 'ਚ ਉਹਨੇ ਇਸ ਕਿਸਮ ਦੀ ਦਿੱਤੀ ਹੈ ਗਿੱਦੜ ਭਪਕੀ। ਪਰ ਹਕੀਕਤ ਇਹ ਹੈ ਕਿ ਚਾਈਨਾ ਦੇ ਨਾਲ 6-7 ਰਾਉਂਡ ਗੱਲਬਾਤ ਕਰਨ ਤੋਂ ਬਾਅਦ ਵੀ ਜੈਸੇ ਥੇ ਵਾਲੀ ਗੱਲ ਹੈ। ਔਰ ਇਹਨਾਂ ਦੀ ਲਾਈਨ ਉਹੀ ਹੈ ਉਹ ਜਿਹੜੀ ਅਕਸਰ ਬਾਣੀਏ ਦੀ ਔਰ ਕਿਸਾਨ ਦੀ ਲੜਾਈ ਦੇ ਵਿੱਚ ਦੀ ਕਹਾਣੀ ਦੇ ਨਾਲ ਹੁੰਦੀ ਹੈ ਕਿ ਵੀ ਉਹ ਮਾਰਦਾ, ਕੁੱਟ ਕੇ ਥੱਲੇ ਸੁੱਟ ਲੈਂਦਾ, 4 ਕਸੁੰਨ ਸੁੱਟਦਾ, ਉਹ ਕਹਿੰਦਾ ਇਬ ਕੀ ਬਾਰ ਮਾਰ ਤੋਂ ਦੇਖੋ, ਉਹ 2 ਹੋਰ ਛੱਡੀਆਂ, ਇਬ ਕੀ ਬਾਰ ਮਾਰ ਤੋਂ ਦੇਖੋ। ਹੁਣ ਮਾਰਚ ਮਹੀਨੇ ਤੋਂ ਸ਼ੁਰੂ ਹੋ ਗਿਆ ਕੰਮ, ਮਈ ਜੂਨ ਚੱਲਦੇ ਆ, ਜਿਹੜਾ ਉਹ 15 ਤੋਂ 16 ਜੂਨ ਦੀ ਰਾਤ ਨੂੰ ਇਬ ਕੀ ਮਾਰ ਵਾਲੇ ਦੇ ਨਾਲ ਹੋਰ ਚਲਾ ਗਿਆ। ਹੁਣ ਨਾ ਤਾਂ ਇਹਨਾਂ ਦੀ ਸੋ ਕਾਲਡ ਗੱਲਬਾਤ ਦਾ ਜਿਹੜੀ ਇਹ ਨੌਟੰਕੀ ਕਰਦੇ ਨੇ ਲੋਕਾਂ ਨੂੰ ਦਿਖਾਉਣ ਲਈ ਉਹ ਕਿਸੇ ਕੰਢੇ ਲੱਗੀ ਹੈ, ਔਰ ਨਾਲ ਦੀ ਨਾਲ ਬ੍ਰਹਮਚਲਾਨੀ ਜਿਹਦਾ ਜਿਹੜਾ ਕ੍ਰੈਡੀਬਲ ਸੋਰਸ ਹੈ ਇਹਨਾਂ ਦਾ, ਉਹ ਕਹਿ ਰਿਹਾ ਵੀ ਸਰਫੇਸ ਟੂ 에ਅਰ ਮਿਸਲ ਸੈਂਟਰ ਐਨ ਤੁਹਾਡੀ ਧੁੰਨੀ ਦੇ ਵਿੱਚ ਮਾਨਸਰੋਵਰ ਦੇ ਉੱਤੇ ਬਣਾ ਰਹੇ ਨੇ ਕਿ ਬਈ ਆ ਜਾਓ, ਆਪਣਾ ਤੁਹਾਡਾ ਮਾਨਸਰੋਵਰ ਹੈ, ਅਸੀਂ ਹੁਣੇ ਤੁਹਾਡੀ ਰੱਖਿਆ, ਇੱਥੋਂ ਤੁਹਾਨੂੰ ਜਿਹੜਾ ਮੈਸੇਜ ਦੇਵਾਂਗੇ। ਔਰ ਇਧਰ ਉਹੀ ਇਬ ਕੀ ਬਾਰ ਮਾਰ ਤੋਂ ਦੇਖੂੰ, ਇਹ ਜਿਹੜਾ ਚੀਫ ਆਫ ਡਿਫੈਂਸ ਸਟਾਫ ਹੈ ਬਿਪਨ ਰਾਵਤ, ਇੰਡੀਆ ਇਜ਼ ਰੈਡੀ ਫॉर ਮਿਲਟਰੀ ਐਕਸ਼ਨ ਇਫ ਟਾਕਸ ਫੇਲ, CDS ਰਾਵਤ ਔਨ ਚਾਈਨਾ। ਕਿੰਨੀ ਕੁ ਦੇਰ ਹੋਰ ਇਬ ਕੀ ਬਾਰ ਮਾਰ ਤੋਂ ਦੇਖੂੰ ਦਾ ਤਾਂ ਕੋਈ ਐਂਡ ਨਹੀਂ ਹੋਣਾ। ਪਰ ਹਿੰਦੁਸਤਾਨ ਟਾਈਮ ਨੂੰ ਦਿੱਤੇ ਇੰਟਰਵਿਊ 'ਚ ਉਹਨੇ ਕਿਹਾ, ਨਾਲ ਦੀ ਨਾਲ ਉਹ ਕਹਿ ਰਹੇ ਟ੍ਰਾਂਸਗ੍ਰੈਸ਼ਨਸ ਅਲੋਂਗ ਲਾਈਨ ਆਫ ਐਕਚੁਅਲ ਕੰਟਰੋਲ ਅਕਰ due to differing perceptions about its alignment. Defense services are tasked to monitor and carry out surveillance and prevent such transgression turning into intrusion. ਇਹ ਉਹ ਹੈ ਬ੍ਰਾਹਮਣਿਕਲ ਲੈਂਗੁਏਜ ਜਿਹਦੇ ਵਿੱਚ ਤੁਸੀਂ ਕੋਈ ਸਿੱਧੀ ਗੱਲ ਹੀ ਨਾ ਕਰੋ, ਤੁਸੀਂ ਘੁਮਾ ਕੇ ਕਰੋ ਕਿ ਵੀ ਉਹ ਜਿਵੇਂ ਇਟਾਲੀਅਨ ਜਿਹੜੇ ਨੇ 2 ਸ਼ਾਹਜਹਾਂ ਦੇ ਮੁਗਲ ਦਰਬਾਰ ਵੇਲੇ
ਜਿਹੜੇ ਨੇ ਉੱਥੇ ਆਗਰੇ 'ਚ ਸੀ ਉਹਦੇ ਨਾਲ, ਬਾਅਦ 'ਚ ਉਹਨਾਂ ਨੇ ਆ ਕੇ ਇਟਾਲੀਅਨ ਜ਼ਬਾਨ 'ਚ ਕਿਤਾਬ ਵੀ ਕੋਈ ਲਿਖੀ। ਉਹਦਾ ਮੈਂ ਬਹੁਤ ਸਮਾਂ ਪਹਿਲਾਂ ਜਿਹੜਾ ਉਹ ਟਰਾਂਸਲੇਸ਼ਨ ਕਿਤੇ ਮੈਂ ਦੇਖ ਰਿਹਾ ਸੀ, ਉਹਦੇ 'ਚ ਉਹਨੇ ਹਰ ਇੱਕ ਦਾ ਕਰੈਕਟਰ ਬਿਆਨ ਕੀਤਾ। ਉਹਨੇ ਕਿਹਾ ਵੀ ਇਹ ਜਿਹੜਾ ਹਿੰਦੂ ਬਣੀ ਹੈ, ਜਿਹੜਾ ਜ਼ਾਹਰ ਹੈ ਮੁਗਲਾਂ ਦਾ ਵੀ ਕੰਮਕਾਰ, ਉਹਨਾਂ ਦੇ ਵੀ ਅਕਾਊਂਟੈਂਸੀ ਤੇ ਦੂਜੇ ਬਾਣੀਆਂ ਹੀ ਬੈਠੇ ਸੀ। ਉਹਨੇ ਕਿਹਾ ਵੀ ਇਹ ਬੜੀ ਅਜੀਬ ਰੇਸ ਹੈ, ਇਹ ਕਦੇ ਤੁਹਾਨੂੰ ਸਟੇਟ ਆਨਸਰ ਨਹੀਂ ਦਿੰਦੇ। ਔਰ ਉਹਦੇ 'ਚ ਉਹਨੇ ਕਿਹਾ ਵੀ ਜਿਸ ਤਰ੍ਹਾਂ ਮਸਲਨ ਉਹ ਇਟਾਲੀਅਨ ਕਹਿ ਰਿਹਾ ਕਿ ਜੇ ਬਾਣੀਆਂ ਨੂੰ ਪੁੱਛਿਆ ਜਾਏ ਕਿ ਵੀ ਕੱਲ ਕੀ ਦਿਨ ਹੋਏਗਾ, ਤੇ ਉਹ ਤੁਹਾਨੂੰ ਕਹੇਗਾ ਕਿ ਪਿਛਲੇ ਕੱਲ ਇਹ ਦਿਨ ਥਾ। ਉਹ ਤੁਸੀਂ ਕਹੋ ਜੀ ਫਿਰ ਉਹਨੂੰ ਪੁੱਛੋ ਕਿ ਵੀ, ਉਹ ਕਹੇਗਾ ਕਿ ਆਜ ਇਹ ਦਿਨ ਹੈ। ਕਹਿੰਦੇ ਉਹ ਨੇਮ ਨਹੀਂ ਕਰੇਗਾ ਵੀ ਕੱਲ ਕੀ ਦਿਨ ਹੈ। ਉਹਨੇ ਉਦਾਹਰਣ ਦਿੱਤੀਆਂ ਹੋਰ ਵੀ ਡਿਟੇਲ, ਪਰ ਜਿਹੜੀ ਮੇਰੀ ਮੈਮਰੀ 'ਚ ਪਈ ਆ ਉਹ ਇਹ ਸੀ ਕਿ ਈਵਨ ਜਿਹੜਾ ਸਾਹਮਣੇ ਹੈ ਉਹਦੇ ਬਾਰੇ ਵੀ ਉਹ ਸਟੇਟ ਆਨਸਰ ਨਹੀਂ ਦੇਗਾ। ਹੁਣ ਇਹ ਜਦੋਂ ਮੈਂ ਬਿਪਨ ਰਾਵਤ ਦਾ ਪੜ੍ਹ ਰਿਹਾ ਸੀ, ਮੈਂ ਕਿਹਾ ਇਹ ਬਾਣੀਏ ਵਾਂਗੂ ਕਹਿ ਰਿਹਾ ਕਿ ਜੀ ਉਹ ਫੌਜ ਹੁੰਦੀ ਹੈ, ਉਹ ਟਰਾਂਸਗ੍ਰੈਸ਼ਨ ਨਾ ਹੋ ਜਾਏ, ਉਹਦੇ ਲਈ ਪਰਸੈਪਸ਼ਨਸ ਵੀ ਡਿਫਰੈਂਟ ਹੁੰਦੀਆਂ। ਇਹਦਾ ਮਤਲਬ ਇਹ ਹੈ ਕਿ ਮੋਦੀ ਦੀ ਪਰਸੈਪਸ਼ਨ ਹੋ ਰਿਹਾ ਹੈ, ਤੇਰੀ ਪਰਸੈਪਸ਼ਨ ਹੋ ਰਿਹਾ ਹੈ, ਤੇ ਜਿਨ੍ਹਾਂ ਨੇ ਹਜ਼ਾਰਾਂ ਸਕੁਅਰ ਕਿਲੋਮੀਟਰ ਲੈ ਲਈ ਉਹਨਾਂ ਦੀ ਪਰਸੈਪਸ਼ਨ 'ਚ ਤਾਂ ਜਿਹੜਾ ਉਹਨਾਂ ਨੇ ਅਜੇ ਤੁਹਾਡਾ ਅਰੁਣਾਚਲ ਵੀ ਲੈਣਾ ਹੈ, ਉਹਨਾਂ ਨੇ ਤੁਹਾਡਾ ਲਦਾਖ ਵੀ ਲੈਣਾ, ਕਿਉਂਕਿ ਉਹਨਾਂ ਦੀ ਪਰਸੈਪਸ਼ਨ ਹੈ। ਨਾਲ ਦੀ ਨਾਲ ਇਹ ਕਹਿ ਰਹੇ the whole of government approach is adopted to peacefully resolve any such activity and prevent intrusions। prevent ਸਮਝ ਆ ਸਕਦਾ ਜੇ ਆਲਰੇਡੀ intrusion ਹੈ ਤੇ ਉਹਦੇ ਬਾਰੇ ਕੀ ਹੈ। ਹੁਣ ਇਹ ਮੰਨਣ ਨੂੰ ਤਿਆਰ ਨਹੀਂ ਵੀ intrusion ਹੈ, ਕਿਉਂਕਿ ਪ੍ਰਾਈਮ ਮਿਨਿਸਟਰ ਝੂਠ ਬੋਲ ਚੁੱਕਾ ਹੈ। ਫਿਰ ਇਹ ਕਹਿ ਰਹੇ ਡਿਫੈਂਸ ਸਰਵਿਸਿਜ਼ ਆਲਵੇਜ਼ ਰਿਮੇਨ ਪ੍ਰੀਪੇਅਰਡ ਫॉर ਮਿਲਟਰੀ ਐਕਸ਼ਨਸ। 15-16 ਜੂਨ ਦੀ ਰਾਤ ਨੂੰ ਵੀ ਤੁਸੀਂ ਪੂਰੇ ਪ੍ਰੀਪੇਅਰ ਸੀ, ਜ਼ਮਾਨੇ ਨੇ ਦੇਖਿਆ ਤੁਹਾਨੂੰ ਕਾਠੇ ਪਹਿਲਵਾਨਾਂ ਨੂੰ। ਬਿਲਕੁਲ military action should all effort to defense services always remain prepared for military actions, should all efforts to restore status quo along the line of actual control do not succeed। ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਨੇ ਸਾਰੇ ਐਕਸ਼ਨ ਲਈ ਪ੍ਰਪੇਅਰ ਹੈ, ਇਹ ਉਵੇਂ ਹੀ ਹੈ ਕਿ ਵੀ ਤਨਖਾਹ ਵਧਾ ਦਿਓ, ਨਹੀਂ ਤੇ ਨਹੀਂ ਤੇ ਕੀ ਮੈਂ ਉਸੇ ਤਨਖਾਹ ਤੇ ਕੰਮ ਕਰਦਾ ਰਹਾਂਗਾ। ਸੋ ਮੈਂ ਸਮਝਦਾ ਕਿ ਵੀ ਇਹ ਸਾਰਾ ਹੀ ਇੱਕ ਪਾਸੇ ਜਿਹੜੀ ਇਹਨਾਂ ਦੀ ਪੋਲੀਟੀਕਲ ਨੌਟੰਕੀ ਹੈ ਮੋਦੀ ਦੀ, ਉਹ ਜਾਰੀ ਹੈ। ਔਰ ਹੁਣ ਬਿਪਨ ਰਾਵਤ ਨਿਕਲਿਆ, ਉੱਠਿਆ, ਜਦੋਂ ਉਹਨੇ ਦਿੱਤਾ ਇੰਟਰਵਿਊ ਜਾਂ ਗੱਲ ਕੀਤੀ, ਹੋਰ ਵੀ ਕਈ ਥਾਂ ਤੇ ਆਇਆ ਹੋਇਆ ਕਿ ਵੀ ਦੇਖੋ ਹੁਣ ਕੀ ਕਹਿੰਦਾ। ਹੁਣ ਉਹੀ ਕਹਿ ਰਿਹਾ ਕਿ ਪਰਸੈਪਸ਼ਨਸ ਡਿਫਰੈਂਟ ਨੇ, ਫੌਜ ਸਾਡੀ ਪ੍ਰੀਪੇਅਰ ਹੈ ਪੂਰੀ ਇੰਟਰਵਿਊਜ਼ ਲਈ, ਜੇ ਗੱਲਬਾਤ ਸਫਲ ਨਾ ਹੋਈ ਤੇ ਮਿਲਟਰੀ ਆਪਸ਼ਨ ਵੀ ਮੌਜੂਦ ਹੈ। ਜੇ ਇੰਟਰਵਿਊਜ਼ਨ ਨਹੀਂ ਹੋਈ, ਗੱਲਬਾਤ ਕਿਹਦੇ ਨਾਲ ਹੋ ਰਹੀ ਹੈ, ਕਾਹਦੇ ਲਈ ਹੋ ਰਹੀ ਹੈ। ਹੁਣ ਇਹ ਨਹੀਂ ਹੈ ਜਿਹਨੂੰ ਇਹ ਕਹਿੰਦੇ ਨੇ ਕਿ ਵੀ ਯੂ ਕਾਂਟ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ, ਕਿ ਵੀ ਜਾਂ ਤਾਂ ਤੁਸੀਂ ਸਹਿ ਦੇ ਨਾਲ ਹੋ ਤੇ ਜਾਂ ਤੁਸੀਂ ਸ਼ਿਕਾਰੀ ਕੁੱਤੇ ਦੇ ਨਾਲ ਹੋ। ਹੁਣ ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ, ਕਿਉਂਕਿ ਬਹੁਤ ਵਾਰ ਜਿਹੜਾ ਬਹੁਤ ਆਪਣੇ ਆਪ ਨੂੰ, ਇਹ ਵੀ ਸਾਡੀ ਪੰਜਾਬੀ ਦਾ ਬੜਾ ਰਿਚ ਐਕਸਪ੍ਰੈਸ਼ਨ ਹੈ, ਕਿਉਂਕਿ ਕਾਂ ਜਿਹੜਾ ਉਹ ਬਹੁਤ ਕਾਂ ਕਰਦਾ ਹੈ, ਤੇ ਜਿਹੜਾ ਬਹੁਤ ਬੋਲੇ, ਜਿਵੇਂ ਇਹ ਹਿੰਦੂ ਤੇ ਵੀ ਬੋਲਦੇ ਨੇ, ਤੇ ਉਹ ਬਹੁਤਾ ਬੋਲਣ ਵਾਲਾ ਇਹ ਸਮਝਦਾ ਹੁੰਦਾ ਵੀ ਦੂਸਰੇ ਸਾਰੇ ਬੇਵਕੂਫ ਨੇ ਤੇ ਮੇਰੀ ਅਕਲ ਹੀ ਹੈ। ਪਰ ਨਾਲ ਸਾਡੇ ਸਿਆਣਿਆਂ ਨੇ ਇਹ ਵੀ ਕਿਹਾ ਕਿ ਜਿਹੜਾ ਸਿਆਣਾ ਕਾਂ ਹੈ, ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝਦਾ, ਅਲਟੀਮੇਟਲੀ ਗੂੰ ਦੇ ਉੱਤੇ ਹੀ ਡਿੱਗਦਾ ਜਾ ਕੇ। ਸੋ ਇਹ ਹੁਣ ਡਿੱਗ ਪਏ ਨੇ, ਲਿਬੜੇ ਵੀ ਹੋਏ ਨੇ। ਹੁਣ ਇਹ ਤਾਂ ਨੂੰ ਮੂੰਹ ਚੁੱਕ ਕੇ ਦੇਖ ਵੀ ਰਹੇ ਨੇ ਕਾਂ ਦੀ ਅੱਖ ਨਾਲ ਕਿ ਵੀ ਹੁਣ ਇਹ ਗੂੰ ਲਿਬੜਿਆ, ਜਾ ਕੇ ਮਾਨਸਰੋਵਰ ਦੀ ਝੀਲ 'ਚ ਕਾਂ ਨੂੰ ਭੇਜ ਦਿਓ। ਪਰ ਉੱਥੇ ਹੁਣ ਇਹਨਾਂ ਦਾ ਹੀ ਕਹਿਣ ਮੁਤਾਬਕ ਪਹੁੰਚ ਹੀ ਹੰਸ ਸਕਦੇ ਨੇ। ਸੋ ਹੁਣ ਕਾਵਾਂ ਨੇ ਕਾਂ ਰਹਿਣਾ, ਹੰਸਾਂ ਨੇ ਹੰਸ ਰਹਿਣਾ। ਹਾਂ, ਕਾਂ ਜਿਹੜਾ ਹੈ ਜੇ ਉਹ ਚਿੱਟੀ ਮਾਤਾ ਦਾ ਕਿਸੇ ਦਾ ਦੇਵੀ ਦਾ ਉਹ ਪਾ ਕੇ ਚੋਲਾ, ਉਹ ਕਹੇ ਕਿ ਜੀ ਮੈਂ ਹੁਣ ਹੰਸ ਬਣ ਗਿਆ, ਉਹ ਨਹੀਂ ਹੈ। ਸੋ ਇਹ ਮੈਂ ਸਮਝਦਾ ਵੀ ਸਾਰੇ ਚੋਂ ਇਹਨਾਂ ਦੀ ਜਿਹੜੀ ਹੈ ਔਕਾਤ ਉਹ ਵੀ ਸਾਹਮਣੇ ਆਈ ਹੈ। ਔਰ ਚੀਨ ਆਪਣੇ ਬੜੀ ਸਮਾਰਟ ਡਿਪਲੋਮੇਸੀ ਔਰ ਦੂਜਾ ਬੋਲਦਾ ਨਹੀਂ ਹੈ, ਦਿਖਾਉਂਦਾ ਹੈ। ਉਹਨਾਂ ਨੇ ਦਿਖਾਤਾ ਵੀ ਤੁਹਾਡੀ ਮਾਨਸਰੋਵਰ ਤੇ ਸਰਫੇਸ ਟੂ 에ਅਰ ਮਿਸਲ ਸਟੇਸ਼ਨ ਬਣ ਰਿਹਾ। ਸੋ ਇਹ ਅਸਲੀ ਡਿਪਲੋਮੇਸੀ ਵੀ ਹੈ ਔਰ ਮਿਲਟਰੀ ਮਾਈਟ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ, ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਮੀਡੀਆ ਰਿਪੋਰਟਾਂ ਅਨੁਸਾਰ ਜੋ ਚੀਨ ਵੱਲੋਂ ਪਾਕਿਸਤਾਨ ਨੂੰ ਇੱਕ ਐਡਵਾਂਸ ਨੇਵਲ ਵਾਰਸ਼ਿਪ ਤਿਆਰ ਕਰਕੇ ਜੋ ਹੈ ਦਿੱਤਾ ਜਾ ਰਿਹਾ ਔਰ ਜਿਹੜਾ ਪਾਕਿਸਤਾਨ ਦੀ ਨੇਵਲ ਪਾਵਰ ਨੂੰ ਹੋਰ ਵੀ ਵਧਾਏਗਾ। ਔਰ ਦੂਸਰੇ ਪਾਸੇ ਖਬਰਾਂ ਹਨ ਕਿ ਜੋ ਭਾਰਤ ਨੂੰ ਆਪਣੇ ਰਫੇਲ ਜਹਾਜ਼ਾਂ ਨੂੰ ਉਡਾਣ ਲਈ ਜੋ ਪਾਇਲਟ ਨੇ ਉਹ ਨਹੀਂ ਮਿਲ ਰਹੇ, ਪਰ ਪ੍ਰੋਪੇਗੰਡੇ ਰਾਹੀਂ ਹਿੰਦੂਤਵੀਆਂ ਵੱਲੋਂ ਦੇਸ਼ ਵਾਸੀਆਂ ਨੂੰ ਧੋਖੇ ਵਿੱਚ ਜੋ ਹੈ ਰੱਖਿਆ ਜਾ ਰਿਹਾ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਫਰਾਈਡੇ ਦੇ ਪ੍ਰੋਗਰਾਮ 'ਚ ਅਸੀਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮੁਹੰਮਦ ਕੁਰੈਸ਼ੀ ਦੀ ਚੀਨ ਫੇਰੀ ਦਾ ਜ਼ਿਕਰ ਕੀਤਾ ਸੀ ਜੀ। ਜੁਆਇੰਟ ਸਟੇਟਮੈਂਟ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਚੀਨ ਨੇ ਪਾਕਿਸਤਾਨ ਦੀ ਸੋਵਰਨਿਟੀ, ਇੰਟੈਗ੍ਰਿਟੀ ਔਰ ਸ਼ੀ ਜਿਨਪਿੰਗ ਨੇ ਪਾਕਿਸਤਾਨ ਇੱਕ ਗੁੱਡ ਬ੍ਰਦਰ ਐਂਡ ਅ ਗੁੱਡ ਪਾਰਟਨਰ, ਇਹ ਦੋ ਲਫ਼ਜ਼, ਪਾਰਟਨਰ ਇੱਕ ਆਪਣੀ ਥਾਂ ਹੁੰਦਾ ਹੈ ਪਰ ਬ੍ਰਦਰ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਹੋ ਭਰਾ, ਫਿਰ ਭਰਾਵਾਂ ਦੇ ਦੁੱਖ ਸੁੱਖ ਸਾਂਝੇ ਹੁੰਦੇ ਨੇ ਔਰ ਉਹ ਸਾਂਝੀ ਜਿਹੜੀ ਹੈ ਉਹ ਆਪਣੀ ਲੜਾਈ ਵੀ ਲੜਦੇ ਨੇ ਦੁਸ਼ਮਣ ਦੇ ਖਿਲਾਫ। ਸੋ ਇਹਦੇ ਬਾਰੇ ਔਰ ਜਿਵੇਂ ਕਸ਼ਮੀਰ ਦੇ ਮੁੱਦੇ ਤੇ ਖੁੱਲ੍ਹ ਕੇ ਚੀਨ ਨੇ ਭਾਰਤ ਨੂੰ ਵਾਰਨ ਵੀ ਕੀਤਾ ਔਰ ਅਸੀਂ ਜ਼ਿਕਰ ਕੀਤਾ ਪਹਿਲੇ ਸੈਗਮੈਂਟ ਕਿ ਭਾਰਤ ਦੀ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਉਹਨਾਂ ਨੂੰ ਬੜੀਆਂ ਮਿਰਚਾਂ ਲੜੀਆਂ ਨੇ, ਉਹਨਾਂ ਨੇ ਇਸ ਦੇ ਉੱਤੇ ਰਿਐਕਟ ਵੀ ਕੀਤਾ। ਲੇਕਿਨ ਬਹੁਤ ਵਾਰੇ ਹੁੰਦਾ ਹੈ ਕਿ ਵੀ ਕੁਛ ਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਸ਼ਾਇਦ ਇਹ ਗੱਲਾਂ ਬਾਤਾਂ ਬਿਆਨਬਾਜ਼ੀਆਂ ਨੇ, ਪਰ ਚਾਈਨੀਜ਼ ਦਾ ਇੱਕ ਜਿਹੜਾ ਗੁਣ ਵੀ ਹੈ ਮੈਂ ਸਮਝਦਾ ਔਰ ਇਹ ਸ਼ਾਇਦ ਇੱਕ 5-6 ਹਜ਼ਾਰ ਦੀ ਉਹਨਾਂ ਦੀ ਸਿਵਲਾਈਜੇਸ਼ਨ ਦਾ ਹਿੱਸਾ ਵੀ ਰਿਹਾ ਹੈ ਕਿ ਜਿਹੜੇ ਉਹਨਾਂ ਦੇ ਨਾਲ ਖਲੋਂਦੇ ਨੇ ਖਾਸ ਤੌਰ ਤੇ ਦੁੱਖ ਦੇ ਵੇਲੇ, ਉਹਨਾਂ ਨੂੰ ਉਹ ਹਮੇਸ਼ਾ ਜਿਹੜਾ ਹੈ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਸਾਥੀ ਹੁੰਦੇ ਨੇ ਪੱਕੇ ਤੌਰ ਤੇ। ਔਰ ਈਵਨ ਜਿਹੜੇ ਉਹਨਾਂ ਦੇ ਦੁਸ਼ਮਣ ਵੀ ਹੋਣ ਕਿਸੇ ਸਟੇਜ ਤੇ, ਜੇ ਉਹ ਕਾਊਟਾਊ ਕਰਨ, ਕਾਊਟਾਊ ਲਫ਼ਜ਼ ਹੀ ਚਾਈਨੀਜ਼ ਜ਼ਬਾਨ ਦਾ, ਗੋਡਿਆਂ ਪਰਨੇ ਹੋਣਾ। ਸੋ ਕੁਝ ਸਟੇਟਾਂ ਈਵਨ ਜਦੋਂ ਇਹਨਾਂ ਦੀ ਵਾਸਟ ਚਾਈਨੀਜ਼ ਸਿਵਲਾਈਜੇਸ਼ਨ ਸੀ, ਡਾਇਰੈਕਟ ਰੂਲ ਨਹੀਂ ਵੀ ਸੀ,
ਉਹ ਸਿਰਫ ਇੰਨਾ ਕੁ ਐਕਸਪੈਕਟ ਕਰਦੇ ਸੀ ਕਿ ਉਸ ਰਿਆਸਤ ਵਾਲਾ ਆ ਕੇ ਨਜ਼ਰਾਨਾ ਦੇ ਜਾਣ ਲੱਗੇ, ਜਿੰਨਾ ਕੁ ਉਹਨੇ ਦਿੱਤਾ ਉਹਦੇ ਨਾਲੋਂ ਦੁੱਗਣੀਆਂ ਗਿਫਟਸ ਦੇ ਕੇ ਉਹਨੂੰ ਵਾਪਸ ਭੇਜਦੇ ਸੀ। ਪਰ ਇਹ ਉਹਨਾਂ ਦੀ ਇੱਕ ਸਿਵਲਾਈਜੇਸ਼ਨ ਦਾ ਸਟਾਈਲ ਰਿਹਾ। ਔਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਜਿਹੜੇ ਜਿਸ ਅੰਦਾਜ਼ 'ਚ ਚਾਈਨਾ ਨੇ ਪਾਕਿਸਤਾਨ ਦਾ ਸਾਥ ਦਿੱਤਾ ਹੈ ਥਰੂ ਆਊਟ ਦਾ ਪੀਰੀਅਡ, ਹੁਣ ਜਿਉਂ ਹੀ ਅਜੇ 2 ਦਿਨ ਹੋਏ ਨੇ ਸ਼ਾਹ ਮਹਿਮੂਦ ਕੁਰੈਸ਼ੀ ਜਦੋਂ ਦੇ ਵਾਪਸ ਮੁੜੇ ਨੇ, ਔਰ ਇਹ ਅੱਜ ਖਬਰ ਇਹਨਾਂ ਦੇ ਮੀਡੀਆ ਦੀ ਹਿੰਦੁਸਤਾਨ ਟਾਈਮਸ ਦੀ ਹੈ, ਚਾਈਨਾ ਲਾਂਚेस एडवांस्ड वारशिप फॉर पाकिस्तान। और उन्होंने कहा कि इन कंटिन्यूएशन ऑफ देयर डिप्लोमेटिक एंड मिलिट्री टाई अप्स विद पाकिस्तान, चाइना ऑन संडे launched an advanced warship for Pakistan, the largest it has built for any country। ਹੁਣ ਵਾਰਸ਼ਿਪ ਕੀ ਹੁੰਦਾ ਹੈ? ਜਿਵੇਂ ਨੇਵੀ ਦੇ ਵਿੱਚ ਇੱਕ ਤਾਂ ਆਮ ਜਿਹੜੇ ਨੇ ਜਹਾਜ਼ ਹੁੰਦੇ, ਵਾਰਸ਼ਿਪਸ ਹੁੰਦਾ ਜਿਨ੍ਹਾਂ ਤੋਂ ਜਿਹੜੇ ਦੂਸਰੇ ਨੇ ਜਹਾਜ਼, ਹੈਲੀਕਾਪਟਰ ਜਾਂ ਦੂਸਰੇ, ਉਹ ਫਲਾਈ ਕਰਦੇ ਨੇ, ਆ ਕੇ ਲੈਂਡ ਕਰਦੇ ਨੇ। ਸੋ ਇਹ ਜਦੋਂ ਵੱਡੇ ਅਸੀਂ ਅਮਰੀਕਾ ਦੇ 7th ਐਂਟਰਪ੍ਰਾਈਜ਼ ਦਾ ਗੱਲ ਕਰਦੇ ਹਾਂ ਕਿ ਜੀ ਉਹਦਾ 7th ਫਲੀਟ ਪਹੁੰਚ ਗਿਆ, ਹੁਣ ਪਹੁੰਚ ਰਿਹਾ ਹੈ, ਜਾਂ ਪਿਛਲੇ ਦਿਨਾਂ 'ਚ ਇੰਡੀਆ ਨੇ ਬੋਸਟ ਕੀਤਾ ਕਿ ਜੀ ਅਮਰੀਕਾ ਦੇ ਸਭ ਤੋਂ ਵੱਡੇ ਉਹ 7th ਫਲੀਟ ਦੇ ਨਾਲ ਅਸੀਂ ਜਿਹੜਾ ਉਹ ਐਕਸਰਸਾਈਜ਼ ਕੀਤੀਆਂ, ਹਾਲਾਂਕਿ ਕ੍ਰਾਸਿੰਗ ਸੀ ਪਾਣੀ ਦੇ ਵਿੱਚ, ਉਹ ਇਧਰੋਂ ਲੰਘੇ ਉਧਰੋਂ। ਲੇਕਿਨ ਇਹ ਜਿਹੜਾ ਚਾਈਨਾ ਨੇ, ਔਰ ਇਹ ਗੱਲ ਸਿਰਫ ਇੱਕ ਖਬਰ ਦੇ ਲਈ ਹੈ, ਦੇ ਲਈ ਨਹੀਂ ਹੈ, ਉਹਨਾਂ ਦੀ ਚਾਈਨਾ ਸਟੇਟ ਸ਼ਿਪ ਬਿਲਡਿੰਗ ਕਾਰਪੋਰੇਸ਼ਨ ਹੈ, ਉਹਨਾਂ ਨੇ ਗ੍ਰੈਂਡ ਲਾਂਚ ਸੈਰੇਮਨੀ ਕੀਤੀ ਹੈ ਇਸ ਦੇ ਉੱਤੇ ਆਪਣੇ ਹੁਡੋਂਗ ਜੋਂਗਸ਼ੂਆ ਸ਼ਿਪ ਯਾਰਡ ਹੈ ਸ਼ੰਘਾਈ ਦੇ ਵਿੱਚ, ਜਿੱਥੇ ਉਹਨਾਂ ਦੇ ਸਾਰੇ ਟਾਪ ਆਫੀਸ਼ੀਅਲ ਨੇਵਲ ਆਫੀਸਰ ਮੌਜੂਦ ਸੀ। ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹ ਇੱਕ ਹੁਣ ਤੱਕ ਚੀਨ ਨੇ ਜਿੰਨੇ ਬਣਾਏ ਨੇ ਵਾਰਸ਼ਿਪ, ਸਭ ਤੋਂ ਵੱਡਾ ਜਿਹੜਾ ਪਾਕਿਸਤਾਨ ਦੇ ਲਈ ਉਹ ਬਣਾ ਰਹੇ ਨੇ। ਔਰ ਇਹਦੇ ਨਾਲ ਪਾਕਿਸਤਾਨ ਦੀ ਨੇਵੀ ਦੀ ਜਿਹੜੀ ਤਾਕਤ ਹੈ ਉਹ ਡਬਲ ਹੋ ਜਾਏਗੀ, ਵਿਲ ਡਬਲ ਦਾ ਕੰਬੈਟ ਪਾਵਰ। ਔਰ ਇਹ ਇੱਕ ਨਹੀਂ ਹੋਏਗਾ, ਪਾਕਿਸਤਾਨ ਨੇਵੀ ਇਜ਼ ਐਕਸਪੈਕਟਡ ਟੂ ਹੈਵ 3 more ਸਿਮਿਲਰ ਵਾਰਸ਼ਿਪਸ ਇਨ ਦਾ ਫਲੀਟ। ਉਹਨਾਂ ਦੀ ਫਲੀਟ ਦੇ ਵਿੱਚ 3 ਹੋਰ ਇਸ ਲੈਵਲ ਦੇ ਜਿਹੜੇ ਨੇ ਵਾਰਸ਼ਿਪ ਆਣਗੇ। ਔਰ ਇਹਦੀ ਟਾਈਮਿੰਗ ਦੱਸਦੀ ਹੈ ਕਿ ਵੀ ਜਿਉਂ ਹੀ ਜਿਹੜੇ ਫੋਰਨ ਮਿਨਿਸਟਰ ਟ੍ਰਿਪ ਟੂਰ ਕਰਕੇ ਗਏ, ਉਹਨਾਂ ਨੇ ਜਿੱਥੇ ਕਸ਼ਮੀਰ ਦੇ ਲਈ ਸਪੋਰਟ ਦਿੱਤੀ, ਔਰ ਮੈਂ ਆਲਰੇਡੀ ਦਾ ਜ਼ਿਕਰ ਕੀਤਾ। ਔਰ ਇਹ ਉਹਨਾਂ ਨੇ ਜਿਹੜਾ ਚਾਈਨਾ ਔਰ ਪਾਕਿਸਤਾਨ ਦੇ ਫੋਰਨ ਮਿਨਿਸਟਰਸ ਦਾ ਡਾਇਲੋਗ ਵੀ ਜਿਹੜਾ ਹੈ ਹਨਾਨ ਪ੍ਰੋਵਿੰਸ ਜਿਹੜਾ ਸਾਊਥ ਚਾਈਨਾ ਕੋਸਟ ਦੇ ਉੱਤੇ ਹੈ। ਹੁਣ ਇਹਦੇ ਵੀ ਧਿਆਨ ਰਹੇ ਕਿ ਸਾਊਥ ਚਾਈਨਾ ਸੀ ਨੂੰ ਲੈ ਕੇ ਜਿਹੜੀ ਕੁਐਡ ਬਣਾਉਣ ਦੀ ਲਾਈਨ ਹੈ, ਅਮਰੀਕਾ ਹੈ, ਇੰਡੀਆ ਵਿੱਚ ਵੜਿਆ ਹੋਇਆ ਹੈ, ਔਰ ਫਿਲੀਪੀਨਸ ਜਾਂ ਸਾਊਥ ਕੋਰੀਆ, ਆਸਟ੍ਰੇਲੀਆ, ਇਹਨਾਂ ਸਾਰਿਆਂ ਨੂੰ ਵਿੱਚ ਫਰਦਰ ਵੱਡੀ ਜਿਹੜੀ ਆ ਉਹਨੂੰ ਘੇਰਨ ਦੀ ਕੋਸ਼ਿਸ਼ ਸੀ ਚੀਨ ਨੂੰ, ਲੇਕਿਨ ਚੀਨ ਨੇ ਕੱਲੇ ਕਰਕੇ ਸੁੱਟ ਦਿੱਤੇ। ਔਰ ਨਾਲ ਦੀ ਨਾਲ ਜਾ ਕੇ ਵੀ ਗੱਲ ਸਾਊਥ ਚਾਈਨਾ ਸੀ ਦੇ ਉਸ ਹਨਾਨ ਪ੍ਰੋਵਿੰਸ ਕੀਤੀ। ਔਰ ਇੱਕ ਪਾਸੇ ਤਾਂ ਇਹ ਸ਼ੋਅ ਕਰਦਾ ਹੈ ਕਿ ਵੀ ਪਾਕਿਸਤਾਨ ਜਿਹੜਾ ਹੈ ਉਹਨੂੰ ਸਿਰਫ ਇਹੀ ਨਹੀਂ ਕਿ ਉਹਨੂੰ ਹਵਾਈ ਲੈਵਲ ਦੇ ਉੱਤੇ ਔਰ ਜ਼ਮੀਨੀ ਔਰ ਨਿਊਕਲੀਅਰ ਪਾਵਰ ਹੋਣ ਦੇ ਨਾਤੇ ਮਹਿਫੂਜ਼ ਹੈ। ਭਾਰਤ ਹਮੇਸ਼ਾ ਇਹ ਸਮਝਦਾ ਰਿਹਾ ਕਿ ਜੀ ਕਰਾਚੀ ਹੈ ਇੱਕੋ ਇੱਕ ਪੋਰਟ, ਇਹਦਾ ਨੇਵਲ ਬਲੌਕੇਟ ਕਰ ਦਿਓ, ਜਿਵੇਂ ਇਹਨਾਂ ਨੇ 71 'ਚ ਕਰਨ ਦੀ ਕੋਸ਼ਿਸ਼ ਕੀਤੀ। ਉਹਦਾ ਵੀ ਗਵਾਦਰ ਪੋਰਟ ਉਹਦਾ ਅਲਟਰਨੇਟ ਹੈ, ਗਵਾਦਰ ਡੀਪ ਸੀ ਪੋਰਟ ਹੈ। ਔਰ ਉੱਥੇ ਜੇ ਚਾਈਨਾ ਆ ਕੇ ਬੈਠਦਾ ਹੈ, ਜਿਹੜਾ ਕਿ ਜ਼ਾਹਰ ਹੈ ਚਾਈਨਾ ਦਾ 70-80 ਬਿਲੀਅਨ ਡਾਲਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਔਰ ਜਿੱਥੇ ਹਿਫਾਜ਼ਤ ਉੱਥੇ ਹੀ ਨਿਕਲਦੀ ਹੈ ਜਿੱਥੇ ਪੈਸਾ ਵੀ ਲੱਗਦਾ। ਔਰ ਕੱਲਾ ਇਹ ਨਹੀਂ ਹੈ, ਜਿਵੇਂ ਈਵਨ ਹਵਾ ਦੇ, ਇਹ ਤਾਂ ਨੇਵੀ ਦੀ ਅਸੀਂ ਗੱਲ ਕਰ ਰਹੇ ਹਾਂ, ਈਵਨ ਹਵਾਈ ਲੈਵਲ ਤੇ ਜਿਹੜਾ ਪਾਕਿਸਤਾਨ ਖੁਦ ਅਮਰੀਕਾ ਦੀ 9/11 ਤੋਂ ਬਾਅਦ ਅਫਗਾਨਿਸਤਾਨ 'ਚ ਆ ਕੇ ਪਹੁੰਚਣਾ ਔਰ ਡਰੋਨ ਅਟੈਕਸ ਦਾ ਸ਼ਿਕਾਰ ਹੋਇਆ ਏਜੰਸੀ ਏਰੀਆ ਦੇ ਵਿੱਚ, ਰਿਮੋਟ ਏਰੀਆਜ਼ ਦੇ ਵਿੱਚ, ਜਿਹਦੇ 'ਚ ਸਿਵਲੀਅਨ ਵੀ ਵੱਡੀ ਗਿਣਤੀ 'ਚ ਮਾਰੇ ਗਏ। ਉਦੋਂ ਤਾਂ ਭਾਰਤ ਵਾਲੇ ਬੜੇ ਖੁਸ਼ ਹੁੰਦੇ ਸੀ ਕਿ ਜੀ ਦੇਖੋ ਇਹ ਹੋ ਰਿਹਾ ਔਰ ਪਾਕਿਸਤਾਨ ਨੂੰ ਵੀ ਸਬਕ ਸਿਖਾਇਆ ਜਾ ਰਿਹਾ। ਹੁਣ ਇਹਨਾਂ ਦੀ ਆਪਣੀ ਖਬਰ ਹੈ ਕਿ ਪਾਕਿਸਤਾਨ ਵਿਲ ਯੂਜ਼ ਡਰੋਨਸ ਟੂ ਬੌਂਬ ਸਿਕਿਉਰਿਟੀ ਐਸਟੈਬਲਿਸ਼ਮੈਂਟਸ ਨੀਅਰ ਜੰਮੂ ਬਾਰਡਰ, ਸੇਜ਼ BSF। ਕਿ ਉਹਨਾਂ ਨੇ ਕਿਹਾ ਜੀ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਨੇ ਸਾਨੂੰ ਦੱਸਿਆ ਕਿ ਇਹ ਜਿਹੜੇ ਜੰਮੂ ਕਸ਼ਮੀਰ ਦੇ ਰਣਬੀਰ ਸਿੰਘਪੁਰਾ ਔਰ ਸਾਂਬਾ ਸੈਕਟਰ ਨੇ, ਇਹ ਜੰਮੂ ਦੇ ਵਿੱਚ ਨੇ, ਨਾਟ ਕਸ਼ਮੀਰ ਵੈਲੀ। ਇਹਨਾਂ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੀ ISI ਨੇ ਪਲਾਨ ਕੀਤਾ ਕਿ ਉਹ ਡਰੋਨ ਅਟੈਕਸ ਕਰਨਗੇ। ਔਰ ਉਹਨਾਂ ਕਿਹਾ ਕਿ ਜੀ 2280 ਕਿਲੋਮੀਟਰ ਫਰੰਟ ਪਾਕਿਸਤਾਨ ਦੇ ਨਾਲ ਹੈ ਸਾਡਾ, 4096 ਕਿਲੋਮੀਟਰ ਲੌਂਗ ਇੰਡੀਆ ਬੰਗਲਾ ਬਾਰਡਰ ਹੈ, ਔਰ ਇਹਦੇ ਸਾਰੇ ਤੇ ਅਸੀਂ ਇੰਟਰਨੈਸ਼ਨਲ ਬਾਰਡਰ ਨੂੰ, ਔਰ ਫਿਰ ਪੰਜਾਬ ਦੇ ਨਾਲ ਲੱਗਦਾ ਬਾਰਡਰ,
ਹੁਣ ਇਸ ਗੱਲ ਨੂੰ ਇਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ ਜਾਂ ਆਉਣ ਵਾਲੇ ਪੀਰੀਅਡ 'ਚ ਚੀਨ ਵੱਲ ਮੂੰਹ ਨਾ ਕਰਕੇ ਪਾਕਿਸਤਾਨ ਨਾਲ ਕੋਈ ਸ਼ਰਾਰਤ ਕਰਨ ਦੀ ਇਹਨਾਂ ਦੀ ਕੋਈ ਇਸ ਕਿਸਮ ਦੀ ਦਿਲ ਵਧੀ ਹੋਏ, ਜੀ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਕੁਛ ਨਾ ਕੁਛ ਹੁਣ ਪਹਿਲੀ ਵਾਰ ਮੇਰਾ ਖਿਆਲ ਹੈ 20 ਸਾਲ 'ਚ ਹੋਇਆ ਹੋਵੇਗਾ ਜਿਹੜੀ ਵੀਕਐਂਡ ਤੇ ਖਬਰ ਸੀ ਕਿ ਤਰਨਤਾਰਨ ਦੇ ਨੇੜੇ, ਹੁਣ ਤਾਂ ਅਸੀਂ ਪੰਜਾਬ ਵਾਲੇ ਬਾਰਡਰ ਤੇ ਆ ਗਏ ਹਾਂ, ਬਿਲਕੁਲ ਕਿ ਜੀ 5 ਘੁਸਪੈਠੀਏ ਜਿਹੜੇ ਕਿ ਅੰਦਰ ਵੜ ਗਏ ਸੀ ਔਰ ਅੰਦਰ ਉਹ ਅੱਗੋਂ ਜਾਣ ਦੀ ਕੋਸ਼ਿਸ਼ ਕਰ ਰਹੇ ਸੀ, ਉਹਨਾਂ ਨੂੰ ਜਿਹੜਾ ਮਾਰ ਮੁਕਾਇਆ ਗਿਆ ਕਿ ਸਵੇਰ ਵੇਲੇ 4:45 ਤੇ ਐਜ਼ ਟੂਪਰ ਸਟਾਰਟ ਸਰਚਿੰਗ ਦਾ ਏਰੀਆ ਦੇ ਵਰ ਫਾਇਰਡ ਅਪਨ BSF soldiers retaliated self defense killing the 5 intruders। ਔਰ ਫਿਰ ਉਹਨਾਂ ਨੇ ਕਿਹਾ ਜੀ ਜੂਨ 20 ਨੂੰ ਪਹਿਲਾਂ ਇੱਕ ਪਾਕਿਸਤਾਨੀ ਡਰੋਨ loaded with sophisticated rifles and some grenades was shot down by BSF along the international border in Kathua district of Jammu and Kashmir। ਹੁਣ ਇਹ ਜਾਂ ਤਾਂ ਕੁਛ ਇਹਨਾਂ ਨੇ ਇਹ ਕੁੱਕ ਕਰ ਰਹੇ ਨੇ ਜੀ ਕਿ ਪਾਕਿਸਤਾਨ 'ਚ ਪੰਜਾਬ ਨਾਲ ਲੱਗਦਾ ਜਿਹੜਾ ਬਾਰਡਰ ਹੈ ਉਹ ਤਾਂ ਜਿਵੇਂ ਵਾਈਲਡ ਹੈ, ਕਰੰਟ ਛੱਡਿਆ ਹੁੰਦਾ ਹੈ, ਕਈ ਮੀਲ ਤੱਕ ਸਰਚ ਲਾਈਟਸ ਨੇ। ਬਿਲਕੁਲ ਪਾਕਿਸਤਾਨ ਵਾਲੇ ਪਾਸਿਓਂ ਕਿਹੜੇ 5 ਇੰਟਰੂਡਰ ਆਏ, ਮੈਨੂੰ ਇਹ ਲੱਗਦਾ ਵੀ 5 ਬੇਕਸੂਰ ਕੋਈ ਬੇਗੁਨਾਹ ਸਿੱਖ ਨੌਜਵਾਨ ਬਾਰਡਰ ਏਰੀਆ ਦੇ ਚੁੱਕ ਕੇ ਇਹਨਾਂ ਨੇ ਮਾਰ ਦਿੱਤੇ ਹੋਣੇ ਨੇ। ਮੁੜ ਕੇ ਕਹਿਣਗੇ ਜੀ ਇਹ ਤਾਂ ਵੈਪਨ ਸਮਗਲ ਕਰ ਰਹੇ ਸੀ, ਦੂਸਰਾ ਕਰ ਰਹੇ ਸੀ, ਕਿਉਂਕਿ ਵੀਕਐਂਡ ਤੇ ਵਾਪਰਿਆ ਜਿਹਦੀ ਡੀਟੇਲ ਨਹੀਂ ਆਈ, ਪਰ ਇਹ ਕਹਿ ਰਹੇ ਨੇ ਕਿ ਹੁਣ ਜੰਮੂ ਰੀਜਨ 'ਚ ਵੀ ਜਿਹੜੀ ਪਾਕਿਸਤਾਨ ਦੀ ISI ਹੈ ਉਹ ਪਲਾਨ ਕਰ ਰਹੀ ਹੈ ਕਿ ਉਹ ਡਰੋਨ ਅਟੈਕ ਕਰੇਗੀ। ਹੁਣ ਇੱਕ ਪਾਸੇ ਤਾਂ ਪਾਕਿਸਤਾਨ ਵਾਟਰ ਨੇਵੀ ਦੇ ਐਂਗਲ ਤੋਂ ਇਹ ਸਾਹਮਣੇ ਆ ਗਿਆ ਕਿ ਚਾਈਨਾ ਉਹਨੂੰ ਫਰਦਰ ਫੋਰਟੀਫਾਈ ਕਰ ਰਿਹਾ ਹੈ। ਜੀ 에ਅਰ ਫੋਰਸ ਦੇ ਲੈਵਲ ਦੇ ਉੱਤੇ ਆਲਰੇਡੀ ਅਭਿਨੰਦਨ ਇੱਕ ਇਹਨੂੰ ਉਹ ਟੈਸਟ ਕੇਸ ਕਹਿੰਦੇ ਨੇ, ਉਹਨਾਂ ਨੇ ਦੱਸਦਾ ਕਿ ਵੀ ਕੀ ਹੈਗਾ। ਜੀ ਹੁਣ ਥਰਡ ਪਾਰਟ ਜਿਹੜਾ ਇਹਨਾਂ ਨੇ ਬੜਾ ਦੂਲਾ ਬਣਾ ਕੇ ਰਫੇਲ ਲਿਆਂਦੇ ਫਰਾਂਸ ਤੋਂ, ਕਿਵੇਂ ਕਿੱਥੇ ਰੁਕੇ, ਸੰਦੂਰ, ਗੰਡਾ, ਹਰੀ ਮਿਰਚ, ਪੂਜਾ ਔਰ ਬੱਲੇ 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 ਹੁਣ ਉਹਦੀ ਇੱਕ ਇਹਨਾਂ ਨੇ ਜਿਹਦੇ ਵਿੱਚ ਫਰਾਂਸ ਦਾ ਮਿਨਿਸਟਰ ਵੀ ਆਏਗਾ ਔਰ ਦੂਜਾ ਅੰਬਾਲੇ ਦੇ ਵਿੱਚ ਵੀ ਇੱਕ ਪੂਜਾ ਕਰਨੀ ਹੈ ਜਿਹਦੇ ਵਿੱਚ ਗ੍ਰੈਂਡ ਲਾਂਚਿੰਗ ਕਰਨੀ ਹੈ। ਪਰ ਇਹ ਖਬਰ ਮੈਂ ਇੰਡੀਆ ਟੂਡੇ ਦੇ ਹਵਾਲੇ ਨਾਲ ਦੇ ਰਿਹਾ ਹਾਂ ਕਿ ਹਕੀਕਤ ਕੀ ਹੈ। ਇੱਕ ਪਾਸੇ ਕਿਉਂਕਿ ਚੀਨ ਨੇ ਇੰਨਾ ਜ਼ਬਰਦਸਤ ਇਹਨਾਂ ਨੂੰ ਝੰਬਿਆ ਕਿ ਇਹਨਾਂ ਨੂੰ ਕੁਝ ਦਿਖਾਉਣ ਦੇ ਲਈ ਰਫੇਲ ਦੇ ਪਿੱਛੇ ਲੁਕੇ, ਪਰ ਇਹ ਇੰਡੀਆ ਟੂਡੇ ਦੀ ਖਬਰ ਹੈ ਨੋ ਪਾਇਲਟਸ for Rafale jets, why is Indian Air Force facing an acute shortage of trained pilots? ਹੁਣ ਇਹ ਉਹਨਾਂ ਦਾ ਜਿਹੜਾ ਇੱਕ ਐਕਟ ਹੈ ਰਾਈਟ ਟੂ ਇਨਫੋਰਮੇਸ਼ਨ, ਉਹਦੇ ਥੱਲੇ ਉਹਨਾਂ ਨੇ ਇਹ ਸਵਾਲ ਪੁੱਛਿਆ, as India is in the process of overhauling its air force with the latest Rafale jets and additional MiG-29 and Su-30 MKIs, and RTI filed by India Today reveals that in the last 10 years 798 Indian Air Force pilots have resigned and 289 of these pilots were given no objection certificates to fly private airlines। ਹੁਣ ਜਾਂ ਤਾਂ ਇੰਡੀਅਨ 에ਅਰ ਫੋਰਸ ਦੇ ਇਹਨਾਂ ਦੇ ਬਹਾਦਰ ਪਾਇਲਟਾਂ ਨੂੰ ਨਜ਼ਰ ਆ ਰਿਹਾ ਹੈ ਕਿ ਚੀਨ ਵੀ ਆ ਰਿਹਾ ਹੈ, ਪਾਕਿਸਤਾਨ ਵੀ ਆ ਰਿਹਾ ਹੈ, ਤੇ ਘਰ ਵਾਲੀਆਂ ਕਹਿੰਦੀਆਂ ਹੋਣੀਆਂ ਕਾਹਨੂੰ ਅਜਾਈ ਜਾਨ ਗਵਾਣੀ ਹੈ। ਅਭਿਨੰਦਨ ਤਾਂ ਖੁਸ਼ਕਿਸਮਤ ਸੀ ਵੀ ਉਹਨੂੰ ਛੱਡਤਾ ਪਾਕਿਸਤਾਨੀਆਂ ਨੇ, ਵੀ ਤੁਸੀਂ ਛੱਡੋ ਜੀ, ਤੁਸੀਂ ਕੀ ਲੈਣਾ ਇਸ ਚੋਂ, ਕੁਝ ਨਹੀਂ ਹੈ, ਇਹ ਸਭ ਚੋਰਾਂ ਦੇ ਆ, ਤੁਸੀਂ ਚਲੋ। ਔਰ ਹੁਣ 2 ਲੱਖ ਦੀ ਤਨਖਾਹ ਹੈ ਇਹਨਾਂ ਦੇ 에ਅਰ ਫੋਰਸ ਪਾਇਲਟ ਦੀ, ਉਹ ਕਹਿੰਦੇ ਨੇ ਵੀ ਛੱਡ ਕੇ, ਔਰ ਨੋ ਆਬਜੈਕਸ਼ਨ ਦੇਣ ਵਾਲੇ ਵੀ ਇਹਨਾਂ ਦੇ ਹੀ ਨੇ ਉਤਲੇ, ਜਾਂ ਤਾਂ ਉਹ ਕਮਿਸ਼ਨ ਵੀ ਖਾ ਰਹੇ ਹੋਣਗੇ, ਨਾਲ ਹੀ ਕਹਿ ਰਹੇ ਹੋਣੇ ਜੀ ਸਾਡੀ ਵੀ ਜਾਨ ਛਡਾਓ, ਕੱਲ ਨੂੰ ਇਹਨਾਂ ਇਹ ਜਿਹੜੇ ਹਿੰਦੂ ਤਵੀ ਨੇ ਜਿਨ੍ਹਾਂ ਨੇ ਇੱਕ ਵਾਰ ਫੀਵਰ ਕ੍ਰੀਏਟ ਕੀਤਾ, ਇਹਨਾਂ ਨੇ ਸਾਨੂੰ ਮਰਵਾ ਦੇਣਾ। ਪਰ ਹੁਣ ਇਹ ਬਹੁਤ ਵੱਡੀ ਫਿਗਰ ਹੈ ਕਿ 798 ਇੰਡੀਅਨ 에ਅਰ ਫੋਰਸ ਦੇ ਪਾਇਲਟਸ ਨੇ ਰਿਜ਼ਾਈਨ ਕੀਤਾ ਪਿਛਲੇ ਸਾਲਾਂ। ਹੁਣ ਕਿੰਨੇ ਇੱਕ ਪਾਇਲਟ ਬਣਾਉਣ ਦੇ ਲਈ ਪਤਾ ਨਹੀਂ ਕਿੰਨੇ ਹਜ਼ਾਰ ਘੰਟਿਆਂ ਦੀ ਜਿਹੜੀ ਹੈ ਉਹ ਟ੍ਰੇਨਿੰਗ ਹੁੰਦੀ ਹੈ ਔਰ ਸਾਰੇ ਚੋਂ ਨਿਕਲਦੇ ਨੇ। ਹੁਣ ਨਤੀਜਾ ਇਹ ਲੰਬੀ ਚੌੜੀ ਇਹਦੇ ਤੇ ਖਬਰ ਹੈ ਕਿ ਵੀ ਇਹ ਸਾਰਾ ਉਹਨਾਂ ਨੇ ਇਹ ਜਿਹੜਾ 2016 ਤੇ 2017 ਚ ਇੰਡੀਅਨ 에ਅਰ ਫੋਰਸ saw the worst years when 100 and 114 pilots respectively quit the Indian Air Force। In 2015 only 37 pilots had quit। ਹੁਣ ਜਦੋਂ ਮੈਂ ਕਹਿ ਰਿਹਾ ਕਿ ਇਹਨਾਂ ਵਾਰ ਮੌਂਗਰਸ ਤੋਂ ਡਰਦਿਆਂ ਉਹ ਛੱਡ ਰਹੇ ਨੇ ਕਿ 2014 ਦੇ ਵਿੱਚ ਮੋਦੀ ਬਣਦਾ ਪਹਿਲੀ ਵਾਰ
2015 ਚ ਸਿਰਫ 37 ਪਾਇਲਟ ਜਿਹੜੇ ਨੇ ਉਹ ਰਿਜ਼ਾਈਨ ਕਰਦੇ ਨੇ। ਜੀ 2016 ਚੋਂ ਗਿਣਤੀ 100 ਹੋ ਜਾਂਦੀ ਹੈ ਰਿਜ਼ਾਈਨ ਕਰਕੇ ਜਾਣ ਵਾਲੇ, ਔਰ 2017 ਦੇ ਵਿੱਚ 114 ਹੋ ਜਾਂਦੀ ਹੈ। ਜੀ। ਜੇ 2018 ਤੇ 2019 ਦੀ ਫਿਗਰ ਇਹਨਾਂ ਨੇ ਦਿੱਤੀ ਨਹੀਂ ਹੋਣੀ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ, ਉਹ ਦੇਖੋ 200 ਪਲੱਸ ਹੋਏਗੀ, ਕਿਉਂਕਿ ਜੇ ਟੋਟਲ ਇਹਨਾਂ ਸਾਲਾਂ ਦੇ ਵਿੱਚ 798 ਜਿਹੜੇ ਨੇ ਰਿਜ਼ਾਈਨ ਕਰਕੇ ਦੌੜ ਰਹੇ ਨੇ। ਜੀ। ਸੋ ਇਹ ਜਿਹੜਾ ਹੈ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਇਹਨਾਂ ਦੀ 에ਅਰ ਫੋਰਸ ਦਾ ਮਨੋਬਲ ਕੀ ਹੈ, ਜਿਹਨੂੰ ਕਹਿੰਦੇ ਨੇ ਮੋਰਾਲ, ਕਿ ਵੀ ਕਿੰਨਾ ਕੁ ਉਹਨਾਂ ਦਾ ਹੌਸਲਾ ਹੈ ਔਰ ਕਿੰਨਾ ਕੁ ਉਹਨਾਂ ਨੂੰ ਆਪਣੀ 에ਅਰ ਫੋਰਸ ਦੇ ਉੱਤੇ ਜਿਹੜਾ ਉਹ ਮਾਣ ਕਰਨਾ ਚਾਹੀਦਾ ਹੈ ਕਿ ਵੀ ਇਹ ਕੀ ਕਰਨਗੇ। ਅਲਟੀਮੇਟਲੀ ਇਹੀ ਹੋਣਾ ਹੈ। ਅਭਿਨੰਦਨ ਵਾਂਗ ਉਹਨਾਂ ਨੇ ਕਹਿਣਾ ਕਿ ਵੀ ਇੱਕ ਉਹਨੂੰ ਤਾਂ ਅਸੀਂ ਚਾਹ ਪਿਆਈ ਸੀ, ਸਾਨੂੰ ਜ਼ਰਾ ਕੌਫੀ ਪਿਆ ਦਿਓ। ਔਰ ਇਹ ਦੱਸਦਾ ਹੈ ਕਿ ਇੱਕ ਪਾਸੇ ਕਿਸ ਕਿਸਮ ਦਾ, ਔਰ ਮੈਨੂੰ ਯਾਦ ਹੈ 50s ਦੇ ਵਿੱਚ ਜਿਹੜਾ ਇੱਕ ਸਾਡੇ ਜਾਣੂ ਪਰਿਵਾਰ ਦੇ ਉਹਨਾਂ ਦਾ ਲੜਕਾ ਕਹੇ ਕਿ ਜੀ ਮੈਂ ਫੌਜ 'ਚ ਜਾਣਾ, ਜੀ ਤੇ ਉਹਨਾਂ ਦੇ ਫਾਦਰ ਜਿਹੜੇ ਜਿਨ੍ਹਾਂ ਨੇ ਬ੍ਰਿਟਿਸ਼ ਫੌਜ ਦੇ ਵੇਲੇ ਸਰਵ ਵੀ ਕੀਤਾ ਹੋਇਆ ਸੀ, ਹੁਣ 5-7-10 ਸਾਲ ਦੇ ਵਿੱਚ ਹੀ ਸਿਸਟਮ ਜਿਹੜੇ ਸਿਆਣੇ ਲੋਕ ਸੀ ਉਹਨਾਂ ਨੂੰ ਸਮਝ ਆ ਗਿਆ ਸੀ। ਬਿਲਕੁਲ। ਉਹ ਉਹਨੂੰ ਰੋਕਦੇ ਸੀ, ਉਹਨੂੰ ਕਹਿੰਦੇ ਦੇਖ ਮੈਂ ਇਹ ਨਹੀਂ ਕਹਿੰਦਾ ਕਿ ਵੀ ਮੈਂ ਖੁਦ ਫੌਜੀ ਹਾਂ, ਪਰ ਤੂੰ ਇਹਨਾਂ ਚੋਰਾਂ ਲਈ ਆਪਣੀ ਜਾਨ ਗਵਾਏਗਾ, ਇਹ ਕੋਈ ਦੇਸ਼ ਭਗਤੀ ਕੋਈ ਨਹੀਂ ਹੈ। ਉਹ ਕਹਿੰਦੇ ਸਾਡੀ ਤਾਂ ਮਜਬੂਰੀ ਸੀ, ਰੁਜ਼ਗਾਰ ਦਾ ਸਾਧਨ ਨਹੀਂ ਸੀ, ਅਸੀਂ ਗਏ, ਸਾਨੂੰ ਵੀ ਪਤਾ ਸੀ ਵੀ ਅਸੀਂ ਗੋਰਿਆਂ ਦੇ ਲਈ ਲੜ ਰਹੇ ਹਾਂ, ਉਹ ਕੋਈ ਸਾਡੀ ਕੋਈ ਉਹਦੇ ਚ ਨਹੀਂ ਸੀ ਕਿ ਵੀ ਅਸੀਂ ਚਾਹ ਨਾਲ ਗਏ, ਕਿ ਘਰ ਨਹੀਂ ਸੀ ਚੱਲਦੇ। ਬਿਲਕੁਲ। ਉਹਨੂੰ ਕਿਹਾ ਵੀ ਤੁਹਾਡੇ ਕੋਲ ਤਾਂ ਮੌਕੇ ਨੇ, ਮੌਕੇ ਨੇ। ਤੁਸੀਂ ਹੋਰ ਕੋਈ ਪਾਸਾ ਦੇਖ ਲਓ, ਇਹਨਾਂ ਚੋਰਾਂ ਲਈ ਆਪਣੀ ਜਾਨ ਗਵਾਏਗਾ। ਜੀ। ਸੋ ਅੱਜ ਹਾਲਾਤ ਇਹ ਨੇ, ਹੁਣ ਇਹੀ ਘਰ ਵਾਲੀਆਂ ਕਹਿੰਦੀਆਂ ਹੋਣੀਆਂ 2014 ਤੋਂ ਦੇਖ ਲਿਆ, ਉਹ ਕਹਿੰਦੇ ਹੋਣੇ ਵੀ ਇਹਨਾਂ ਦੇ ਲਈ ਮਰੋਗੇ ਤੁਸੀਂ, ਚਲੋ ਛੱਡੋ ਜਾ ਕੇ ਸਿਵਲ ਦੇ ਵਿੱਚ ਇਸ ਤੋਂ ਵਧੀਆ ਪੈਸੇ ਮਿਲਦੇ ਨੇ, ਸਿਵਲ 에ਅਰਲਾਈਨਸ, ਇਹ ਛੱਡੋ ਖਹਿੜਾ। ਔਰ ਲਗਾਤਾਰ ਉਹ ਛੱਡ ਕੇ ਜਾ ਰਹੇ ਨੇ। ਸੋ ਇਹ ਭਾਰਤ ਮਾਤਾ ਦੇ ਬਹਾਦਰ ਸਪੂਤ ਹਵਾਈ ਸਪੂਤਾਂ ਦੀ ਗੱਲ ਹੈ। ਬਾਕੀ ਸਪੂਤਾਂ ਦਾ ਤਾਂ ਅਸੀਂ ਜ਼ਿਕਰ ਕਰਦੇ ਹੀ ਹਾਂ, ਪਹਿਲਾਂ ਹੀ ਕਰਕੇ ਹਟੇ ਹਾਂ। ਵਿਪਨ ਰਾਵਤ ਸਬੂਤ, ਅਜੀਤ ਡੋਵਲ ਔਰ ਮੋਦੀ ਮੋਰ ਪੈਣਾ ਪਾ ਰਹੇ ਨੇ, ਮੋਦੀ ਦਾਣਾ ਖਵਾ ਰਿਹਾ ਹੈ ਕਿ ਭਾਈ ਉਹ ਮੋਟਾ ਭਾਈ ਲੱਭਿਆ ਹੀ ਨਹੀਂ, ਅਮਿਤ ਸ਼ਾਹ ਕਿੱਥੇ ਲੁਕਿਆ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। Viewers, welcome back in our program.
ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਜੋ ਸਿੱਖ ਨੌਜਵਾਨਾਂ ਵੱਲੋਂ ਖਾਲਿਸਤਾਨ ਦੇ ਜੋ ਝੰਡੇ ਨੇ ਲਹਿਰਾਉਣ ਦਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈ ਔਰ ਇੱਕ ਸਿੱਖ ਨੌਜਵਾਨ ਵੱਲੋਂ ਹਕੂਮਤੀ ਰੋਕਾਂ ਦੇ ਬਾਵਜੂਦ ਅਕਾਲ ਤਖਤ ਸਾਹਿਬ ਵਿਖੇ ਖਾਲਿਸਤਾਨ ਲਈ ਜੋ ਅਰਦਾਸ ਹੈ ਉਹ ਕੀਤੀ ਗਈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਬਾਰੇ? ਦੇਖੋ, ਖਾਲਿਸਤਾਨ ਜ਼ਿੰਦਾਬਾਦ ਤੋਂ ਗੱਲ ਸ਼ੁਰੂ ਕਰਦੇ ਹਾਂ ਜੀ। ਜਿਹੜਾ ਚੈਲੰਜ ਹੁੰਦਾ ਹੈ, ਚੈਲੰਜ ਦੇ ਲਈ ਕੋਈ ਤੋਪਾਂ ਬੀੜਨੀਆਂ ਜਾਂ ਤੁਹਾਡੇ ਕੋਲ ਤੋਪਾਂ ਹੋਣ ਇਹ ਵੀ ਜ਼ਰੂਰੀ ਨਹੀਂ ਹੁੰਦਾ ਜੀ। ਇੱਕ ਸਾਊਥ ਅਮਰੀਕਾ ਦੇ ਡਿਕਟੇਟਰ ਦੇ ਖਿਲਾਫ ਜਿੱਥੇ ਇੰਨਾ ਡਰ ਤੇ ਖੌਫ ਸੀ, ਕਿਸੇ ਨੂੰ ਸੁਝਿਆ ਕਿ ਵੀ ਕੋਈ ਨਾ ਕੋਈ ਤਰੀਕਾ ਹੋਣਾ ਚਾਹੀਦਾ ਹੈ ਕਿ ਵੀ ਅਸੀਂ ਦੱਸੀਏ ਤੇ ਸਹੀ ਕਿ ਵੀ ਇਹ ਡਰ ਲੱਥੇ। ਉਹਨੇ ਇੱਕ ਖਾਸ ਥਾਂ ਤੇ ਜਾ ਕੇ ਜਿੱਧਰ ਵੀ ਉਹਦਾ ਟਿਕਾਣਾ ਸੀ ਜਾਂ ਹੈੱਡਕੁਆਰਟਰ ਸੀ, ਉਹਨੇ ਆਪਣਾ ਵਹੀਕਲ ਰੋਕਿਆ ਤੇ ਐ ਉਂਗਲ ਕਰਕੇ ਉਹਦੇ ਵੱਲ ਖਲੋ ਗਿਆ। ਉਹਨੇ ਜਦੋਂ ਦੇਖਿਆ ਅਗਲੇ ਦਿਨ 2-3 ਹੋਰ ਆ ਕੇ ਖਲੋ ਗਏ। ਫਿਰ ਉਹ ਸਾਰਾ ਹੀ ਜਿਹੜਾ ਉਹ ਸਾਰਾ ਟਾਊਨ ਜਾਂ ਕਸਬਾ ਜਾਂ ਇਲਾਕਾ ਸੀ ਉਹ ਰੋਜ਼ ਉਸ ਵੇਲੇ ਐ ਖਲੋ ਜਾਏ। ਸੋ ਮਤਲਬ ਇਹ ਸੀ ਕਿ ਮੈਸੇਜ ਮਿਲ ਗਿਆ। ਇੱਕ ਡਰ ਕੱਢਣਾ ਵੀ ਜ਼ਰੂਰੀ ਹੁੰਦਾ ਹੈ। ਦੂਸਰਾ ਇਹ ਹੁੰਦਾ ਵੀ ਬਹੁਤ ਵਾਰ ਅਸੀਂ ਅੰਦਰ ਲੈ ਕੇ ਘੁੰਮ ਰਹੇ ਹੁੰਦੇ ਆ ਕਿਸੇ ਚੀਜ਼ ਨੂੰ, ਦੀ ਐਕਸਪ੍ਰੈਸ਼ਨ। ਬਿਲਕੁਲ। ਸੋ ਸਿੱਖਸ ਫਾਰ ਜਸਟਿਸ ਨੇ ਕਾਲ ਦਿੱਤੀ ਕਿ ਭਾਈ ਲਾਲ ਕਿਲੇ ਤੇ ਝੰਡਾ ਫਹਿਰਾਓ 15 ਅਗਸਤ ਨੂੰ। ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਆਪਣੇ ਪਿੰਡ ਚ ਸ਼ਹਿਰ ਦੇ ਵਿੱਚ ਜਿਹੜਾ ਹੁਣ ਹੱਥਾਂ ਪੈਰਾਂ ਦੀ ਪੈ ਗਈ ਸਿਕਿਉਰਿਟੀ। ਪਹਿਲਾਂ ਤਾਂ ਲਾਲ ਕਿਲੇ ਦੀ ਸਿਕਿਉਰਿਟੀ ਕਰਤੀ ਟਾਈਟ ਵੀ ਵਾਕਿਆ ਇਹਨਾਂ ਸਿੱਖਾਂ ਦਾ ਕੋਈ ਪਤਾ ਨਹੀਂ। ਜਿਵੇਂ ਨਾ ਮੈਂ ਉਹ ਗੱਲ ਦੁਬਈ ਤੋਂ ਭਾਈ ਸੰਤੋਖ ਸਿੰਘ ਆਏ ਨੇ, ਹੁਣ ਤਾਂ ਖੈਰ ਅਮਰੀਕਨ ਸਿਟੀਜ਼ਨ ਨੇ, ਉਹ ਗੱਲ ਕਹਿੰਦਾ ਜੀ ਇੱਕ ਜਿਹੜਾ ਸਾਡੇ ਨਾਲ ਕਹਿੰਦੇ ਮੇਰੇ ਭਰਾ ਦੇ ਨਾਲ ਇੱਕ ਹੋਰ ਸਿੱਖ ਨੌਜਵਾਨ ਉਹ ਗਏ ਸਬਜ਼ੀ ਵਾਲੀ ਦੁਕਾਨ ਤੇ ਜਾਂ ਦੂਜੇ ਤੇ, ਉਹ ਬੰਗਾਲੀ ਵੇਚ ਰਿਹਾ ਸੀ ਮਿਰਚਾਂ, ਯੰਗ ਮੁੰਡਾ ਸੀ। ਉਹਨੇ ਕਿਹਾ ਮਿਰਚ ਹਰੀ ਮਿਰਚ ਸੀ, ਉਹਨੇ ਕਿਹਾ ਵੀ ਇਹ ਕੌੜੀ ਵੀ ਹੈ ਕਿ ਐਵੇਂ ਹੀ ਹੈ? ਕਹਿੰਦਾ ਸਰਦਾਰ ਜੀ ਅਗਰ 2 ਖਾ ਲੋ ਤਾਂ 2 ਪੇਟੀਆਂ ਦੇ ਦੂੰ। ਉਹ ਕਹਿੰਦਾ ਅੱਛਾ, ਕਹਿੰਦਾ ਫਿਰ ਤੂੰ ਇਦਾਂ ਕਰ ਵੀ 4 ਪੇਟੀਆਂ ਤਿਆਰ ਕਰ। ਔਰ ਉਹ ਕਹਿੰਦਾ ਜੀ ਹਾਲ ਤਾਂ ਉਹਦਾ ਉਹ ਖਾ ਗਿਆ, 2 ਖਾ ਗਿਆ, 2 ਹੋਰ ਖਾ ਗਿਆ। ਕਹਿੰਦਾ 4 ਕੱਢ 4। ਉਹ ਕਹਿੰਦਾ ਮੁੰਡਾ ਘਬਰਾਇਆ। ਉਹ ਤੋਂ ਬਾਅਦ ਉਹਦਾ ਦਾਦਾ ਆ ਗਿਆ ਜਿਹੜਾ ਬੰਗਾਲੀ ਦਾ, ਤੇ ਉਹ ਉਹਨੂੰ ਕਹਿੰਦਾ ਹੈ ਕਿ ਵੀ ਇਹ ਤੂੰ ਕੀ ਕੀਤਾ? ਕਹਿੰਦਾ ਜੀ ਮੈਂ ਤਾਂ ਇਹ ਤਾਂ ਕੋਈ ਖਾ ਹੀ ਨਹੀਂ ਸਕता था, ये सरदार जी 4 खा गए। वो मारी, उन्होंने कहना बेवकूफ, सरदार सब कुछ कर सकते हैं, तुझे नहीं मालूम था ये क्या किया तूने? वो कहता जी देख, उन्हें मुंडे ने कहा देख मैं हुण कीता शर्त मैं ਲਈ है, चल 4 ना सी 1 पेटी ਦਾ ਅਸੀਂ ਲੈ ਜਾਂਦੇ। ਸੋ ਮਤਲਬ ਇਹ ਹੈ ਵੀ ਇਹ ਗੱਲ ਤੁਹਾਨੂੰ ਬੇਸ਼ੱਕ ਲਾਈਟਰ ਵੇਂਚ ਵੀ ਹੈ ਬਟ ਦੈਟ ਇਜ਼ ਅ ਟਰੂ ਹੈਪਨਿੰਗ। ਸੋ ਇਹ ਹਿੰਦੂਤ ਵੀ ਇਸ ਗੱਲ ਨੂੰ ਜਿਹੜਾ ਉਹਨਾਂ ਨੂੰ ਖੌਫ ਹੈ ਸਿੱਖ ਦਾ, ਹੁਣ ਉਹੀ ਇੰਦਰਾ ਗਾਂਧੀ ਜਿਹਦੀ ਸਿਕਿਉਰਿਟੀ ਅਮਰੀਕਨ ਪ੍ਰੈਜ਼ੀਡੈਂਟ ਨਾਲੋਂ ਜ਼ਿਆਦਾ ਸੀ, ਤੇ ਬੇਅੰਤ ਸਿੰਘ ਸਤਵੰਤ ਸਿੰਘ ਨੇ ਜਦੋਂ ਕੀਤਾ ਉਹ ਛਲਣੀ ਉਹ ਕਹਿੰਦਾ ਜਿਵੇਂ ਸਾਡੇ ਢਾਡੀ ਕਹਿੰਦੇ ਨੇ ਕਿ ਫਿਲਟਰ ਵਾਂਗੂ ਕਰਤੀ, ਫਿਲਟਰ ਬਣਾਤਾ। ਬਿਲਕੁਲ 30-32 ਗੋਲੀਆਂ ਸਟੇਨ ਦੀਆਂ ਵੀ ਲੰਘਾਤੀਆਂ ਸਤਵੰਤ ਸਿੰਘ ਨੇ, ਤਾਂ ਉਹਨੇ ਵੀ ਰਿਵਾਲਵਰ ਖਾਲੀ ਕਰਤਾ ਬੇਅੰਤ ਸਿੰਘ ਨਾਲ ਹੀ ਕਿਹਾ ਜੋ ਅਸੀਂ ਕਰਨਾ ਅਸੀਂ ਕਰਤਾ, ਜੋ ਤੁਸੀਂ ਕਰਨਾ ਕਰ ਲਓ। ਹੁਣ ਜਨਰਲ ਵੈਦਿਆ ਭਾਰਤੀ ਫੌਜ ਦਾ ਹੈੱਡ, ਉਹਨੇ ਸਮਝਿਆ ਕਿ ਮੈਂ ਝਾੜਤਾ ਟੈਂਕਾਂ ਤੋਪਾਂ ਨਾਲ ਮਾਰਤੇ ਇਹਨਾਂ ਦੇ ਸਾਰੇ, ਜਾ ਕੇ ਪੂਨੇ 'ਚ ਉਹਦੇ ਘਰ 'ਚ ਔਰ ਪਬਲਿਕਲੀ ਸਰੇਆਮ ਘਰ, ਮਤਲਬ ਉਹ ਪੂਨੇ 'ਚ ਘਰ ਬਣਾ ਰਿਹਾ ਸੀ ਆਪਣਾ। ਉਹਨਾਂ ਨੇ ਕਿਹਾ ਵੀ ਹਾਲ ਹੈ, ਨਾਲ ਉਹਨਾਂ ਨੇ ਕਿਹਾ ਵੀ ਕੋਰਟ 'ਚ ਖਲੋ ਕੇ ਕਿਹਾ ਵੀ ਇਹਨੇ ਸਾਡਾ ਅਕਾਲ ਤਖਤ ਢਾਇਆ ਸੀ ਔਰ ਇਹ ਸਾਨੂੰ ਗੁਰੂ ਦਾ ਹੁਕਮ ਹੈ ਵੀ ਜਿਹੜਾ ਇਸ ਕਿਸਮ ਦਾ ਕਰੇ ਉਹਨੂੰ ਸਜ਼ਾ ਦੇਣੀ। ਹੁਣ ਜਿਹੜਾ ਉਹਨਾਂ ਨੂੰ ਉਹ ਰੈੱਡ ਫੋਰਟ ਦਾ ਵਕਤ ਸੀ, ਫਿਰ 15 ਅਗਸਤ ਨੂੰ ਅਸੀਂ ਦੇਖਿਆ ਰਾਜੀ ਬਾਲਟੀਮੋਰ ਚੱਠਾ ਸਾਹਿਬ ਦੇ ਯੰਗਰ ਬ੍ਰਦਰ ਉਹ ਗੱਲ ਕਰ ਰਹੇ ਸੀ, ਕਹਿੰਦੇ ਮੇਰਾ ਇੱਕ ਦੋਸਤ ਮੋਗੇ ਦੇ ਨੇੜੇ ਦਾ ਹੈ ਤਾਂ ਉਹਦੇ ਅੱਗੋਂ ਜਿਹੜਾ ਕੋਈ ਰਿਸ਼ਤੇਦਾਰ ਪੁਲਿਸ 'ਚ ਨੇ, ਉਹ ਕਹਿੰਦਾ ਜੀ ਮੋਗੇ ਉਹ ਪੁਲਿਸ ਵਾਲੇ ਕਹਿੰਦੇ ਸਾਨੂੰ ਵਕਤ ਪਾਤਾ, ਕਹਿੰਦੇ 15 ਅਗਸਤ ਨੂੰ ਅਸੀਂ ਕਹਿੰਦਾ ਝੰਡਾ ਲਹਿਰਾਣਾ ਸੀ 11 ਵਜੇ, ਅਸੀਂ ਕਹਿੰਦਾ 9 ਵਜੇ ਮੁੱਛਾਂ ਨੂੰ ਬੱਟ ਬੁੱਟ ਦੇ ਕੇ ਠਾਠੀਆਂ ਠੂਠੀਆਂ ਬਣ ਕੇ ਕਰੀਏ ਤੇ ਵਕਤ ਪੈ ਗਿਆ। ਕਹਿੰਦੇ ਉਹ ਸਵੇਰੇ ਹੀ ਚੜਾ ਕੇ ਝੰਡਾ ਖਾਲਿਸਤਾਨ ਦਾ ਲੈ ਗਏ ਤਿਰੰਗਾ ਲਾ ਕੇ ਡੀਸੀ ਆਫਿਸ ਤੋਂ। ਉਹ ਸਸਪੈਂਡ ਵੀ ਕੀਤੇ ਨੇ 2-3 ਜਿਹੜੇ ਉੱਥੇ ਰੈਗੂਲਰ ਰਾਊਟ ਵਾਲੇ ਸੀ। ਹੁਣ ਇਹ ਇੱਕ ਵੱਡੀ ਖਬਰ ਸੀ ਕਿ ਵੀ ਡੀਸੀ ਹੈੱਡਕੁਆਰਟਰ ਤੇ ਜਿੱਥੇ ਝੰਡਾ ਲਹਿਰਾਇਆ ਜਾਣਾ ਜਿਹੜਾ ਤਿਰੰਗਾ ਪਹਿਲਾਂ ਹੈ ਉਹ ਵੀ ਲਾ ਕੇ ਨਾਲ ਲੈ ਗਏ ਔਰ ਉਹ ਖਾਲਿਸਤਾਨੀ ਝੰਡਾ ਲਹਿਰਾ ਗਏ। ਉਹਨਾਂ ਨੇ ਫੜ ਕੇ ਜਿਵੇਂ ਹੁਣ ਕੀਤਾ, ਇੱਕ ਬੀਬੀ ਵੀ ਫੜ ਲਈ, ਨੌਜਵਾਨ ਵੀ ਫੜ ਲਏ ਕਿ ਜੀ ਉਹਨਾਂ ਨੇ। ਹੁਣ ਜਿਹੜੀ ਅੱਜ ਹੀ ਖਬਰ ਹੈ ਇਹਨਾਂ ਦੀ, another ਖਾਲਿਸਤਾਨ flag crops up in Punjab, 3rd in 10 days।
ਇਹ ਹੁਣ ਤੀਸਰਾ ਹੈ। ਬਹੁਤ ਸਾਰੇ ਦੂਜੇ ਤਾਂ ਰਿਪੋਰਟ ਨਹੀਂ ਕਰ ਰਹੇ, ਜਿਹੜੇ ਰਿਪੋਰਟ ਹੋ ਰਹੇ ਨੇ ਜੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪਨਿਸ਼ੇਬਲ ਤਾਂ ਨਹੀਂ ਹੈ, ਪਰ ਜੇ ਮੈਲੀਸ਼ੀਅਸ ਏਜੰਡੇ ਦੇ ਨਾਲ ਇੰਟੈਂਟ ਦੇ ਨਾਲ ਹੈ। ਮੋਗਾ ਪੁਲਿਸ ਆਰ ਸਰਚਿੰਗ ਫॉर ਦੋਜ਼ ਹੂ ਰੇਜ਼ ਦਾ ਫਲੈਗ, ਉਹ ਲੱਭਦੇ ਫਿਰ ਰਹੇ ਨੇ, ਲੱਭ ਲਓ ਪੰਜਾਬ 'ਚ ਤੁਸੀਂ ਥਾਂ ਥਾਂ ਤੇ। ਇਹ ਹੈ ਡਿਫਾਈਂਸ, ਜਦੋਂ ਤੁਸੀਂ ਡਿਫਾਈਂਸ ਤੇ ਆ ਜਾਂਦੇ ਹੋ। ਔਰ ਇਹ ਇਹਨਾਂ ਦੀ ਖਬਰ ਹੈ ਐਕਸਪ੍ਰੈਸ ਨਿਊਜ਼ ਸਰਵਿਸ ਦੀ, ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਜਿਹਨੂੰ ਹੋਰ ਕੋਈ ਖਬਰ ਨਹੀਂ ਮਿਲਦੀ, ਇਹ ਜ਼ਰੂਰ ਉਹਨਾਂ ਨੂੰ ਮਿਲ ਰਹੀ ਹੈ। ਇਹ ਫਲੈਗ ਵਿਦ ਖਾਲਿਸਤਾਨ ਜ਼ਿੰਦਾਬਾਦ ਰਿਟਨ ਔਨ ਇਟ ਵਾਜ਼ ਫਾਊਂਡ hanging from an iron angle at the railway overbridge near Kotkapura bypass in Moga station in third such incident in Punjab in 10 days। ਉਹ ਕਹਿ ਰਹੇ ਨੇ ਜੀ ਸਪੈਲਿੰਗ ਜ਼ਿੰਦਾਬਾਦ ਦੀ ਠੀਕ ਨਹੀਂ ਲਿਖੀ ਹੋਈ, ਉਹ ਸਪੈਲਿੰਗ ਪੜ੍ਹੀ ਉਹਨੇ। ਮਤਲਬ ਇਹ ਦੱਸ ਰਿਹਾ ਹੈ ਗੱਲ ਕਿ ਭਾਈ ਜਿਨ੍ਹਾਂ ਨੇ ਕੌਮ ਦੇ ਲਈ ਜਿਹੜੇ ਤੁਰੇ ਹੋਏ ਨੇ ਉਹ ਤੁਹਾਨੂੰ ਡਿਫਾਈਂਸ ਦੇ ਰਹੇ ਨੇ। ਔਰ ਜਿਹੜਾ SSP ਮੋਗੇ ਦਾ ਉਹਨੂੰ ਵਕਤ ਪਿਆ ਹੋਇਆ, ਕਹਿੰਦੇ ਇਟਸ ਵਰਕ ਆਫ ਮਿਸਚੀਵੀਅਸ ਪੀਪਲ। ਹਾਂ, ਜਿਹੜੇ ਸਟੇਟ ਨੂੰ ਵੰਗਾਰਦੇ ਨੇ ਉਹ ਸ਼ਰਾਰਤੀ ਹੁੰਦੇ ਨੇ। ਔਰ ਉਹਨਾਂ ਨੇ ਕਿਹਾ ਜੀ ਇਹਨਾਂ ਮਿਸਕ੍ਰੀਐਂਟਸ ਨੂੰ ਬਹੁਤ ਸਖਤੀ ਨਾਲ ਅਸੀਂ ਨਿਬੜਾਂਗੇ। ਔਰ ਇਹ ਅੱਗੇ ਲੰਬੀ ਚੌੜੀ ਖਬਰ ਹੈ ਜੀ, ਸੁਪਰੀਮ ਕੋਰਟ ਭਾਵੇਂ ਕਹਿੰਦਾ ਹੈ ਕਿ ਜੀ ਝੰਡਾ ਲਹਿਰਾਇਆ ਜਾ ਸਕਦਾ, ਪਰ ਇਹ ਇੰਟੈਂਟ ਮੈਲੀਸ਼ੀਅਸ ਹੈ, ਬਿਲਕੁਲ ਮੈਲੀਸ਼ੀਅਸ ਹੈ। ਮੈਲੀਸ਼ੀਅਸ ਇਹ ਹੈ ਕਿ ਅਸੀਂ ਤੁਹਾਡਾ ਤਿਰੰਗਾ ਰਹਿਣ ਨਹੀਂ, ਉਹਨਾਂ ਨੇ ਠੀਕ ਕਿਹਾ ਹੈ ਜਥੇਬੰਦੀ ਨੇ। ਉਹਨਾਂ ਨੇ ਕਿਹਾ ਵੀ ਜੁਰਮ ਕਿਵੇਂ ਹੈ, ਜੁਰਮ ਤਿਰੰਗਾ ਲਹਿਰਾਣਾ ਹੈ, ਕਿਉਂਕਿ ਸਾਡਾ ਮੁਲਕ ਹੈ, ਸਾਡਾ ਦੇਸ਼ ਹੈ, ਇੰਡੀਅਨ ਆਕੂਪਾਈਡ ਪੰਜਾਬ ਹੈ। ਅਸੀਂ ਉਹਨਾਂ ਨੂੰ ਪਨਿਸ਼ ਕਰਾਂਗੇ ਜਿਹੜੇ ਤਿਰੰਗਾ ਲਹਿਰਾਉਂਦੇ ਨੇ, ਸਾਡਾ ਤਾਂ ਹੈ ਹੀ ਮੁਲਕ, ਅਸੀਂ ਤਾਂ ਆਪਣਾ ਝੰਡਾ ਲਹਿਰਾਣਾ ਹੀ ਹੈ। ਫਿਰ ਗੱਲ ਡਿਫਾਈਂਸ ਦੀ ਇੱਥੋਂ ਤੱਕ ਨਹੀਂ ਹੈ। ਇਹ ਕਾਲ ਦਿੱਤੀ ਗਈ ਕਿ ਭਾਈ, ਕਿਉਂਕਿ ਇੱਕ ਇਹ ਵੀ ਖਬਰ ਸੀ ਕਿ ਤਖਤ ਸ੍ਰੀ ਦਮਦਮਾ ਸਾਹਿਬ ਇੱਕ ਨੌਜਵਾਨ ਨੇ ਜਾ ਕੇ ਜਿਹਨੇ ਅਰਦਾਸ ਕੀਤੀ ਅਗਲੇ ਦਿਨ, ਉਹ ਵੀ ਕਿਹਾ ਸੀ ਅਸੀਂ ਕਰਨੀ ਹੈ, ਉੱਥੇ ਸਾਰੀ ਪੁਲਿਸ ਨੇ ਘੇਰ ਲਿਆ। ਇੱਕ ਦਿਨ ਪਹਿਲਾਂ ਕਰਕੇ ਚਲਾ ਗਿਆ 14 ਅਗਸਤ, ਵੀਡੀਓ ਪਾਤੀ ਵੀ ਅਰਦਾਸ ਕਰ ਰਿਹਾ, ਉਹਨੂੰ ਫੜ ਲਿਆ ਉਹਨਾਂ ਨੇ ਜਾ ਕੇ। ਔਰ ਉਹ ਖਬਰ ਉਹਦੀ ਜਿਹੜੀ ਪਿਕਚਰ ਵੀ ਹੈ ਆਈ ਸਾਰੇ ਪਾਸੇ ਕਿ ਪੁਲਿਸ ਉਹਨੂੰ ਲੰਮਾ ਝੰਮਾ ਸਿੱਖ ਨੌਜਵਾਨ ਹੈ 6 ਫੁੱਟ ਹੈ। ਹੁਣ ਕਾਲ ਆ ਗਈ ਕਿ ਭਾਈ ਅਰਦਾਸ ਕਰੋ ਥਾਂ ਥਾਂ। ਹੁਣ ਇਹ ਖਬਰ ਮੇਜਰ ਅਖਬਾਰਾਂ ਦੀ ਹੈ, ਹਕੂਮਤੀ ਰੋਕਾਂ ਦੇ ਬਾਵਜੂਦ ਇੱਕ ਨੌਜਵਾਨ ਨੇ ਅਕਾਲ ਤਖਤ ਤੇ ਕੀਤੀ ਅਰਦਾਸ। ਔਰ ਇਹ ਭਾਈ ਗੁਰਮੀਤ ਸਿੰਘ ਜਿਹੜੇ ਪੱਡਾ ਪਿੰਡ ਡਿਸਟ੍ਰਿਕਟ ਕਪੂਰਥਲਾ ਦਾ ਉੱਥੇ ਗ੍ਰੰਥੀ ਨੇ, ਲੇਕਿਨ ਇਹ ਰਹਿਣ ਵਾਲੇ ਤਰਨਤਾਰਨ ਦੇ ਨੇ। ਉਹਨਾਂ ਨੇ ਸਵੇਰੇ, ਔਰ ਇਹ ਖਬਰ ਹੈ ਕਿ ਰੈਫਰੈਂਡਮ 2020 ਨੂੰ ਲੈ ਕੇ ਹਕੂਮਤੀ ਰੋਕਾਂ ਦੇ ਬਾਵਜੂਦ ਅੱਜ ਇੱਕ ਨੌਜਵਾਨ ਅਕਾਲ ਤਖਤ ਸਾਹਿਬ ਤੇ ਇਸ ਬਾਰੇ ਅਰਦਾਸ ਕਰਨ ਵਿੱਚ ਸਫਲ ਹੋਇਆ। ਔਰ ਉਹਨਾਂ ਨੇ ਰੈਫਰੈਂਡਮ 2020 ਨੂੰ ਲੈ ਕੇ ਅਰਦਾਸ ਕੀਤੀ। 5:30 ਵਜੇ ਇਹ ਆਇਆ। ਔਰ ਇਹ ਰਹਿਣ ਵਾਲਾ ਜਿਹੜਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ, ਤੇ ਉਹਨਾਂ ਨੇ ਜਿਉਂ ਹੀ ਉਹ ਫਿਰ ਅਰਦਾਸ ਕਰਕੇ ਬਾਹਰ ਨਿਕਲਿਆ ਅੰਦਰ ਕਿ ਜਿਉਂ ਹੀ ਉਹਨਾਂ ਨੇ ਅਰਦਾਸ ਕੀਤੀ, ਉਹਨਾਂ ਨੇ ਕਿਹਾ ਸਿਕਿਉਰਿਟੀ ਦਸਤੇ ਹੁਣ ਦਰਬਾਰ ਸਾਹਿਬ ਦੇ ਅੰਦਰ ਵੀ ਸਿਵਲ ਕੱਪੜਿਆਂ 'ਚ ਬਹੁਤ ਘੁੰਮਦੇ ਨੇ, ਉਹਨਾਂ ਨੂੰ ਵਕਤ ਪੈ ਗਿਆ। ਤੇ ਜਿਉਂ ਹੀ ਬਾਹਰ ਆਇਆ, ਬਾਹਰ ਤੈਨਾਤ ਸੁਰੱਖਿਆ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਗੁਰਮੀਤ ਸਿੰਘ ਨੂੰ ਦਰਬਾਰ ਸਾਹਿਬ ਤੋਂ ਬਾਹਰ ਨਿਕਲਦੇ ਸਾਰ ਸੁਰੱਖਿਆ ਕਰਮਚਾਰੀਆਂ ਨੇ DSP ਸੁਖਵਿੰਦਰ ਸਿੰਘ ਦੀ ਅਗਵਾਈ 'ਚ ਕਾਰਵਾਈ ਕਰਦਿਆਂ ਹਿਰਾਸਤ ਵਿੱਚ ਲੈ ਲਿਆ। ਔਰ ਉਸ ਕੋਲੋਂ ਗਲਿਆਰਾ ਚੌਂਕੀ 'ਚ ਜਾ ਕੇ ਪੁੱਛਗਿੱਛ ਕੀਤੀ ਗਈ ਤੇ ਬਾਅਦ 'ਚ ਉਹਨੂੰ CIA ਸਟਾਫ ਵਿੱਚ ਭੇਜ ਦਿੱਤਾ ਗਿਆ। ਹੁਣ ਅਜੇ ਪੁੱਛਗਿੱਛ ਜਾਰੀ ਹੈ। ਹੁਣ ਤੁਸੀਂ ਇਹ ਦੇਖੋ ਵੀ ਅਸੀਂ ਧਾਰਮਿਕ ਆਜ਼ਾਦੀ ਦੀ ਗੱਲ ਕਰਦੇ ਹਾਂ, ਆਪਣੇ ਗੁਰਦੁਆਰੇ 'ਚ ਰਾਜ ਕਰੇਗਾ ਖਾਲਸਾ ਅਸੀਂ 2 ਵੇਲੇ ਪੜ੍ਹਦੇ ਹਾਂ, ਪਰ ਹੁਣ ਗੱਲ ਇਹ ਹੈ ਵੀ ਉਹ ਇੱਕ ਰਿਚੁਅਲ ਬਣ ਗਿਆ। ਜਦੋਂ ਅਸੀਂ ਪੜ੍ਹ ਵੀ ਰਹੇ ਹੁੰਦੇ ਆ, ਨਾਲ ਹੀ ਹੁੰਦਾ ਕਿ ਵੀ ਹੁਣ ਪ੍ਰਸ਼ਾਦ ਮਿਲੇਗਾ, ਭੋਗ ਪੈ ਗਿਆ, ਪੜ੍ਹ ਲਈ, ਅਰਦਾਸ ਹੋ ਗਈ। ਇਹ ਤਾਂ ਨਹੀਂ ਹੁੰਦਾ ਰਾਜ ਕਰੇਗਾ ਖਾਲਸਾ ਪੜ੍ਹਦੇ ਆ, ਖਾਲਿਸਤਾਨ ਤਾਂ ਨਹੀਂ ਦਿਮਾਗ 'ਚ ਆ ਰਿਹਾ ਹੁੰਦਾ ਕਿ ਵੀ ਅਸੀਂ ਲਿਬਰੇਟ ਕਰਵਾਉਣਾ। ਹੁਣ ਇਹ ਸਪੈਸੀਫਿਕ ਹੈ ਵੀ ਖਾਲਸਾ ਝੰਡਾ ਉਹੀ ਹੈ ਜਿਹੜਾ ਅਸੀਂ ਗੁਰਦੁਆਰਿਆਂ ਦੇ ਬਾਹਰ ਲਹਿਰਾਉਂਦੇ ਹਾਂ, ਕੇਸਰੀ ਨਿਸ਼ਾਨ ਹੈ। ਲੇਕਿਨ ਇਹ ਮੈਸੇਜ ਹੈ ਹਕੂਮਤ ਨੂੰ ਕਿ ਭਾਈ ਚੈਲੰਜ ਕਰਨ ਵਾਲੇ ਅਸੀਂ ਤਾਂ ਇੱਕ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੂੰ 18ਵੀਂ ਸਦੀ ਦਾ ਪ੍ਰਤੀਕ ਮੰਨਦੇ ਆ। ਇਹ ਸਾਰੇ ਪ੍ਰਤੀਕ ਨੇ। ਅੱਜ ਬੇਸ਼ੱਕ ਇਹ ਵਿਚਾਰਾ ਗੁਰਮੀਤ ਸਿੰਘ ਵੀ ਟਾਰਚਰ ਹੋਏਗਾ, ਘਰਦਿਆਂ ਨੂੰ ਵੀ ਚੁੱਕ ਲੈਣਗੇ, ਸੈਡੀਸ਼ਨ ਪਾ ਦੇਣਗੇ, ਹਥਿਆਰ ਪਾ ਦੇਣਗੇ, ਕੋਈ ਹੋਰ ਕਰ ਦੇਣਗੇ, ਲੇਕਿਨ ਇਹ ਨੇ ਜਿਹੜੇ ਅੱਜ ਦੀ ਜਨਰੇਸ਼ਨ ਦੇ ਬੋਤਾ ਸਿੰਘ ਗਰਜਾ ਸਿੰਘ ਨੇ ਜਿਨ੍ਹਾਂ ਦਾ ਨਾਂ ਹੋਏਗਾ। ਔਰ ਇਹਨਾਂ ਦਾ ਆਪਣਾ ਹਾਲ ਕੀ ਹੈ, ਖਬਰਾਂ ਇਹੀ ਇੰਡੀਅਨ ਐਕਸਪ੍ਰੈਸ ਦੀਆਂ। ਔਰ ਇਹਨਾਂ ਦਾ ਜਿਹੜਾ SSP ਔਰ ਦੂਜੇ ਲੈਵਲ ਦੇ ਕਹਿ ਰਹੇ ਨੇ ਕਿ, ਔਰ ਦਿਨਕਰ ਗੁਪਤਾ ਨੇ, ਇਹ ਹੈ ਟੂ ਕੀਪ ਯੂਥ ਅਵੇ ਫਰਮ ਖਾਲਿਸਤਾਨ ਏਜੰਡਾ, ਕੌਪਸ ਵਾਕ ਏ ਟਾਈਟ ਰੋਪ। ਔਰ ਉਹਦੇ 'ਚ ਹੈ ਪੰਜਾਬ ਪੁਲਿਸ ਡਿਵੈਲਪਸ ਡੀ-ਰੈਡੀਕਲਾਈਜੇਸ਼ਨ ਸੈਲਸ ਐਟ ਡਿਸਟ੍ਰਿਕਟ ਲੈਵਲ। DG ਦਿਨਕਰ ਗੁਪਤਾ ਕਲੇਮਸ ਕੌਪਸ ਹੈਵ ਡੀ-ਰੈਡੀਕਲਾਈਜ਼ਡ 400 ਯੂਥਸ। ਹੁਣ ਇਹਨਾਂ ਨੇ ਕੀ ਸ਼ੁਰੂ ਕੀਤਾ ਹੋਇਆ ਹੈ ਕਿ ਸੋਸ਼ਲ ਮੀਡੀਆ ਤੇ ਬਿਠਾਏ ਹੋਏ ਨੇ, ਇਹਨਾਂ ਨੇ ਸਾਈਬਰ ਸੈੱਲ ਬਣਾਇਆ।
ਜਿਹੜਾ ਕੋਈ ਨੌਜਵਾਨ ਕਿਤੇ ਲਾਈਕ ਕਰਦਾ ਹੈ, ਕਿਸੇ ਨੂੰ ਕਮੈਂਟ ਕਰਦਾ ਹੈ, ਉਹਨੂੰ ਚੁੱਕ ਲੈਂਦੇ ਨੇ, ਜੀ ਉਹਨੂੰ ਕਹਿੰਦੇ ਨੇ ਵੀ ਇਹ ਖਾਲਿਸਤਾਨੀ ਬਣ ਗਿਆ, ਜਿਹਨੇ ਲਾਈਕ ਕੀਤਾ ਇਹਦਾ ਮਤਲਬ ਹੈ ਕਿ ਵੀ ਇਹ ਹੁਣ ਖਾਲਿਸਤਾਨੀ। ਉਹਨਾਂ ਦਾ ਆਪਣਾ ਕਹਿਣਾ ਹੈ ਕਿ ਭਾਈ ਅਸੀਂ 400 ਨੌਜਵਾਨਾਂ ਨੂੰ, ਫਿਰ ਉਹਨੂੰ ਕਹਿੰਦੇ ਸੀ ਸਮਝਾਉਂਦੇ ਆ ਵੀ ਨਹੀਂ ਸਮਝਾਉਣਾ ਨਹੀਂ ਹੈ, ਇਹ ਇਨਫੈਕਟ ਉਹਨਾਂ ਨੇ ਕਿਹਾ ਵੀ ਹਰਾਸਮੈਂਟ ਹੈ ਔਰ ਉਹਦੇ 'ਚ ਟੱਬਰਾਂ ਨੂੰ ਜਾ ਕੇ ਚੁੱਕਦੇ ਨੇ, ਪੈਸੇ ਲੈਂਦੇ ਨੇ। ਔਰ ਇਸ ਕਿਸਮ ਦਾ ਇੱਕ ਕੇਸ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਰਣਜੀਤ ਸਿੰਘ 29 ਸਾਲਾ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਣਾ ਦੇ, ਹੀ ਕਲੇਮਸ that ਪੰਜਾਬ ਪੁਲਿਸ ਹੈਜ਼ ਬੀਨ ਹਰਾਸਿੰਗ ਹਿਜ਼ ਫੈਮਿਲੀ in order to make him quit activism, ਕਿ ਮੇਰੇ ਪਰਿਵਾਰ ਦੀ ਹਰਾਸਮੈਂਟ ਹੋ ਰਹੀ ਹੈ ਵੀ ਇਹ ਸਾਰੇ ਤੋਂ ਕੱਢਣ ਲਈ। I am using the right given to us by Indian Constitution to peacefully protest and demand Khalistan for the last 8 years, ਕਿ ਅਸੀਂ peacefully, Constitution ਨੇ ਵੀ ਸਾਨੂੰ ਕਿਹਾ ਵੀ peacefully ਅਸੀਂ ਕਰ ਸਕਦੇ ਹਾਂ। I am not connected to referendum 2020. No case is registered against me as I have never violated any law or indulged in violence, but the police started raiding my house and badgering my father and brother to get me to quit this path. ਕਿ ਵੀ ਉਹਨਾਂ ਨੇ ਘਰਾਂ 'ਚ ਰੇਡ ਕੀਤੇ, ਮੇਰੇ ਪਿਓ ਔਰ ਮੇਰੇ ਭਰਾ ਨੂੰ ਕਿਹਾ ਵੀ ਇਹਨੂੰ ਕਹੋ ਵੀ ਹਟ ਜਾਏ ਪੰਥ ਦੀ ਗੱਲ ਕਰਨ ਤੋਂ। Now they have snapped ties with me. I am forced to live with my in-laws. ਉਹ ਕਹਿੰਦੇ ਕਿ ਵੀ ਇੰਨਾ ਕੁ ਦਬਾਅ ਮੇਰੇ ਪਿਓ ਔਰ ਭਰਾ ਤੇ ਪਾਇਆ ਕਿ ਉਹਨਾਂ ਨੇ ਮੇਰੇ ਨਾਲ ਰਿਸ਼ਤਾ ਹੀ ਤੋੜ ਲਿਆ ਤੇ ਹੁਣ ਮੈਂ ਆਪਣੇ ਸਹੁਰਿਆਂ ਦੇ ਰਹਿ ਰਿਹਾ। ਔਰ ਉਹਨੇ ਕਿਹਾ ਵੀ ਆਪਰੇਸ਼ਨ ਇਜ਼ ਟੈਂਟਾਮਾਊਂਟ ਟੂ ਰੇਸ਼ੀਅਲ ਪ੍ਰੋਫਾਈਲਿੰਗ, ਕਿ ਇਹ ਜੋ ਕਰ ਰਹੇ ਨੇ ਇਹ ਪ੍ਰੋਫਾਈਲਿੰਗ ਕਰ ਰਹੇ ਨੇ। ਵਾਟ ਅਬਾਊਟ ਦੋਜ਼ ਰੈਡੀਕਲਾਈਜ਼ਡ ਯੂਥ ਹੂ ਓਪਨਲੀ ਡਿਮਾਂਡਡ ਹਿੰਦੂ ਰਾਸ਼ਟਰ ਐਂਡ ਓਪਨਡ ਫਾਇਰ ਐਟ ਐਂਟੀ-CA ਪ੍ਰੋਟੈਸਟਰਸ ਇਨ ਦਿੱਲੀ। ਕਹਿੰਦੇ ਵੀ ਤੁਸੀਂ ਸਿੱਖਾਂ ਨੂੰ ਫੜ ਕੇ ਜਿਹੜਾ ਨੌਜਵਾਨਾਂ ਨੂੰ ਕਹਿ ਰਹੇ ਹੋ ਜੀ ਕਿ ਇਹਨਾਂ ਨੂੰ ਅਸੀਂ ਡੀ ਰੈਡੀਕਲਾਈਜ਼ ਕਰਨਾ ਹੈ। ਜਿਹੜੇ ਹਿੰਦੂ ਨੇਸ਼ਨ ਦੀ ਗੱਲ ਕਰਨ ਵਾਲੇ ਨੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ CA ਪ੍ਰੋਟੈਸਟਰਸ ਦੇ ਉੱਤੇ ਫਾਇਰਿੰਗ ਕੀਤੀ, ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਔਰ ਇਸ ਸਾਰੇ ਦੀ ਕਾਫੀ ਡਿਟੇਲ ਇਹ ਨਿਊਜ਼ ਹੈ। ਔਰ ਉਹਨੇ ਖੁਦ ਕਿਹਾ, ਦਿਨਕਰ ਗੁਪਤੇ ਨੇ ਟੋਲਡ ਏ ਬ੍ਰਿਟਿਸ਼ ਨਿਊਜ਼ ਏਜੰਸੀ that such district level cells have de-radicalized around 400 youth. ਮਤਲਬ 400 ਸਿੱਖ ਨੌਜਵਾਨਾਂ ਦਾ ਪ੍ਰੋਫਾਈਲ, ਹਰਾਸਮੈਂਟ, ਘਰਾਂ 'ਚ ਰੇਡ, ਉਹਨਾਂ ਦੇ ਟੱਬਰਾਂ ਦਾ। ਔਰ ਉਹਨੇ ਇੱਕ ਨੌਜਵਾਨ ਨੇ ਕਿਹਾ ਵੀ ਜਦੋਂ ਇਹ ਸਾਨੂੰ ਲਿਆਉਂਦੇ ਨੇ ਪਾਸਪੋਰਟ ਨੰਬਰ ਲੈਂਦੇ ਨੇ, ਸਾਰੇ ਫੈਮਿਲੀ ਦੀ ਡਿਟੇਲਸ ਲੈਂਦੇ ਨੇ ਔਰ ਫਿਰ ਜਿਹੜਾ ਉਹ ਸਾਨੂੰ, ਇੱਕ ਨੇ ਕਿਹਾ ਮੈਂ ਤਾਂ ਪੈਸੇ ਦੇ ਕੇ ਛੁੱਟਿਆ, ਫਿਰ ਪੈਸੇ ਵੀ ਉਹਨਾਂ ਤੋਂ ਲੈਂਦੇ ਨੇ। ਸੋ ਮੈਂ ਸਮਝਦਾ ਕਿ ਵੀ ਇਹ ਅਲਟੀਮੇਟਲੀ ਸਾਡੀ ਡਿਫਾਈਂਸ ਵੀ ਹੈ, ਲੇਕਿਨ ਇਹ ਪੁਲਿਸ ਦੇ ਜ਼ੁਲਮ ਦੀ ਕਹਾਣੀ ਵੀ ਹੈ। ਔਰ ਜਿਵੇਂ ਅਸੀਂ ਕੁਛ ਦਿਨ ਪਹਿਲਾਂ ਇਹ ਸ਼ੁਰੂਆਤ ਕੀਤੀ ਸੀ ਕਿ ਭਾਈ ਗਜਿੰਦਰ ਸਿੰਘ ਜਿਹੜੇ ਕਿ ਸਾਡੇ ਰੈਵੋਲੂਸ਼ਨਰੀ ਥਿੰਕਰ ਵੀ ਨੇ, ਚਿੰਤਕ ਵੀ ਨੇ ਔਰ ਉਹਨਾਂ ਨੇ ਜੌਹਰ ਵੀ ਦਿਖਾਏ ਹੋਏ ਨੇ। 40 ਸਾਲ ਤੋਂ ਲਗਭਗ ਜਿਹੜਾ ਹੈ ਉਹ 4 ਦਹਾਕਿਆਂ ਤੋਂ ਐਗਜ਼ਾਈਲ ਦੇ ਵਿੱਚ ਨੇ। ਉਹਨਾਂ ਦੀ ਇਹ ਨਜ਼ਮਾਂ ਦੀ ਕਿਤਾਬ ਸੁਪਨੇ ਤੋਂ ਸੰਘਰਸ਼ ਵੱਲ, ਜਿਹੜੀ ਮੈਂ ਸਮਝਦਾ ਵੀ ਇੰਸਪੀਰੇਸ਼ਨਲ ਹੈ ਔਰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਇਹਨੂੰ ਸਰਾਹਿਆ। ਔਰ ਇਹ ਉਹਨਾਂ ਦੀ ਨਜ਼ਮ ਹੈ, ਨਹੀਂ ਜਬਰ ਕਿਸੇ ਦਾ ਸਹਿਣਾ ਏ, ਐ ਖਾਲਸੇ ਦੇ ਜਨਮਦਾਤੇ, ਤੇਗ ਦੇ ਧਨੀ ਸੂਰੇ, ਰਾਜ ਕਰਨ ਦੇ ਸੁਪਨੇ ਸਾਡੇ, ਮੁੜ ਹੋਣਗੇ ਕਦੋਂ ਪੂਰੇ। ਦਿਨ ਬੀਤੇ ਦਹਾਕੇ ਬੀਤੇ, ਸਦੀ ਵੀ ਹੈ ਬੀਤ ਚੁੱਕੀ, ਪਰ ਸਾਡੀ ਕਿਸਮਤ ਦੀ ਬਦੀ ਹਾਲੇ ਤੱਕ ਵੀ ਨਹੀਂ ਮੁੱਕੀ। ਲੜਦੇ ਵੀ ਰਹੇ ਜੂਝੇ ਵੀ ਅਸੀਂ, ਉਹ ਕੀ ਹੈ ਜੋ ਨਹੀਂ ਕੀਤਾ, ਗੈਰਾਂ ਤੇ ਗਿਲਾ ਦੱਸ ਕੀ ਕਰਨਾ, ਜਦ ਆਪਣਿਆਂ ਹੀ ਰੱਤ ਪੀਤਾ। ਅੱਜ ਵੀ ਜਿਹੜੇ ਦਬਾਣ ਵਾਲੇ ਨੇ ਪੁਲਸੀਏ ਪੰਜਾਬ ਦੇ, ਤੁਹਾਨੂੰ ਵੱਡੀ ਗਿਣਤੀ 'ਚ ਜਿਹੜੇ ਨੇ ਉਹ ਪੱਗਾਂ ਵਾਲੇ ਨਜ਼ਰ ਆਣਗੇ, ਜਿਹੜੇ ਉਹਨਾਂ ਦੇ ਕੁੱਤੇ ਬਣੇ ਹੋਏ ਨੇ। ਔਰ ਲੜ ਕੇ ਜਦ ਅਸਾਂ ਹੱਕ ਲਿਆ, ਹਿੱਸੇ ਵੰਡੀਆਂ ਦੀ ਗੱਲ ਹੋਈ, ਆਗੂ ਜਿਨ੍ਹਾਂ ਦੇ ਚਾਤਰ ਸਨ, ਰਹੀਆਂ ਫਾਇਦੇ ਵਿੱਚ ਕੌਮਾਂ ਸੋਈ। ਇਹ 47 ਦੀ ਗੱਲ ਕਰਦੇ ਨੇ ਕਿ ਗਾਂਧੀ ਔਰ ਕਾਇਦੇ ਆਜ਼ਮ ਜਿਨ੍ਹਾਂ ਉਹਨਾਂ ਨੇ ਆਪਣੀ ਕੌਮਾਂ ਦੇ ਲਈ ਜਿਹੜੇ ਆਪਣੇ ਹੱਕ ਲਏ। ਕੁਝ ਆਗੂ ਸਾਡੇ ਵਿਕ ਸਨ ਗਏ, ਕੁਝ ਸੋਝੀ ਤੋਂ ਸਨ ਬਹੁਤ ਦੂਰ, ਕਿਸੇ ਸੁਲਝੇ ਆਗੂ ਦੇ ਬਾਝੋਂ ਸਾਡੇ ਸੁਪਨੇ ਹੋਏ ਚੂਰ ਚੂਰ। ਕਿ ਕੁਝ ਗਧੇ ਸੀ, ਕੁਝ ਵਿਕ ਗਏ ਔਰ ਸਿਆਣਾ ਆਗੂ ਜਿਹੜਾ ਲੀਡਰ ਨਾ ਹੋਣਾ 47 'ਚ, ਉਸ ਨੇ ਸਾਡੇ ਸੁਪਨਿਆਂ ਨੂੰ ਚੂਰ ਚੂਰ ਕਰ ਦਿੱਤਾ। ਸਦੀ 1/4 ਹੋਰ ਬੀਤੀ,
ਬਦਤਰ ਕੁਛ ਹਾਲਾਤ ਹੋਰ ਹੋਈ, ਹਿੰਮਤ ਹੀ ਟੁੱਟ ਗਈ ਸਿੰਘਾਂ ਦੀ, ਤੁਰਦੀ ਫਿਰਦੀ ਇਹ ਕੌਮ ਮੋਈ। ਇਹ 70s ਦੀ ਗੱਲ ਕਰਦੇ ਨੇ ਜਦੋਂ ਇਹਨਾਂ ਨੇ ਪੰਜ ਤੀਰ ਹੋਰ ਕਿਤਾਬ ਵੀ ਲਿਖੀ। ਬਾਪੂ ਬੱਚਿਆਂ ਨੂੰ ਤੂੰ ਹੀ ਦੱਸ, ਕਿਸ ਅੱਗੇ ਝੋਲੀ ਜਾ ਅਡੀਏ, ਜਾਂ ਮੁੜ ਜੰਗਲਾਂ ਨੂੰ ਮੁੜ ਪਈਏ, ਤਲਵਾਰ ਮਿਆਨੋਂ ਮੁੜ ਕੱਢੀਏ। ਬਾਪੂ ਮਰਨਾ ਕਬੂਲ ਸਾਨੂੰ, ਕਿਉਂਕਿ ਇਹ ਜਦੋਂ ਤੁਹਾਡੇ ਵਲਵਲੇ ਹੁੰਦੇ ਨੇ, ਬਿਲਕੁਲ ਇੱਕ ਪਾਸੇ ਤੁਸੀਂ ਬੇਗੈਰਤ ਲੋਕਾਂ ਨੂੰ ਵੀ ਦੇਖ ਰਹੇ ਹੁੰਦੇ ਹੋ, ਜੀ, ਇੱਕ ਪਾਸੇ ਜ਼ਾਲਮ ਦੀ ਤਾਕਤ ਵੀ ਦੇਖ ਰਹੇ ਹੁੰਦੇ ਹੋ, ਫਿਰ ਤੁਸੀਂ ਆਪਣੀ ਰੂਹਾਨੀਅਤ ਦੇ ਸੋਮੇ ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਸਾਹਿਬਾਨ, ਸਿੱਖ ਇਤਿਹਾਸ ਉਹਦੇ ਵੱਲ ਵੀ ਨਜ਼ਰ ਮਾਰ ਰਹੇ ਹੁੰਦੇ ਹੋ, ਜਿਹਦੇ ਚੋਂ ਤੁਸੀਂ ਮੋਟੀਵੇਸ਼ਨ ਲੈਂਦੇ ਹੋ। ਔਰ ਕਨਕਲੂਜਨ 'ਚ ਇਹਨਾਂ ਨੇ ਉਸ ਮੋਟੀਵੇਸ਼ਨ ਦੀ ਗੱਲ ਕੀਤੀ। ਬਾਪੂ ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ, ਬਾਪੂ ਮਰਨਾ ਕਬੂਲ ਸਾਨੂੰ, ਹਥਿਆਰ ਨਹੀਂ ਸੁੱਟੇ ਜਾਂਦੇ, ਝੰਡੇ ਉਹਨਾਂ ਨੇ ਕੀ ਗੱਡਣੇ, ਜਿਨ੍ਹਾਂ ਤੋਂ ਨਹੀਂ ਪੁੱਟੇ ਜਾਂਦੇ। ਝੰਡਾ ਉਹੀ ਗੱਡਦਾ ਪਰ ਜਿਹਦਾ ਲੱਗਾ ਹੋਇਆ ਉਹ ਤਾਂ ਪੁੱਟੋਗੇ। ਇਹ ਹੁਣ ਭਾਈ ਗਜਿੰਦਰ ਸਿੰਘ ਹੋਰੀ ਦੇਖ ਰਹੇ ਹੋਣਗੇ ਕਿ ਭਾਈ ਝੰਡੇ ਦਾ ਪੁੱਟ ਦਿੱਤੇ, ਤਿਰੰਗੇ ਵੀ ਪੁੱਟੇ ਨੇ, 84 ਤੋਂ ਬਾਅਦ ਵੀ ਪੁੱਟੇ ਸੀ, ਫਿਰ ਇੱਕ ਦੌਰ ਆਇਆ ਜਿਹੜਾ ਕਮਜ਼ੋਰੀ ਦਾ ਸੀ, ਹੁਣ ਫੇਰ ਪੰਥ ਖਲੋਤਾ। ਇਹ ਦਿੱਲੀ ਸਾਡੀ ਵੈਰੀ ਹੈ, ਸਾਨੂੰ ਅੱਜ ਤੱਕ ਰੋਲਦੀ ਆਈ ਹੈ, ਅੱਜ ਹੱਕਾਂ ਖਾਤਰ ਸੁਣ ਦਿੱਲੀ, ਅਸਾਂ ਜ਼ਿੰਦਗੀ ਦਾਅ ਤੇ ਲਾਈ ਹੈ, ਹੱਕ ਆਪਣਾ ਲੈ ਕੇ ਰਹਿਣਾ ਏ, ਡੰਕੇ ਦੀ ਚੋਟ ਤੇ ਕਹਿਣਾ ਏ, ਜੂਝਣ ਦਾ ਨਿਸ਼ਚਾ ਕਰ ਜੋ ਲਿਆ, ਨਹੀਂ ਜ਼ਬਰ ਕਿਸੇ ਦਾ ਸਹਿਣਾ ਹੈ। ਸੋ ਇਹ ਪੋਜ਼ਿਟਿਵ ਨੋਟ ਤੇ ਹੀ ਐਂਡ ਹੈ। ਬੇਸ਼ੱਕ ਉਹ ਤੁਹਾਡੀ ਨਿਰਾਸ਼ਤਾ ਵੀ ਨਜ਼ਰ ਆਉਂਦੀ ਹੈ ਜੇ ਤੁਸੀਂ ਆਲੇ ਦੁਆਲੇ ਨੂੰ ਦੇਖਦੇ ਹੋ। 70ਵਿਆਂ 'ਚ ਇਹੀ ਹਾਲ ਸੀ ਪਰ ਅਲਟੀਮੇਟਲੀ ਰਿਜ਼ੋਲਵ ਹੈ। ਹੱਕ ਆਪਣਾ ਲੈ ਕੇ ਰਹਿਣਾ ਹੈ, ਡੰਕੇ ਦੀ ਚੋਟ ਤੇ ਕਹਿਣਾ ਹੈ, ਜੂਝਣ ਦਾ ਨਿਸ਼ਚਾ ਕਰ ਜੋ ਲਿਆ, ਨਹੀਂ ਜ਼ਬਰ ਕਿਸੇ ਦਾ ਸਹਿਣਾ ਹੈ। ਸੋ ਨਾਈਸ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਦੇ ਹਵਾਲੇ ਨਾਲ। ਔਰ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਜੋ ਕਸ਼ਮੀਰ ਦਾ ਖੁਸ਼ਬੂਦਾਰ ਕੇਸਰ ਦੁਨੀਆ ਭਰ ਦੇ ਵਿੱਚ ਉਹ ਮਸ਼ਹੂਰ ਹੈ ਔਰ ਜਿਸ ਦੀ ਖੁਸ਼ਬੂ ਹਰ ਇੱਕ ਨੂੰ
ਪਸੰਦ ਹੈ ਔਰ ਹੁਣ ਕਸ਼ਮੀਰੀ ਕੇਸਰ ਨੂੰ ਜਿਓਗ੍ਰਾਫਿਕਲੀ ਇੰਡੀਕੇਟਰ ਜੋ ਕਮਾਂਤਰੀ ਮਾਨਤਾ ਵੀ ਆ ਉਹ ਮਿਲ ਗਈ ਆ। ਔਰ ਦੂਸਰੇ ਪਾਸੇ ਕਸ਼ਮੀਰ ਵਿੱਚ ਹਿੰਦੂ ਤਵੀ ਹਾਕਮਾਂ ਵੱਲੋਂ ਕਸ਼ਮੀਰ ਦੇ ਭਗਵਾ ਕਰਨ ਦੀਆਂ ਜੋ ਤਿਆਰੀਆਂ ਨੇ ਉਹ ਜ਼ੋਰ ਜ਼ੁਲਮ ਦੇ ਨਾਲ ਲਾਗੂ ਕੀਤੀਆਂ ਜਾ ਰਹੀਆਂ ਨੇ। ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਕਸ਼ਮੀਰ ਦਾ ਜ਼ਿਕਰ ਹੁੰਦਾ ਹੈ, ਕਸ਼ਮੀਰ ਵਾਦੀ, ਆਬਸ਼ਾਰਾਂ ਦੀ ਧਰਤੀ, ਸੋਹਣੇ ਲੇਕਸ ਦੀ ਧਰਤੀ, ਖੂਬਸੂਰਤ ਚਿਨਾਰਾਂ ਦੇ ਦਰਖਤਾਂ ਦੀ ਧਰਤੀ, ਜੀ ਖੂਬਸੂਰਤ ਕਸ਼ਮੀਰੀ ਲੋਕ ਜਿੱਥੇ ਖੂਬਸੂਰਤੀ ਆਪਣੇ ਫੁੱਲ ਬਲੂਮ ਦੇ ਵਿੱਚ ਨਜ਼ਰ ਆਉਂਦੀ ਹੈ ਜੀ ਔਰ ਜ਼ਾਹਰ ਹੈ ਜਿਸ ਨੂੰ ਇਸ ਧਰਤੀ ਦੇ ਉੱਤੇ ਜੰਨਤ ਸਵਰਗ ਹਮੀ ਆਸਤ ਹਮੀ ਆਸਤ ਹਮੀ ਆਸਤ ਕੇ ਇੱਥੇ ਹੀ ਹੈ, ਇਹੀ ਜੰਨਤ ਹੈ। ਜੇ ਦੁਨੀਆ ਤੇ ਕੋਈ ਫਿਰਦੌਸ ਹੈ ਤੇ ਇਹੀ ਹੈ, ਇਹੀ ਹੈ, ਇਹੀ ਹੈ। ਲੇਕਿਨ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇਹ ਧਰਤੀ ਬਲੀਡ ਕਰ ਰਹੀ ਹੈ ਔਰ ਇਸ ਸਾਰੇ ਦੇ ਉੱਤੇ ਜੇ ਟੌਪਿੰਗ ਦੀ ਗੱਲ ਕਰੀਏ ਕਿ ਕਸ਼ਮੀਰ ਵਾਦੀ ਦੀ ਖੂਬਸੂਰਤੀ, ਉਸ ਦੀ ਤੇ ਕੁਦਰਤੀ ਨਜ਼ਾਰਿਆਂ ਦੇ ਨਾਲ ਕੇਸਰ ਦੀ ਖੁਸ਼ਬੂ ਜਿਹੜੀ ਮੀਲਾਂ ਤੱਕ ਔਰ ਜਿੱਥੇ ਕੇਸਰ ਦੀ ਖੇਤੀ ਹੁੰਦੀ ਹੈ ਔਰ ਇਸ ਫ੍ਰੈਗਰੈਂਸ ਨੂੰ ਜਿਹਦੇ ਲਈ ਜ਼ਾਫਰਾਨੀ ਔਰ ਕੇਸਰ, ਸੈਫਰਨ, ਇਹ ਸਾਰੇ ਲਫ਼ਜ਼ ਅੱਡ-ਅੱਡ ਜ਼ੁਬਾਨਾਂ ਦੇ ਵਿੱਚ ਇਸਤੇਮਾਲ ਹੁੰਦੇ ਨੇ। ਹਾਲਾਂਕਿ ਇਹਦਾ ਓਰੀਜਨ ਕਿਵੇਂ ਹੋਇਆ, ਪਹਿਲੇ ਬੂਟੇ ਕਿਵੇਂ ਆਏ, ਅੱਡ-ਅੱਡ ਟ੍ਰੈਡੀਸ਼ਨਸ ਨੇ। ਕਸ਼ਮੀਰੀ ਪੰਡਤਾਂ ਦੀ ਆਪਣੀ ਕਹਾਣੀ ਹੈ। ਪਰ ਅਕਸਰ ਇਹ ਕਿਹਾ ਜਾਂਦਾ ਹੈ ਕਿ ਈਰਾਨ, ਪਰਸ਼ੀਆ ਤੋਂ ਕੋਈ ਦੋ ਜਿਹੜੇ ਫਕੀਰ ਆਏ, ਉਹ ਬਿਮਾਰ ਹੋਏ ਔਰ ਉੱਥੇ ਲੋਕਲ ਕਿਸੇ ਹਕੀਮ ਨੇ ਉਹਨਾਂ ਦਾ ਇਲਾਜ ਕੀਤਾ ਔਰ ਵਾਪਸੀ ਤੇ ਉਸਨੇ ਗਿਫਟ ਦੇ ਤੌਰ ਤੇ ਇਹ ਜਿਹੜਾ ਹੈ ਇਹ ਗਿਫਟ ਬੂਟੇ ਲਿਆਂਦੇ ਜਿਨ੍ਹਾਂ ਦੇ ਖੂਬਸੂਰਤ ਵਾਇਲਟ ਫਲਾਵਰਸ ਔਰ ਦਰਸ਼ਕ ਦੇਖ ਸਕਦੇ ਨੇ। ਕਿਉਂਕਿ ਮੈਂ ਵੀ ਇਸ ਦਾ ਜ਼ਿਕਰ ਕਸ਼ਮੀਰ ਦੇ ਜ਼ੁਲਮਾਂ ਦੀ ਕਹਾਣੀ ਬਿਆਨਣ ਤੋਂ ਪਹਿਲਾਂ, ਕਿਉਂਕਿ ਇਸ ਹਫਤੇ ਹੀ ਇੱਕ ਅੱਛਾ ਆਰਟੀਕਲ ਕਸ਼ਮੀਰ ਸੈਫਰਨ ਗੈਟਸ GI ਟੈਗ, ਜਿਓਗ੍ਰਾਫਿਕਲ ਇੰਡੀਕੇਟਰ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਓਰੀਜਨਲ ਜਿਹੜਾ ਹੈ ਕੇਸਰ ਬੇਸ਼ੱਕ ਸਾਰੇ ਹੀ ਉਸ ਤਹਿਜ਼ੀਬ ਦਾ ਹੀ ਹਿੱਸਾ ਹੈ। ਕੋਈ ਵੀ ਜਿਹੜਾ ਖੁਸ਼ੀ ਦਾ ਮੌਕਾ ਹੈ, ਜਿਹੜੇ ਈਵਨ ਹਿੰਦੂ ਟ੍ਰੈਡੀਸ਼ਨ ਟਿੱਕਾ ਵੀ ਲਾਣਾ ਹੈ, ਕੇਸਰ ਦਾ ਟਿੱਕਾ, ਕਿਉਂਕਿ ਉਹਦੀ ਫ੍ਰੈਗਰੈਂਸ ਦੂਰ ਦੂਰ ਤੱਕ ਹੈ। ਜਿਹੜੀ ਖਾਣਾ ਕੁਕਿੰਗ ਹੈ, ਸੈਫਰਨ ਦੇ ਨਾਲ ਜੁੜੀਆਂ ਹੋਈਆਂ ਕੁਜ਼ੀਨਸ, ਹਰ ਤਰੀਕੇ ਦਾ, ਉਹ ਇੰਨੀ ਡੀਟੇਲ ਹੈ ਇਹਦੇ 'ਚ ਕਿ ਵਕਤ ਨਹੀਂ ਹੈ, ਨਹੀਂ ਤਾਂ ਮੇਰਾ ਜੀ ਕਰਦਾ ਸੀ ਕਿ ਵੀ ਮੈਂ ਉਹਦੇ ਸਾਰੇ ਆਸਪੈਕਟ ਨੂੰ ਹੀ ਜਿਹੜਾ ਉਹ ਡਿਸਕਸ ਕਰਾਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸ਼ਾਇਦ ਸਪੇਨ ਦੇ ਵਿੱਚ ਵੀ ਹੁੰਦਾ ਹੈ। ਲੇਕਿਨ ਇਹ ਜਿਹੜਾ GI ਟੈਗ ਹੈ ਇਹ ਪਹਿਲੀ ਵਾਰ ਇਹ ਕਸ਼ਮੀਰ ਦੇ ਕੇਸਰ ਨੂੰ, ਕਿ ਮਤਲਬ ਇਹਦਾ ਲੈਵਲ ਦੁਨੀਆ 'ਚ ਹੋਰ ਕੋਈ ਨਹੀਂ ਹੈ। ਹਾਲਾਂਕਿ ਜਿੰਨਾ ਕੁ ਓਰੀਜਨਲ ਪ੍ਰੋਡਿਊਸ ਹੁੰਦਾ ਹੈ, ਕਿਉਂਕਿ ਇਹ ਲੱਗਦਾ ਹੁੰਦਾ ਹੈ 45,000 ਫੁੱਲ ਜਿਹੜੇ ਕੇਸਰ ਦੇ ਨੇ ਉਹ ਕੰਟਰੀਬਿਊਟ देयर एरोमेटिक एंड फ्लेवरल स्टेमन्स टू मेक दिस मेशर। और ये इस वे दुनिया मोस्ट प्रीमियम क्वालिटी कमांड्स ए प्राइस ऑफ अप टू ₹500,000 पर किलोग्राम। ये 5 लाख रुपया इंडियन रुपीस गल कर रहा है 1 किलो की कीमत है, क्योंकि ਹੁਣ ਉਨਾ ਪ੍ਰੋਡਿਊਸ ਕਰਨ ਦੇ ਲਈ ਕਿੰਨੇ ਹਜ਼ਾਰ, ਔਰ ਇਹ ਜਿਹੜੀ ਬੜੀ ਪੇਨਫੁਲ ਜਿਹੜੇ ਪਿਕ ਕਰਦੇ ਨੇ ਫਲਾਵਰ ਜਾਂ ਉਹਦੀ ਖੇਤੀ, ਇਹਦੇ ਚ ਕਾਫੀ ਡੀਟੇਲਡ ਸਾਰਾ ਹੈ ਕਿ ਵੀ ਇਹ ਕਿੰਨਾ, ਔਰ ਇਹਦੇ ਚ ਜਿੰਨਾ ਅਸਲੀ ਪ੍ਰੋਡਿਊਸ ਹੁੰਦਾ ਉਹਦੇ ਨਾਲੋਂ 100 ਟਾਈਮਸ ਜ਼ਿਆਦਾ ਜਾਲੀ ਮਿਲਾਵਟ ਕਰਕੇ ਉਹਨੂੰ ਕੇਸਰ ਕਹਿ ਕੇ ਵੇਚਿਆ ਜਾਂਦਾ ਹੈ। ਔਰ ਇਹ ਵੀ ਇੱਕ ਕਾਰਨ ਹੈ ਕਿ ਜਦੋਂ ਇੰਟਰਨੈਸ਼ਨਲ ਟੈਗ ਦਾ ਜ਼ਿਕਰ ਹੋਇਆ ਤਾਂ ਬਹੁਤ ਸਾਰਾ ਜਿਹੜਾ ਈਵਨ ਐਕਸਪੋਰਟ ਕੁਆਲਿਟੀ ਕਹਿ ਕੇ ਵੇਚਿਆ ਜਾਂਦਾ ਹੈ, ਉਸ ਦੇ ਵਿੱਚ ਵੀ ਜਿਹੜੀ ਹੈ ਉਹ ਬੇਈਮਾਨੀ ਸੀ। ਔਰ ਇਸ ਸਾਰੇ 'ਚ ਜਿਵੇਂ ਮੈਂ ਕਿਹਾ ਕਿ 5th ਸੈਂਚੁਰੀ ਦੇ ਵਿੱਚ, 5ਵੀਂ ਸੈਂਚੁਰੀ 'ਚ, ਅੱਜ ਤੋਂ 1500 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੁੰਦੀ ਹੈ। ਔਰ ਜਿਹੜੇ ਦੋ ਸੂਫੀ ਸੰਤ ਨੇ ਪਰਸ਼ੀਆ ਤੋਂ, ਔਰ ਉਹਨਾਂ ਦੀ ਜਿਵੇਂ ਮੈਂ ਕਿਹਾ ਵੀ ਬਿਮਾਰੀ ਠੀਕ ਹੋਈ, ਇਹ ਇਸ ਆਰਟੀਕਲ 'ਚ ਵੀ ਮੈਂਸ਼ਨਡ ਹੈ। ਕਸ਼ਮੀਰੀ ਪੰਡਤਾਂ ਦੀ ਆਪਣੀ ਕਹਾਣੀ ਹੈ, ਲੇਕਿਨ ਇੰਨਾ ਕੁ ਜ਼ਰੂਰ ਹੈ ਕਿ ਸਾਡੀਆਂ ਮਾਵਾਂ ਵੀ ਜਿਹੜੀ ਉਸ ਸਾਰੇ ਖਿੱਤੇ ਦੀ ਉਸ ਤਹਿਜ਼ੀਬ ਦੇ ਵਿੱਚ, ਉਹਨਾਂ ਨੂੰ ਇਹ ਸੀ ਕਿ ਇਹ ਇੱਕ ਬੜਾ ਹੈਲਥੀ ਹੈ। ਈਵਨ ਭਾਵੇਂ ਆ ਰਾਮਦੇਵ ਔਰ ਡਰਾਮਾ ਕਰਦਾ ਚਵਨ ਪ੍ਰਾਸ਼, ਪਰ ਉਹਦੇ 'ਚ ਵੀ ਕਲੇਮ ਕੀਤਾ ਹੁੰਦਾ ਹੈ ਕਿ ਜੀ ਅਸੀਂ ਕੇਸਰ ਇਹਦੇ 'ਚ ਮਿਲਾਉਂਦੇ ਹੈ, ਔਰ ਇਹ ਇਹਦੀ ਤਾਸੀਰ ਗਰਮ ਮੰਨੀ ਜਾਂਦੀ ਹੈ। ਔਰ ਉਹਨੇ ਕਿਹਾ ਕਿ ਵੀ ਜਿਹੜੇ ਨੇ ਇਸ 'ਚ
ਕੇਸਰ ਕਸਤੂਰੀ, ਇੱਕ ਪੇਟੈਂਟ ਬਲੈਂਡ ਆਫ ਸੈਫਰਨ ਐਂਡ ਮਸਕ। ਇੱਕ ਹੁਣ ਕਿਉਂਕਿ ਕੇਸਰ ਖੁਸ਼ਬੂ ਹੈ, ਜੀ ਮਸਕ ਜਿਹੜਾ ਹੈ ਉਹ ਹਿਰਨੀ ਦੀ ਧੁੰਨੀ ਚੋਂ ਨਿਕਲਦਾ ਹੈ, ਕਸਤੂਰੀ ਹੈ। ਸੋ ਬਿਲਕੁਲ। ਕਈਆਂ ਨੇ ਡਬਲ ਫ੍ਰੈਗਰੈਂਸ ਬਣਾਉਣ ਦੇ ਲਈ ਜਿਹੜੀ ਇੱਕ ਬੱਟੀ ਬਣਾਈ ਜਾਂਦੀ ਹੈ ਕੇਸਰ ਕਸਤੂਰੀ, ਔਰ ਇਹ ਉਹਦੀ ਤਸੀਰ ਗਰਮ ਮੰਨੀ ਜਾਂਦੀ ਹੈ। ਔਰ ਇਹ ਵੀ ਹੁੰਦਾ ਸੀ ਕਿ ਵੀ ਜਦੋਂ ਗਰਮੀਆਂ ਦੇ ਵਿੱਚ ਜਿਹੜੇ ਕੇਸਰ ਨਹੀਂ ਅਫੋਰਡ ਕਰ ਸਕਦੀਆਂ ਮਾਵਾਂ, ਉਹ ਬਹੁਤ ਮਹਿੰਗਾ ਕੰਮ ਸੀ, ਉਹਦੇ 'ਚ ਉਹਨਾਂ ਨੇ ਦਾਲਚੀਨੀ ਜਾਂ ਦੂਜਾ ਕਰਕੇ ਨਾਲ ਹਲਦੀ ਅੱਧਾ ਚਮਚਾ ਪਾ ਦੇਣਾ। ਉਹਨੂੰ ਕਹਿੰਦਾ ਸੀ ਕਿ ਇਹ ਕੇਸਰ ਆਫ ਦਾ ਪੂਅਰ, ਟਰਮੈਰਿਕ, ਕਿਉਂਕਿ ਹਲਦੀ ਦੇ ਆਪਣੀਆਂ ਕੁਆਲਿਟੀਜ਼ ਵੀ ਨੇ, ਪਰ ਉਹਨਾਂ ਨੇ ਕਿਹਾ ਜੀ ਇਹਦੇ 'ਚ ਉਹੀ ਗੁਣ ਨੇ ਜਿਹੜੇ ਕੇਸਰ 'ਚ ਨੇ। ਲੇਕਿਨ ਇੱਕ ਪਾਸੇ ਤਾਂ ਇਹ ਖਬਰ ਦੇ ਨਾਲ ਹੈ ਕਿ ਜੀ ਇੰਟਰਨੈਸ਼ਨਲ ਟੈਗ ਮਿਲਿਆ, ਪਰ ਚੱਲ ਕੀ ਰਿਹਾ ਕਸ਼ਮੀਰ 'ਚ? ਕਸ਼ਮੀਰ ਇਨਕਰਡ ₹45,000 ਕਰੋੜ ਲਾਸ due to successive lockdowns report. Manufacturing, transport sector worst hit. Tourism, agriculture sectors also affected. 45,000 ਕਰੋੜ ਕੇਸਰ ਤਾਂ ਕੀ ਕਮਾਈ ਲਿਆਏਗਾ ਤੇ ਕੀ ਨਹੀਂ। ਔਰ ਵੱਡੇ ਵੱਡੇ ਸਾਰੇ ਗੁਜਰਾਤੀ ਔਰ ਹਿੰਦੂ ਵਪਾਰੀ ਆ ਕੇ ਉੱਥੇ ਬਿਠਾ ਦਿੱਤੇ ਨੇ ਉਹਨਾਂ ਨੇ ਕਸ਼ਮੀਰੀਆਂ ਦੇ। ਲੇਕਿਨ ਇਹ ਸ੍ਰੀਨਗਰ ਦੀ ਰਿਪੋਰਟ ਹੈ ਕਿ successive lockdowns in the past 1 year have dented Kashmir's economy by over ₹45,000 crore as per the report released by Valley Based Traders Body. मैं डिटेल च नहीं जावांगा, वक्त वाल भी मैं देख रहे हैं। और दूसरे पासे हुण जिहड़े पोलिटिकल लीडरशिप उत्थे जिन्हां दी विल टू फाइट मुक गई है, वो फारूक अब्दुल्ला होए, कांग्रेस पार्टी होए, दूजियां होण, उन्होंने एक मीटिंग की और उन्होंने एक करके कहा will tirelessly fight to restore Article 370, says Jammu and Kashmir parties. Congress and CPM joint statement, और इधर नेशनल कॉन्फ्रेंस है, PDP है महबूबा मुफ्ती दी पार्टी, कांग्रेस है, CPI है, मार्क्सिस्ट among others said they are wholly bound by Gupkar declaration which was issued last August before Modi government's Article 370 move. उन्होंने कहा जी असी वो जड़ी हुई सी उहदे ते असी खड़े हैं और असी आर्टिकल 370 कश्मीर दे विच रीस्टोर करावांगे। सो ये लोकां नूं झकानी दे रहे ने और एक ड्रामेबाजी है, इस तो वध के कुछ नहीं है। और ये इन्हां दी स्टेटमेंट ते भी यही गल ढुकदी है कि उन्होंने तो नक वढ़ दिता तुहाडे एक होंदा ना वो फिरे नत्थ कढाण नूं ਉਹ ਕਹੇ ਨੱਕ ਵਢਾਉਣ ਨੂੰ, ਉਹ ਤਾਂ ਨੱਕ ਤਾਂ ਵੜ ਦਿੱਤਾ ਹੈ, ਉਹਨੇ ਤਾਂ ਤੁਹਾਡੇ ਪੱਲੇ ਹੀ ਕੁਝ ਨਹੀਂ ਰਹਿਣ ਦਿੱਤਾ, ਬਜਾਏ ਕਿ ਤੁਸੀਂ ਹੁਣ ਇੱਕ ਸਿੱਧੀ ਸਪਟ ਗੱਲ ਦੇ ਉੱਤੇ ਆ ਕੇ ਖਲੋਵੋ ਜਿਹੜੀ ਕਸ਼ਮੀਰੀ ਨੌਜਵਾਨਾਂ ਨੂੰ ਸਮਝ ਆਈ ਹੋਈ ਹੈ, ਆਜ਼ਾਦੀ ਆਜ਼ਾਦੀ ਆਜ਼ਾਦੀ। ਬਾਕੀ ਸਾਰੇ ਇਹ ਜਿਵੇਂ ਪੰਜਾਬੀ ਚ ਕਹਿੰਦੇ ਨੇ ਕਿ ਫੱਫੇ ਕੁੱਟਾਂ ਦੇ ਖੇਖਣ ਨੇ, ਹੋਰ ਇਸ ਤੋਂ ਇਲਾਵਾ ਕੁਝ ਨਹੀਂ। ਔਰ ਕਸ਼ਮੀਰੀਆਂ ਨੂੰ ਵੀ ਇਹਨਾਂ ਖੇਖਣ ਹਾਰੀਆਂ ਜਿਹੜੀਆਂ ਨੇ ਮਾਈਆਂ ਨਹੀਂ, ਇਹ ਬੁੱਢੇ ਵੀ ਮਾਈਆਂ ਬਣੇ ਹੋਏ ਨੇ, ਇਹਨਾਂ ਤੋਂ ਬਚਣ ਦੀ ਲੋੜ ਹੈ। ਔਰ ਜਿਵੇਂ ਅਸੀਂ ਰੋਜ਼ਾਨਾ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦੇ 130 ਸ਼ਲੋਕ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਨੇ ਉਹਨਾਂ ਦੀ ਵਿਚਾਰ ਕਰਦੇ ਹਾਂ। ਔਰ ਅੱਜ ਅਸੀਂ 2 ਸ਼ਲੋਕ ਵਿਚਾਰ ਦੇ ਲਈ ਚੁਣੇ ਨੇ, 116 ਔਰ 117। ਔਰ ਪਹਿਲਾ ਸ਼ਲੋਕ ਹੈ, ਸਬਰ ਅੰਦਰ ਸਾਬਰੀ ਤਨ ਇਵੇਂ ਜਾਲੇਨ ਹੋਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਕਿ ਜਿਹੜੇ ਸਬਰ ਵਾਲੇ ਬੰਦੇ ਹੁੰਦੇ ਨੇ, ਹੁਣ ਜਿਹਦੇ 'ਚ ਸਬਰ ਹੈ ਉਹਨੂੰ ਅਸੀਂ ਸਾਬਰੀ ਕਵਾਂਗੇ ਕਿ ਜਿਹਨੇ ਸਬਰ ਹੈ। ਉਹਨਾਂ ਨੇ ਕਿਹਾ ਵੀ ਇਹ ਸਬਰ ਕਰਨ ਦੇ ਲਈ ਤਨ ਨੂੰ ਸਾੜਨਾ ਪੈਂਦਾ। ਮਤਲਬ ਇਹ ਹੈ ਕਿ ਜਿਹੜੀਆਂ ਡਿਜ਼ਾਇਰਸ ਮਨ ਦੇ ਅੰਦਰ ਹੁੰਦੀਆਂ ਨੇ ਉਹਨਾਂ ਨੂੰ ਮਾਰਨਾ ਪੈਂਦਾ ਹੈ, ਮੁਸ਼ਕਲਾਂ 'ਚੋਂ ਲੰਘਣਾ ਪੈਂਦਾ ਹੈ, ਤੁਹਾਨੂੰ ਅਡੋਲ ਖਲੋਣਾ ਪੈਂਦਾ ਹੈ, ਫਿਰ ਤੁਸੀਂ ਸਾਬਰੀ ਬਣਦੇ ਹੋ। ਸਬਰ ਅੰਦਰ ਸਾਬਰੀ ਤਨ ਇਵੇਂ ਜਾਲੇਨ, ਘਾਲਾਂ ਘਾਲਦੇ ਨੇ, ਇਹਨਾਂ ਬਹੁਤ ਘਾਲਣਾ ਘਾਲ ਕੇ ਤੁਹਾਡੇ ਅੰਦਰ ਸਬਰ ਪੈਦਾ ਹੁੰਦਾ ਹੈ ਤੇ ਫਿਰ ਉਹ ਸਬਰ ਤੁਹਾਨੂੰ ਰੱਬ ਦੇ ਨਜ਼ਦੀਕ ਲੈ ਜਾਂਦਾ ਹੈ। ਤੇ ਜਿਹੜੇ ਰੱਬ ਦੇ ਨਜ਼ਦੀਕ ਚਲੇ ਜਾਂਦੇ ਨੇ ਉਹ ਢੰਡੋਰਾ ਨਹੀਂ ਦਿੰਦੇ, ਉਹ ਵੱਡੀਆਂ ਲਗਜ਼ਰੀ ਕਾਰਾਂ 'ਚ ਨਹੀਂ ਘੁੰਮਦੇ, ਉਹ ਅਖਬਾਰਾਂ 'ਚ ਇਸ਼ਤਿਹਾਰ ਨਹੀਂ ਦਿੰਦੇ ਕਿ ਫਲਾਂ ਥਾਂ ਤੇ ਉਹਨਾਂ ਨੇ रूहानी पैगाम देना है या जिस किस्म का ये गुरु डम है कि रब लेना ही तो फड़ आ ले, जिवें उन्होंने हाथ च रब फड़ा देना है। बाबा फरीद कहते हैं होन नज़ीक खुदाए दे भेत ना किसे देन, कि वो दुनिया च आम वांग विचर रहे होंगे ने वो। और ये भी है कि भी जिन्हें पाया उन्हें लुकाया, वो दसदा नहीं है उन्होंने। हाँ
ਉਹਨਾਂ ਦੇ ਦੀਦਾਰ ਚੋਂ, ਉਹਨਾਂ ਦੇ ਵਰਤਾਰੇ ਚੋਂ ਤੁਸੀਂ ਦੇਖ ਸਕਦੇ ਹੋ ਕਿ ਇਹ ਖੁਦਾ ਦੇ ਨਜ਼ਦੀਕ ਨੇ, ਜਿਸ ਨੂੰ ਹੈ ਕਿ ਵੀ ਗੁੱਜੜ ਲੱਦਮ ਲਾਲ ਛੁਪੈ ਨਾ ਛਪਾਇਆ, ਕਿ ਵੀ ਜਿਹੜਾ ਲਾਲ ਹੁੰਦਾ ਹੈ, ਜੂਲ ਹੁੰਦਾ ਹੈ, ਉਹ ਛੁਪਦਾ ਥੋੜੀ ਹੈ, ਛੁਪਾਇਆ। ਇਸੇ ਤਰ੍ਹਾਂ ਉਹ ਬੇਸ਼ੱਕ ਢਿੰਡੋਰਾ ਨਹੀਂ ਪਿੱਟਦੇ, ਹੋਣ ਨਜ਼ਦੀਕ ਖੁਦਾਏ ਦੇ, ਭੇਤ ਨਾ ਕਿਸੇ ਦੇਣ, ਉਹ ਕਿਸੇ ਨੂੰ ਭੇਤ ਨਹੀਂ ਦਿੰਦੇ, ਪਰ ਰੱਬ ਦੇ ਨਜ਼ਦੀਕ ਹੁੰਦੇ ਨੇ। ਔਰ ਦੂਸਰਾ ਸ਼ਲੋਕ ਵੀ ਇਸੇ ਥਾਟ ਨੂੰ ਫਰਦਰ ਐਨਫੋਰਸ ਕਰਦਾ ਹੈ, ਸਬਰ ਇਹੋ ਸੁਆਓ ਜੇ ਤੂੰ ਬੰਦਾ ਦਿੜ ਕਰੇ, ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾੜ। ਕਿ ਜਿਹੜੇ ਸਬਰ ਦੇ ਵਿੱਚ ਜੀਣ ਵਾਲੇ ਨੇ ਉਹਨਾਂ ਨੂੰ ਜ਼ਿੰਦਗੀ ਦਾ ਨਿਸ਼ਾਨਾ ਸਮਝ ਆ ਜਾਂਦਾ ਹੈ ਕਿ ਜ਼ਿੰਦਗੀ ਦਾ ਅਸਲ ਮਕਸਦ ਕੀ ਹੈ, ਅਸੀਂ ਕਿਉਂ ਦੁਨੀਆ 'ਚ ਆਏ, ਸਾਡੀ ਜ਼ਿੰਦਗੀ ਦੇ ਵਿੱਚ ਕਿਸ ਗੱਲ ਦਾ ਵਰਤਾਰਾ ਸਾਨੂੰ ਰੱਬ ਦੇ ਨੇੜੇ ਕਰਦਾ ਹੈ, ਖਾਲਕ ਔਰ ਖਲਕਤ ਦਾ ਕੀ ਸੰਬੰਧ ਹੈ, ਔਰ ਅਸੀਂ ਰੱਬ ਦੀ ਮਖਲੂਕ ਖਲਕਤ ਕਿਵੇਂ ਆਪਣੇ ਖਾਲਕ ਦੇ ਨੇੜੇ ਹੋ ਕੇ ਖਲਕਤ ਦੀ ਸੇਵਾ ਵਿੱਚ ਲੱਗ ਸਕਦੇ ਹਾਂ। ਸਬਰ ਇਹੋ ਸੁਆਓ, ਉਹਨਾਂ ਨੂੰ ਜ਼ਿੰਦਗੀ ਦਾ ਸੁਆਹ ਹੁੰਦਾ ਹੈ, ਪ੍ਰਯੋਜਨ, ਜ਼ਿੰਦਗੀ ਦਾ ਨਿਸ਼ਾਨਾ ਸਮਝ ਆਉਂਦਾ ਹੈ। ਜੇ ਤੂੰ ਬੰਦਾ ਦ੍ਰਿੜ ਕਰੇ, ਹੇ ਬੰਦੇ, ਜੇ ਤੂੰ ਸੱਚਮੁੱਚ ਦ੍ਰਿੜ ਹੋ ਕੇ ਸਬਰ ਦੇ ਵਿੱਚ ਆ ਕੇ ਸਾਬਰ ਬਣ ਜਾਏ, ਫਿਰ ਤੈਨੂੰ ਇਸ ਗੱਲ ਦੀ ਸਮਝ ਆਏਗੀ, ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾਹੜਾ। ਵਾੜਾ ਹੁੰਦਾ ਨਿੱਕਾ ਜਿਹਾ, ਕਿ ਵੀ ਜੇ ਤੇਰਾ ਨਿੱਕਾ ਜਿਹਾ ਦਿਲ ਜਿਹੜਾ ਹੈ, ਜਿਹਨੂੰ ਤੂੰ ਬੜਾ ਇੱਕ ਤੰਗ ਦਿਲ ਇਨਸਾਨ ਸੀ, ਜੇ ਤੂੰ ਸੱਚਮੁੱਚ ਰੱਬ ਦੇ ਵਿੱਚ ਆ ਗਿਆ ਹੈ, ਰੱਬ ਦੀ ਹਕੀਕਤ ਦੇ ਨਾਲ ਤੂੰ ਜੁੜ ਗਿਆ, ਤੇ ਫਿਰ ਇਸ ਨਿੱਕੇ ਜਿਹੇ ਨਾਲੇ ਨੂੰ ਤੋੜ ਕੇ ਵੱਧ ਥੀਵੇਂ ਦਰਿਆਓ, ਕਿ ਤੇਰਾ ਦਿਲ ਜਿਹੜਾ ਉਹ ਦਰਿਆ ਵਰਗਾ ਬਣ ਜਾਏਗਾ। ਤੂੰ ਇੰਨਾ ਵੱਡੇ ਦਿਲ ਦਾ ਮਾਲਕ ਹੋਏਗਾ, ਇੰਨਾ ਖੁਸ਼ ਖਲਕ ਤੇਰੇ ਸਾਰੇ ਵਰਤਾਰੇ ਦੇ ਵਿੱਚ ਤੂੰ ਹੋਏਗਾ ਕਿ ਫਿਰ ਇਹ ਜਿਹੜਾ ਤੇਰਾ ਨਿੱਕਾ ਜਿਹਾ ਦਿਲ ਜਿਹੜਾ ਮਾਇਆ ਦੇ ਵਿੱਚ ਪੱਛਿਆ ਹੋਇਆ, ਤੈਨੂੰ ਬਿਯੋਂਡ ਦੇਖਣ ਨਹੀਂ ਸੀ ਦਿੰਦਾ, ਇਹ ਦਰਿਆ ਦਿਲ ਹੋ ਜਾਏਗਾ। ਔਰ ਇਸੇ ਲਈ ਜਦੋਂ ਫਕੀਰ ਦੀ ਅਸੀਂ ਗੱਲ ਕਰਦੇ ਹਾਂ, ਫਕੀਰ ਦਾ ਮਤਲਬ ਇਹ ਹੀ ਨਹੀਂ ਕਿ ਉਹਨੇ ਕੋਈ ਲੀਰਾਂ ਪਾਈਆਂ ਹੋਈਆਂ ਨੇ ਜਾਂ ਫਟੇ ਪੁਰਾਣੇ ਕੱਪੜੇ ਨੇ, ਫਕੀਰ ਦਾ ਮਤਲਬ ਜੁੜਿਆ ਹੋਇਆ, ਜਿਹੜਾ ਅੰਦਰੋਂ ਰੱਬ ਦੇ ਨਾਲ ਜਿਸ ਦੀ ਲੌ ਲੱਗੀ ਹੋਈ ਹੈ, ਉਹ ਫਿਰ ਦਰਿਆ ਵਾਂਗ ਹੁੰਦਾ ਹੈ। ਔਰ ਉਹਨਾਂ ਨੂੰ ਹਰ ਚੀਜ਼ ਦੇ ਉੱਤੇ ਫੇਥ ਹੁੰਦਾ ਹੈ, ਆਪਣੇ ਰੱਬ ਤੇ ਫੇਥ ਹੁੰਦਾ ਹੈ। ਪੱਲੇ ਕਦੇ ਨਾ ਬੰਨਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਤਕੀਆ ਰਿਜ਼ਕ ਰੱਬ ਤੇ ਤਿਨਾ ਰਿਜ਼ਕ ਹਮੇਸ਼। ਉਹਨਾਂ ਨੂੰ ਰਿਜ਼ਕ ਦਾ ਫਿਕਰ ਨਹੀਂ ਹੈ, ਕਿਸੇ ਦਾ ਉਹ ਦੇ ਕੇ ਉਹ ਸਮਝਦੇ ਨੇ ਕਿ ਭਾਈ, ਉਹ ਜਿਸ ਨੂੰ ਕਹਿੰਦੇ ਨੇ ਕਿ ਭਾਈ ਉਹ ਤੁਰੇ ਵੀ ਜਾਂਦੇ ਨੇ, ਉਹ ਕਹਿੰਦੇ ਨੇ ਨਗਰੀ ਵਸਦੀ ਭਲੀ, ਪਾਣੀ ਚਲਦੇ ਭਲੇ, ਫਕੀਰ ਰਮਤੇ ਭਲੇ। ਇਸੇ ਲਈ ਉਹ ਕਿਸੇ ਇੱਕ ਥਾਂ ਨਾਲ ਨਹੀਂ, ਉਹ ਰੱਬ ਨਾਲ ਜੁੜੇ ਹੁੰਦੇ ਨੇ, ਸਾਰੀ ਕਾਇਨਾਤ ਉਸ ਰੱਬ ਦੀ ਹੁੰਦੀ ਹੈ, ਉਹ ਅਸੀਸ ਦਿੰਦੇ ਨੇ। ਇਹ ਵੀ ਹਿੰਦੂ ਤਵੀਆਂ ਦੇ ਹਿੱਸੇ ਹੀ ਆਇਆ ਕਿ ਇਹਨਾਂ ਦੇ ਜਿਹੜੇ ਸਾਧੂ ਔਰ ਇਹਨਾਂ ਦੇ ਨੇ ਉਹ ਸਰਾਫ ਦਿੰਦੇ ਨੇ, ਫਕੀਰ ਕਦੇ ਸਰਾਫ ਨਹੀਂ ਦਿੰਦਾ। ਉਹਦਾ ਤਾਂ ਦਿਲ ਬਾਬਾ ਫਰੀਦ ਕਹਿੰਦੇ ਨੇ ਦਰਿਆ ਵਾਂਗ ਹੁੰਦਾ ਹੈ, ਉਹ ਦਰਿਆ ਦਿਲ ਹੁੰਦਾ ਹੈ, ਉਹ ਤਾਂ ਉਹਨਾਂ ਨੂੰ ਵੀ ਨਿਯਮਤਾਂ ਦਿੰਦੇ ਨੇ ਜਿਹੜੇ ਉਹਨਾਂ ਨੂੰ ਵੱਟੇ ਮਾਰਦੇ ਨੇ। ਇਹ ਫਕੀਰ ਹੋਣੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।